ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਵਿਸਰ ਦਾ ਵਿਰਸਾ ਵਿਸਰ ਤੇ ਵਿਰਸੇ ਦੇ ਵਿੱਚ ਆਪਾਂ ਅੱਜ ਗੱਲਬਾਤ, ਆਪਾਂ ਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਇਲੈਕਸ਼ਨਾਂ ਹੋਣੀਆਂ 30 ਦਿਨ ਤੋਂ ਘੱਟ ਟਾਈਮ ਰਹਿ ਗਿਆ ਅਤੇ ਉਹਦੇ ਵਿੱਚ ਬੜਾ ਕੁਛ ਸਾਡਾ ਕਵਰ ਕਰਨੇ ਵਾਲਾ ਰਹਿੰਦਾ। ਵੋਟ ਦੀ ਅਸੀਂ ਗੱਲ ਕਾਫੀ ਟਾਈਮ ਤੋਂ ਕਰਦੇ ਹਾਂ ਕਿ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਜਿਨ੍ਹਾਂ ਵੀ ਦੇਸ਼ਾਂ ਦੇ ਵਿੱਚ ਤੁਸੀਂ ਗਏ ਆ, ਆਪਣੀ ਹੋਂਦ ਕਾਇਮ ਰੱਖਣੀ ਆ, ਆਪਣਾ ਦੱਸਣਾ ਆ, ਆਪਣੀ ਆਈਡੈਂਟੀਟੀ ਦੱਸਣੀ ਆ, ਤਾਂ ਤੁਹਾਨੂੰ ਵੋਟ ਜ਼ਰੂਰ ਪਾਉਣੀ ਪਊਗੀ। ਜਿਹੜੇ ਸਿਟੀਜ਼ਨ ਬਣ ਗਏ ਆ, ਆਪਣੀ ਵੋਟ ਹਜੇ ਵੀ ਬਣਵਾ ਸਕਦੇ ਆ ਤੁਸੀਂ, ਅਤੇ ਵੋਟ ਨੂੰ ਪਾਉਣਾ ਜ਼ਰੂਰ ਹੈ। ਜਿਨ੍ਹਾਂ ਦੀਆਂ ਵੋਟਾਂ ਬਣੀਆਂ ਅਤੇ ਉਹਨਾਂ ਨੇ ਪਾਉਣਾ ਜ਼ਰੂਰ ਹੈ। ਜੇ ਤੁਹਾਨੂੰ ਐਂ ਡਰ ਲੱਗਦਾ ਕਿ ਅਸੀਂ ਬੂਥ 'ਤੇ ਨਹੀਂ ਜਾਣਾ, ਤੁਸੀਂ ਸੇਫਟੀ ਦੇ ਨਾਲ ਜਾ ਸਕਦੇ ਆ। ਜੇ ਉੱਥੇ ਨਹੀਂ ਵੀ ਜਾਣਾ ਤਾਂ ਤੁਹਾਨੂੰ ਮੇਲ ਦੇ ਵਿੱਚ ਵੋਟਿੰਗ ਬੈਲਟ ਆਉਣਗੇ, ਉਹ ਤੁਸੀਂ ਪਾਉਣੇ ਆ। ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੈਗੀਆਂ ਜਿਹੜੀਆਂ ਆਪਾਂ ਇਸ ਵਿੱਚ ਕਰਨੀਆਂ ਆ। ਕਈ ਤੁਹਾਨੂੰ ਅਮੈਂਡਮੈਂਟਸ ਆਉਂਦੀਆਂ ਆ, ਕਈ ਤੁਹਾਨੂੰ ਪ੍ਰਪੋਜੀਸ਼ਨਾਂ ਆਉਂਦੀਆਂ ਆ। ਕਈਆਂ 'ਤੇ ਹੁੰਦਾ ਤੁਸੀਂ ਯੈਸ ਕਰਨਾ ਆ ਪਰ ਉਹਦੇ 'ਤੇ ਯੈਸ ਕਰਨਾ ਨਹੀਂ ਹੁੰਦਾ, ਕਈਆਂ 'ਤੇ ਹੁੰਦਾ ਨੋ ਕਰਨਾ ਆ, ਉਹਦੇ 'ਤੇ ਨੋ ਨਹੀਂ ਕਰਨਾ ਹੁੰਦਾ। ਬੜੇ ਟ੍ਰਿੱਕੀ ਜਿਹੇ ਤਰੀਕੇ ਦੇ ਨਾਲ ਤੁਹਾਨੂੰ ਇਮੋਸ਼ਨਲ ਉਹ ਕਰਦੇ ਆ। ਉਹਨਾਂ ਦੀ ਵਰਡਿੰਗ ਇੱਦਾਂ ਦੀ ਹੁੰਦੀ ਹੈ ਕਿ ਤੁਸੀਂ ਇਮੋਸ਼ਨਲ ਹੋ ਜਾਂਦੇ, ਨਹੀਂ ਆਹ ਬੰਦਾ ਠੀਕ ਹੀ ਆ, ਪਰ ਉਹਦਾ ਆਪਣਾ ਫਾਇਦਾ ਹੁੰਦਾ ਕੋਈ। ਕਈ ਵਾਰੀ ਤੁਸੀਂ ਇਹ ਦੇਖਦੇ ਆ ਕਿ ਟੈਕਸ ਵਧਣਾ ਹੁੰਦਾ, ਉਹਦੇ ਵਿੱਚ ਤੁਹਾਡੀ ਐਜੂਕੇਸ਼ਨ ਦਾ ਬੜਾ ਰੌਲਾ ਪਾਇਆ ਜਾਂਦਾ ਆ, ਆਹ ਹੋਊਗਾ। ਉਹ ਆਪਾਂ ਕਈ ਸਾਲਾਂ ਤੋਂ ਦੇਖਦੇ ਹਾਂ ਕਿ ਉਹਦੇ ਵਿੱਚ ਕੀ ਚੇਂਜਸ ਹੋਈਆਂ ਆ। ਉਹਦੇ ਨਾਲ ਕੀ ਹੁੰਦਾ, ਟੈਕਸ ਟੂਕਸ ਵੀ ਵੱਧ ਜਾਂਦੇ ਆ ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਨਾਲ ਹੋਇਆ ਕੀ ਆ। ਅਤੇ ਸਾਡੇ ਨਾਲ ਅੱਜ ਰਵਿੰਦਰ ਸਿੰਘ ਸ਼ੇਰਗਿੱਲ ਵੀ ਜੁੜਨਗੇ, ਉਹ ਵੀ ਇਸ ਦੇ ਉੱਤੇ ਗੱਲਬਾਤ ਕਰਨਗੇ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਰਹੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਕਾਰਾਂ ਵਿੱਚ, ਜਾਂ ਤੁਸੀਂ ਐਪ ਡਾਊਨਲੋਡ ਕੀਤੀ ਹੋ, ਦੇਸ਼ ਵਿਦੇਸ਼ ਜਿੱਥੇ ਵੀ ਤੁਸੀਂ ਬੈਠੇ ਹੋ ਪਰ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਆ। ਜੇ ਵੈਸੇ ਤੁਹਾਡਾ ਕੋਈ ਸਵਾਲ ਵੀ ਹੋਵੇ, ਤੁਸੀਂ ਜਦੋਂ ਅਸੀਂ ਦੱਸ ਹਟਦੇ ਹਾਂ ਅਤੇ ਉਸ ਵੇਲੇ ਤੁਸੀਂ ਪੁੱਛ ਵੀ ਸਕਦੇ ਹਾਂ। ਕਈ ਵਾਰੀ ਸਵਾਲ ਹੁੰਦਾ ਆ, ਪਰ ਇੰਟਰਸਟ ਜ਼ਰੂਰ ਲਿਆ ਕਰੋ ਆਪਣਾ, ਜਿੱਥੇ ਵੀ ਹੈਗੇ ਆ, ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ, ਜਿਹੜੀ ਵੀ ਕੰਟਰੀ ਦੇ ਵਿੱਚ ਜਾਂਦੀ ਆ। ਜਦ ਵੀ ਤੁਹਾਡੀਆਂ ਵੋਟਾਂ ਹੁੰਦੀਆਂ, ਤੁਹਾਡੀ ਸਟਰੀਟ ਤੋਂ ਲੈ ਕੇ ਨਾ ਵਾਈਟ ਹਾਊਸ ਤੱਕ ਵੋਟਾਂ, ਉਹਦੇ ਵਿੱਚ ਭਾਗ ਲੈਣਾ ਬਹੁਤ ਜ਼ਰੂਰੀ ਆ, ਸਮਝਣ ਦੀ ਜ਼ਰੂਰਤ। ਜਦੋਂ ਅਸੀਂ ਸ਼ੋਅ ਵੀ ਕਰਦੇ ਹਾਂ, ਅਸੀਂ ਬਹੁਤ ਕੁਛ ਤੁਹਾਡੇ ਤੋਂ ਸੁਣਦੇ ਹਾਂ ਜਾਂ ਹੋਰ ਆਲੇ ਦੁਆਲੇ ਸਾਨੂੰ ਬਹੁਤ ਕੁਛ ਉਹਦੇ ਬਾਰੇ ਪਤਾ ਲੱਗਦਾ ਆ ਕਿ ਜਿਸ ਕੰਟਰੀ ਦੇ ਵਿੱਚ ਰਹਿੰਦੇ ਹਾਂ, ਇੰਨੇ ਸਾਲਾਂ ਤੋਂ ਰਹਿੰਦੇ, ਸਾਨੂੰ ਪਤਾ ਹੀ ਨਹੀਂ ਲੱਗਾ। ਸੋ ਬਹੁਤ ਜ਼ਰੂਰੀ ਆ ਉਸ ਕੰਟਰੀ ਬਾਰੇ ਆਪਾਂ ਜ਼ਰੂਰ ਜਾਣੀਏ। ਉਸ ਤੋਂ ਬਾਅਦ ਫਿਰ ਹੋਰ ਕੰਟਰੀ ਦੀ ਆਪਾਂ ਗੱਲਬਾਤ ਕਰ ਸਕਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਰਵੀ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਭ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਸੰਦੀਪ ਸਿੰਘ ਜੀ। ਹਾਂਜੀ, ਸੰਚਾਲਕਾਂ ਦੇ ਸਰੋਤਿਆਂ ਸਾਰਿਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਸੰਦੀਪ ਸਿੰਘ ਜੀ ਸਾਡੇ ਨਾਲ ਅੱਜ ਰਵੀ ਸ਼ੇਰਗਿੱਲ ਜੀ ਜੁੜ ਚੁੱਕੇ ਆ ਠੀਕ ਹੈ ਜੀ। ਇੱਥੇ ਦੀਆਂ ਅਸੀਂ ਥੋੜ੍ਹੀਆਂ ਪ੍ਰਪੋਜੀਸ਼ਨਾਂ ਦੀ ਗੱਲ ਕਰਾਂਗੇ, ਹੋਰ ਯੈਸ ਨੋ ਬਿਲਕੁਲ। ਵਾਲਾ ਜਿਹੜਾ ਚੱਕਰ ਆ ਉਹਦੀ ਗੱਲਬਾਤ ਕਰਾਂਗੇ। ਅਤੇ ਹਾਂਜੀ ਰਵੀ ਜੀ, ਕਿੱਥੋਂ ਕੁ ਸ਼ੁਰੂ ਕਰ ਰਹੇ ਹੋ? ਵੈਲ, ਆਪਾਂ ਸ਼ੁਰੂ ਇੱਥੋਂ ਹੀ ਹੈ ਕਿ ਜਿਹੜੀਆਂ ਐਤਕੀ ਬੈਲਟ ਤੇ ਪ੍ਰੋਪੋਜੀਸ਼ਨਸ ਨੇ, ਐਤਕੀ ਕਾਫੀ ਨੇ, ਅਤੇ ਆਪਾਂ ਸਾਰਿਆਂ ਬਾਰੇ ਤਾਂ ਗੱਲ ਨਹੀਂ ਕਰ ਸਕਦੇ। ਆਪਾਂ ਨੂੰ ਥੋੜ੍ਹੀ ਜਿਹੀ ਡੂੰਘਾਈ 'ਚ ਗੱਲ ਕਰਨੀ ਚਾਹੀਦੀ ਹੈ ਕੁਝ ਬਾਰੇ। ਅਤੇ ਇਹ ਦੋ ਤਿੰਨ ਕੈਟੇਗਰੀ 'ਚ ਨੇ। ਦੋ ਵੱਡੀਆਂ ਕੈਟੇਗਰੀ ਇਹ ਨੇ ਕਿ ਇੱਕ ਤਾਂ ਹੈ ਪ੍ਰੋਪਰਟੀ ਬਾਰੇ। ਹਾਂਜੀ। ਤਿੰਨ ਪ੍ਰੋਪੋਜੀਸ਼ਨ ਨੇ ਜਿਹੜੀਆਂ ਬੜੀ ਜ਼ਰੂਰੀ ਨੇ ਪ੍ਰੋਪਰਟੀ ਬਾਰੇ। ਅਤੇ ਦੂਜਾ ਜਿਹੜਾ ਇੱਕ ਮਸਲਾ ਹੈ ਉਹ ਆ ਕ੍ਰਾਈਮ ਦਾ, ਕ੍ਰਾਈਮ, ਲਾਅ ਇਨਫੋਰਸਮੈਂਟ, ਉਹਦੇ ਨਾਲ ਰਿਲੇਟਡ ਤਿੰਨ ਉਹ ਜਿਹੀਆਂ ਨੇ। ਅਤੇ ਦੋ ਹੋਰ ਵੀ ਨੇ ਜਿਹੜੀਆਂ ਜ਼ਰੂਰੀ ਨੇ, ਖਾਸ ਨੇ, ਬੜੀਆਂ ਸਮਝਣ ਦੀ ਲੋੜ ਆ। ਜੀ। ਸੋ ਮੇਰਾ ਖਿਆਲ ਸੀ ਕਿ ਆਪਾਂ ਆਪਣੀ ਪ੍ਰਾਪਰਟੀ ਵਾਲੀ ਉਹ ਜ਼ਰੂਰ ਪਹਿਲਾਂ ਗੱਲ ਕਰ ਲਈਏ। ਮੇਰੇ ਖਿਆਲ ਉਹਦਾ ਆਪਣੇ ਲੋਕਾਂ 'ਤੇ ਬਹੁਤ ਕਾਫੀ ਅਸਰ ਹੋ ਸਕਦਾ, ਉਹ ਸਮਝਣ ਦੀ ਬੜੀ ਜ਼ਿਆਦਾ ਜ਼ਰੂਰਤ। ਅਤੇ ਮੈਂ ਚਾਹੁੰਦਾ ਸੀ ਆਪਾਂ ਉਹਨਾਂ ਬਾਰੇ ਗੱਲ ਕਰ ਲਈਏ। ਉਹ ਹੈਗੀਆਂ ਪ੍ਰੋਪੋਜੀਸ਼ਨ 50, 19 ਅਤੇ 21, 15, 19 ਅਤੇ 1। ਅਤੇ ਇਹ ਖਾਸ ਨੇ ਪ੍ਰਾਪਰਟੀ ਦੇ ਨਾਲ ਤਾਲੁਕ ਰੱਖਦੀਆਂ। ਅਤੇ ਜੇ ਟਾਈਮ ਹੋਰ ਹੋਇਆ ਤਾਂ ਆਪਾਂ ਇੱਕ ਹੋਰ ਬਾਰੇ ਵੀ ਗੱਲ ਕਰ ਸਕਦੇ ਹਾਂ ਬਾਅਦ 'ਚ, ਪਰ ਇਹ ਤਿੰਨ ਕਾਫੀ ਜ਼ਰੂਰੀ ਨੇ। ਸ਼ੇਅਰ ਇਹਨਾਂ ਬਾਰੇ ਕਰ ਲਈਏ, ਕੀ ਖਿਆਲ ਤੁਹਾਡਾ? ਜੀ ਜ਼ਰੂਰ। ਪ੍ਰਾਪਰਟੀ ਵਾਲੀ ਪਹਿਲਾਂ ਕਰ ਲਈਏ। ਥੋੜ੍ਹੀ ਜਿਹੀ ਹਾਂਜੀ, ਅਤੇ ਮੈਂ ਥੋੜ੍ਹੀ ਜਿਹੀ ਬੈਕਗਰਾਊਂਡ ਦੇਣੀ ਚਾਹੁੰਦਾ ਪਹਿਲਾਂ, ਕਿਉਂਕਿ ਪ੍ਰਾਪਰਟੀ ਦੇ ਬਾਰੇ ਇੱਕ ਬੜੀ ਵੱਡੀ ਇੱਥੇ ਇੱਕ ਪ੍ਰੋਪੋਜੀਸ਼ਨ ਪਾਸ ਕੀਤੀ ਸੀ ਵੋਟਰਾਂ ਨੇ 1978 ਵਿੱਚ, ਅਤੇ ਉਹਦੇ ਹੀ ਅੱਜ ਤੱਕ ਕਾਫੀ ਅਸਰ ਚੱਲ ਰਹੇ ਨੇ। ਅਤੇ ਅੱਜ ਵੀ ਜਿਹੜੀਆਂ ਪ੍ਰੋਪੋਜੀਸ਼ਨ ਨੇ, ਇੱਕ ਉਹਨਾਂ 'ਚੋਂ ਖਾਸ ਰਿਲੇਟਡ ਪ੍ਰੋਪੋਜੀਸ਼ਨ ਹੋਇਆ ਕੀ ਸੀ। ਪਹਿਲਾਂ ਤਾਂ ਆਪਾਂ ਨੂੰ ਥੋੜ੍ਹੀ ਸਮਝਣ ਦੀ ਇਹ ਲੋੜ ਹੈ ਕਿ ਜਿਵੇਂ ਹਰ ਮੁਲਕ 'ਚ ਹੁੰਦਾ ਆ, ਇਸ ਮੁਲਕ ਵਿੱਚ ਵੀ ਸਾਈਕਲ ਆਉਂਦੇ ਆ। ਕਦੀ ਇੱਕ ਬੰਨੇ ਹੋ ਜਾਂਦਾ ਆ ਸਾਰਾ ਕੀ ਕਹਿੰਦੇ ਆ ਲੋਕਾਂ ਦਾ ਖਿਆਲ, ਦੂਜੇ ਬੰਨੇ ਥੋੜ੍ਹਾ ਚਿਰ ਪਾ ਕੇ 10 ਸਾਲ 20 ਸਾਲਾਂ ਬਾਅਦ
ਫਿਰ ਘੁੰਮ ਕੇ ਲੋਕੀ ਦੂਜੇ ਬੰਨੇ ਆ ਜਾਂਦੇ ਆ। ਯਾਨੀ ਕਿ ਕਹਿਣ ਤੁਸੀਂ ਤਾਂ ਵੀ ਸੋਚ ਲਓ ਵੀ ਕਈ ਡੈਮੋਕ੍ਰੇਟ ਦੀ ਪਾਵਰ ਜ਼ਿਆਦਾ ਹੁੰਦੀ ਹੈ, ਰਿਪਬਲਿਕਨ ਦੀ ਹੋ ਜਾਂਦੀ ਹੈ। ਲੇਕਿਨ ਹੋਰ ਵੀ ਕੰਮਾਂ ਵਿੱਚ ਜਿਵੇਂ ਕ੍ਰਾਈਮ ਹੈ, ਇੱਕ ਟਾਈਮ ਸੀ ਜਦੋਂ ਕ੍ਰਾਈਮ ਬਹੁਤ ਵੱਧ ਗਿਆ ਸੀਗਾ ਸਾਰੇ ਅਮਰੀਕਾ 'ਚ, ਤੇ ਮੁੜ ਕੇ ਲੋਕੀ ਬੜੇ ਐਂਟੀ ਕ੍ਰਾਈਮ ਹੋ ਗਏ, ਕਈ ਲਾਅ ਪਾਸ ਹੋਏ ਤੇ ਫਿਰ ਲੋਕੀ ਕਾਫੀ ਸਖਤ ਹੋ ਗਏ, ਬੜੇ ਪ੍ਰਿਜ਼ਨ ਬਣੇ। ਫਿਰ ਹੁਣ ਲੇਟਲੀ ਫਿਰ ਦੌਰ ਚੱਲ ਰਿਹਾ ਹੈ ਕਿ ਜੀ ਨਹੀਂ ਉਹ ਜ਼ਿਆਦਾ ਲੋਕ ਨੇ ਪ੍ਰਿਜ਼ਨ 'ਚ, ਇਹਨਾਂ ਨੂੰ ਕੱਢ ਦਿਓ, ਉਹਨਾਂ ਨੂੰ ਬੜੀ ਮਾੜੀ ਗੱਲ ਹੈ, ਇੰਨੇ ਲੋਕ ਨੇ। ਹੁਣ ਕ੍ਰਾਈਮ ਉੱਤੇ ਸਾਫਟ ਆ ਪਬਲਿਕ ਜਨਰਲੀ ਕੈਲੀਫੋਰਨੀਆ, ਤੇ ਸਾਈਕਲ ਹੁੰਦੇ ਰਹਿੰਦੇ ਆ। ਤੇ ਇਹ ਉਦੋਂ ਕੀ ਸੀ ਕਿ ਟੈਕਸ ਬਹੁਤ ਵੱਧ ਗਿਆ ਸੀ ਜੀ। ਤੇ ਦੂਜੀ ਗੱਲ ਇਹ ਹੋ ਰਹੀ ਸੀ ਉਸ ਵੇਲੇ ਕਿ 1970 ਦੇ ਵਿੱਚ ਪ੍ਰਾਪਰਟੀ ਵੈਲਿਊ ਪਹਿਲੀ ਵਾਰੀ ਕੈਲੀਫੋਰਨੀਆ 'ਚ ਬਹੁਤ ਵਧੀਆਂ ਸੀ, ਇੰਨੀਆਂ ਜ਼ਿਆਦਾ। ਤੇ ਉਹਦਾ ਅਸਰ ਇਹ ਹੋਇਆ ਕਿ ਲੋਕਾਂ ਦੇ ਪ੍ਰਾਪਰਟੀ ਟੈਕਸ ਉਦੋਂ ਫਿਕਸ ਨਹੀਂ ਹੁੰਦੇ ਸੀ, ਜਿਵੇਂ ਆਪਾਂ ਨੂੰ ਹੁਣ ਆਦਤ ਆ ਕਿ ਸਾਡੇ ਫਿਕਸ ਨੇ ਪ੍ਰਾਪਰਟੀ ਟੈਕਸ ਜ਼ਿਆਦਾ ਵਧਣੇ ਨਹੀਂ, ਸਾਲ ਤੋਂ ਸਾਲ ਵੱਧਦੇ ਨਹੀਂ, ਜ਼ਿਆਦਾ ਥੋੜੇ ਜਿਹੇ ਵੱਧਦੇ ਆ। ਇਹ ਉਸ ਤੋਂ ਪਹਿਲਾਂ ਉਹ 78 ਤੋਂ ਪਹਿਲਾਂ ਇਹ ਸਿਚੁਏਸ਼ਨ ਨਹੀਂ ਸੀਗੀ। ਇਨਫੈਕਟ ਮੋਸਟ ਯੂਨਾਈਟਿਡ ਸਟੇਟਸ ਦੀਆਂ ਸਟੇਟਾਂ ਦੇ ਵਿੱਚ ਤੁਹਾਡਾ ਜਿਹੜਾ ਟੈਕਸ ਦੀ ਵੈਲਿਊ ਆ ਘਰ ਦੀ, ਉਹ ਹਰ ਸਾਲ ਐਡਜਸਟ ਕਰਦੇ ਆ, ਔਰ ਉਹਦੇ ਨਾਲ ਕਈ ਵਾਰੀ ਵੱਧ ਜਾਂਦੀ ਹੈ, ਕਈ ਵਾਰੀ ਘਟ ਜਾਂਦੀ ਹੈ ਜੀ। ਹੁਣ ਕੈਲੀਫੋਰਨੀਆ ਸਿਚੁਏਸ਼ਨ ਇਹ ਸੀ ਕਿ ਘਰਾਂ ਦੀ ਵੈਲਿਊ ਸਿਰਫ ਵੱਧਦੀ ਸੀ, ਘਟਦੀ ਘੱਟ ਹੀ ਸੀ, ਬਹੁਤ ਚਿਰਾਂ ਬਾਅਦ ਘਟਦੀ ਸੀ, ਵਧੀ ਬਹੁਤ ਜ਼ਿਆਦਾ। ਤੇ ਉਹ ਗੱਲ ਇੱਥੇ ਆ ਗਈ ਕਿ ਟੈਕਸ ਵਧੀ ਜਾਣੇ ਤੇ ਜਿਹੜੇ ਲੋਕ ਯਾਨੀ ਕਿ ਰਿਟਾਇਰਡ ਸੀ ਖਾਸ ਤੌਰ ਤੇ, ਉਹਨਾਂ ਤੇ ਬੜਾ ਮਾੜਾ ਅਸਰ ਪਿਆ ਕਿ ਉਹ ਨਾ ਤੇ ਉਹ ਕੋਈ ਜ਼ਿਆਦਾ ਪੈਸੇ ਬਣਾ ਰਹੇ ਆ, ਪੈਸੇ ਤੇ ਉਹ ਬਣਾ ਰਹੇ ਜੋ ਉਹਨਾਂ ਦੀ ਲਿਮਟਿਡ ਇਨਕਮ ਹੈਗੀ ਆ, ਤੇ ਟੈਕਸ ਇਹਨਾਂ ਵੱਧ ਜਾਂਦਾ ਸੀ ਵੀ ਕਈਆਂ ਨੂੰ ਆਪਣਾ ਘਰ ਵੇਚਣਾ ਪੈ ਜਾਂਦਾ, ਯਾਨੀ ਕਿ ਅਫੋਰਡ ਨਹੀਂ ਕਰ ਸਕਦੇ ਸੀ। ਤੇ ਬੜਾ ਗੁੱਸਾ ਸੀਗਾ ਕੌਮ ਦੇ ਵਿੱਚ, ਤੇ ਦੋਵੇਂ ਪਾਰਟੀਆਂ ਨੇ ਕੁਝ ਨਾ ਕੀਤਾ ਉਹਦੇ ਬਾਰੇ, ਕਿਸੇ ਨੇ ਕੁਝ ਨਾ ਕੀਤਾ, ਨਾ ਡੈਮੋਕ੍ਰੈਟਸ ਨੇ ਨਾ ਰਿਪਬਲਿਕਨ। ਔਰ ਫਿਰ ਦੋ ਬੰਦੇ ਸਨ ਸਾਊਦਰਨ ਕੈਲੀਫੋਰਨੀਆ ਦੇ, ਦੋਵੇਂ ਲਾਇਰ ਸੀਗੇ, ਤੇ ਉਹਨਾਂ ਨੇ ਇਹ ਬੀੜਾ ਚੁੱਕਿਆ ਵੀ ਇਹ ਬੜੀ ਗਲਤ ਗੱਲ ਆ, ਵੀ ਇਦਾਂ ਟੈਕਸ ਨਹੀਂ ਵਧਣੇ ਚਾਹੀਦੇ, ਵੀ ਕਿਸੇ ਦੀ ਕੀ ਗਲਤੀ ਹੈ, ਘਰ ਤੇ ਉਹਨੇ ਵੇਚਿਆ ਨਹੀਂ, ਇਨਕਮ ਤਾਂ ਰੁਕਵਾਈ ਕੋਈ ਨਹੀਂ, ਜੇ ਉਹਦੀ ਉੱਥੇ ਰਹਿ ਰਿਹਾ ਬੰਦਾ ਤੇ ਵੈਲਿਊ ਉਹਦੀ ਵੱਧ ਗਈ ਤੇ ਉਹਨੂੰ ਕੀ ਫਾਇਦਾ ਹੋ ਰਿਹਾ, ਫਿਰ ਹਾਲੇ ਤਾਂ ਉਹਨੇ ਵੇਚਿਆ ਨਹੀਂ ਘਰ, ਤੇ ਟੈਕਸ ਕਿਉਂ ਵਧੀ ਜਾਂਦੇ ਆ। ਸੋ ਉਸ ਟਾਈਮ ਤੇ ਇੱਕ ਪ੍ਰੋਪੋਜੀਸ਼ਨ ਆਈ ਸੀ, ਪ੍ਰੋਪੋਜੀਸ਼ਨ 13 ਉਹਨੂੰ ਕਹਿੰਦੇ ਆ, ਤੁਸੀਂ ਆਮ ਗੱਲ ਸੁਣੋਗੇ ਉਹਦੇ ਬਾਰੇ, ਪ੍ਰੋਪ 13 ਬਾਰ-ਬਾਰ ਉਹਦੀ ਗੱਲ ਹੁੰਦੀ ਜੀ। ਤੇ ਉਹਨੇ ਪ੍ਰੋਪ 13 ਨੇ ਪ੍ਰਪੋਜ਼ ਕੀਤਾ ਸੀ ਕਿ ਜਿਹੜੀ ਜਿੰਨਾ ਚਿਰ ਬੰਦਾ ਘਰ 'ਚ ਰਹਿ ਰਿਹਾ, ਜਿੰਨਾ ਚਿਰ ਉਹ ਆਪਣਾ ਘਰ ਨਹੀਂ ਵੇਚਦਾ, ਉਹਨਾਂ ਚ ਉਹਦੀ ਜਿਹੜੀ ਅਸੈਸਡ ਵੈਲਿਊ ਆ ਉਹ ਜ਼ਿਆਦਾ ਨਹੀਂ ਵਧਣੀ ਚਾਹੀਦੀ ਘਰ ਦੀ। ਤੇ ਉਹ ਤੇ ਲਿਮਿਟ ਲਾਤੀ ਸੀ ਕਿ ਹਰ ਸਾਲ 2% ਤੋਂ ਜ਼ਿਆਦਾ ਘਰ ਦੀ ਵੈਲਿਊ ਤੁਸੀਂ ਭਾਵੇਂ ਉਹ ਮਾਰਕੀਟ ਜੋ ਮਰਜ਼ੀ ਕਵੇ, ਤੁਸੀਂ ਲੱਖ ਦਾ ਘਰ ਲਿਆ ਸੀ, ਭਾਵੇਂ 4 ਲੱਖ ਦਾ ਹੋ ਜਾਵੇ, ਲੇਕਿਨ ਤੁਸੀਂ ਉਹਨੂੰ 2% ਕਰਕੇ ਹੀ ਵਧਾ ਸਕਦੇ ਆ, ਤੇ ਜ਼ਿਆਦਾ ਵਧਾ ਨਹੀਂ ਸਕਦੇ ਹਰ ਸਾਲ ਅਸੈਸਡ ਵੈਲਿਊ ਜਿਹਦੇ ਉੱਤੇ ਟੈਕਸ ਲੱਗਦਾ। ਤੇ ਨਾਲੇ ਟੈਕਸ ਲਿਮਿਟ ਕਰਤਾ ਸੀਗਾ ਵੀ 1.1% ਟੈਕਸ ਸੀਗਾ। ਮੁੜ ਕੇ ਹੋਰ ਕਈ ਜੁੜ ਜਾਂਦੇ ਆ, ਆਮ ਅੱਜ ਕੱਲ੍ਹ ਦੀ ਵੇਖੋਗੇ ਕੋਈ 1.25% ਆਪਣੀ ਸਟੇਟ 'ਚ ਟੈਕਸ ਹੁੰਦਾ ਘਰ ਉੱਤੇ ਰੀਅਲ ਸਟੇਟ ਪ੍ਰਾਪਰਟੀ। ਅੱਛਾ, ਉਸ ਵੇਲੇ ਇਹਨਾਂ ਦੋਵੇਂ ਪਾਰਟੀਆਂ ਨੇ ਇੰਨਾ ਰੌਲਾ ਪਾਇਆ, ਖਾਸ ਤੌਰ ਤੇ ਡੈਮੋਕ੍ਰੈਟਸ ਨੇ, ਕਿਉਂਕਿ ਕੰਟਰੋਲ ਸੀਗੇ, ਗਵਰਨਰ ਉਹ ਸੀਗਾ ਬਰਾਊਨ, ਤੇ ਡੈਮੋਕ੍ਰੈਟਸ ਅਸੈਂਬਲੀ ਨੂੰ ਕੰਟਰੋਲ ਕਰਦੇ ਸੀਗੇ, ਰਿਪਬਲਿਕਨ ਸੈਨੇਟ ਸੀਗੇ ਮੇਰੇ ਖਿਆਲ ਕਾਫੀ, ਪਰ ਰਿਪਬਲਿਕਨ ਕਾਫੀ ਪਾਵਰਫੁਲ ਹੁੰਦੇ ਸੀਗੇ। ਜਨਰਲੀ ਰਿਪਬਲਿਕਨਸ ਆਰ ਐਂਟੀ ਟੈਕਸ, ਤੇ ਉਹ ਨਹੀਂ ਸੀ ਚਾਹੁੰਦੇ, ਉਹ ਸਪੋਰਟ ਵਿੱਚ ਹੀ ਸੀਗੇ। ਲੇਕਿਨ ਹਰ ਕਿਸੇ ਨੂੰ ਫਿਕਰ ਸੀ, ਜਿਹੜਾ ਵੀ ਕੋਈ ਗਵਰਨਮੈਂਟ ਸੀਗਾ, ਵੀ ਇਹ ਤੇ ਟੈਕਸ ਬਹੁਤ ਘੱਟ ਜਾਊਗਾ, ਕੱਟਿਆ ਜਾਊਗਾ ਟੈਕਸ ਦਾ ਰੈਵਨਿਊ ਜੋ ਗਵਰਨਮੈਂਟ ਨੂੰ ਹੁੰਦਾ, ਤੇ ਸਾਡੇ ਲਈ ਬੜੀ ਮਾੜੀ ਗੱਲ ਆ। ਤੇ ਮੈਨੂੰ ਯਾਦ ਆ ਵੀ ਕਿੰਨਾ ਇਹਨਾਂ ਨੇ ਬੜੇ ਅਜੀਬੋ-ਗਰੀਬ ਵੀ ਜੀ ਇੱਥੇ ਸਭ ਕੁਝ ਬੰਦ ਹੋ ਜਾਣਾ, ਪੁਲਿਸ ਨਹੀਂ ਰਹਿ ਜਾਣੀ, ਫਾਇਰ ਸਿਸਟਮ ਬੰਦ ਹੋ ਜਾਣਾ, ਲਾਇਬ੍ਰੇਰੀਆਂ ਬੰਦ ਹੋ ਜਾਣਗੀਆਂ, ਕੁਝ ਨਹੀਂ ਰਹਿ ਜਾਣਾ ਸਟੇਟ 'ਚ। ਪਰ ਲੋਕਾਂ ਨੇ ਬੜੇ ਜ਼ੋਰ ਸ਼ੋਰ ਨਾਲ ਪਾਸ ਕਰਤੀ, ਔਰ ਉਹਦਾ ਇੰਨਾ ਸ਼ੌਕ ਲੱਗਾ ਕਿ ਉਸ ਤੋਂ ਬਾਅਦ 2 ਸਾਲ ਬਾਅਦ ਮੁੜ ਕੇ ਰੋਨਾਲਡ ਰੇਗਨ ਇਸ ਸਟੇਟ ਦਾ ਮੁੜ ਕੇ ਜਾ ਕੇ ਉਹਨੂੰ ਕੈਨੇਡੇਸੀ ਮਿਲਦੀ ਆ, ਫਿਰ ਪ੍ਰੈਜ਼ੀਡੈਂਟ ਬਣਦਾ ਆ। ਇਹ ਇੱਕ ਐਂਟੀ ਟੈਕਸ ਹਵਾ ਚੱਲੀ ਸੀ ਉਸ ਵੇਲੇ, ਮੁੜ ਕੇ ਕਈ ਹੋਰ ਸਟੇਟਾਂ ਨੇ ਵੀ ਉਹ ਲਾ ਪਾਸ ਕੀਤਾ। ਅੱਛਾ, ਇਹ ਹੈਗੀ ਬੈਕਗਰਾਊਂਡ। ਇਹ ਬੈਕਗਰਾਊਂਡ ਦਾ ਮਤਲਬ ਇਹ ਹੈ ਕਿ ਕੈਲੀਫੋਰਨੀਆ ਉੱਦਾਂ ਤੇ ਹਰ ਪਾਸਿਓਂ ਹਾਈ ਟੈਕਸ ਸਟੇਟ ਮੰਨੀ ਜਾਂਦੀ ਹੈ, ਲੇਕਿਨ ਜਦੋਂ ਪ੍ਰਾਪਰਟੀ ਟੈਕਸ ਦੀ ਗੱਲ ਹੁੰਦੀ ਆ, ਕੈਲੀਫੋਰਨੀਆ ਐਕਚੁਅਲੀ ਇਜ਼ ਅ ਲੋ ਸਟੇਟ ਇੱਕ ਪ੍ਰਾਪਰਟੀ ਟੈਕਸ ਦੇ ਵਿੱਚ ਬਾਕੀ ਸਟੇਟਾਂ ਨਾਲੋਂ। ਠੀਕ ਹੈ, ਤੁਹਾਡੇ ਘਰਾਂ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਨੇ, ਤਾਂ ਕਰਕੇ ਟੈਕਸ ਫਿਰ ਵੀ ਹਾਈ ਆ, ਲੇਕਿਨ ਪਰਸੈਂਟ ਬੇਸਿਸ ਤੇ ਕੈਲੀਫੋਰਨੀਆ ਦੀ ਪ੍ਰਾਪਰਟੀ ਟੈਕਸ ਇਜ਼ ਵਨ ਆਫ ਦ ਲੋਐਸਟ ਇਨ ਦ ਕੰਟਰੀ, ਤੇ ਉਹਦੇ ਕਰਕੇ ਪ੍ਰੋਪ 13 ਕਰਕੇ। ਅੱਛਾ, ਉਹਦੋਂ ਬਾਅਦ ਹਰ 10 ਸਾਲਾਂ ਬਾਅਦ ਫਿਰ ਇਹ ਜ਼ੋਰ ਲੱਗਦਾ ਹੈ, ਖਾਸ ਤੌਰ ਤੇ ਬਿਗ ਗਵਰਨਮੈਂਟ ਟਾਈਪ ਲੋਕਾਂ ਦਾ, ਖਾਸ ਤੌਰ ਤੇ ਡੈਮੋਕ੍ਰੈਟਿਕ ਪਾਰਟੀ ਦਾ, ਕਿ ਵੀ ਉਹਨੂੰ ਐਲੀਮੀਨੇਟ ਕਰੋ ਕੇ। ਤੇ ਹੁਣ ਲੇਟਲੀ ਜ਼ਿਆਦਾ ਕਰਨ ਲੱਗ ਪਏ, ਕਿਉਂਕਿ ਹੁਣ ਡੈਮੋਕ੍ਰੇਟ ਦੀ ਪਾਵਰ ਜ਼ਿਆਦਾ ਵੱਧ ਗਈ ਹੈ, ਸੋ ਦੇ ਆਰ ਡੂਇੰਗ ਇਟ ਆਲਮੋਸਟ ਐਵਰੀ ਈਅਰ। ਹਰ ਸਾਲ 2 ਸਾਲਾਂ ਬਾਅਦ ਕੋਈ ਨਾ ਕੋਈ ਗੱਲ ਆ ਜਾਂਦੀ ਹੈ। ਹੁਣ ਉਹਨਾਂ ਨਾਲ ਰਿਲੇਟਡ ਪ੍ਰੋਪੋਜੀਸ਼ਨ ਉਹਨੇ ਕਹੀ ਹੈ, ਇਹ ਹੈਗੀ ਆ ਪ੍ਰੋਪੋਜੀਸ਼ਨ 15 ਨੰਬਰ। 15 ਨੰਬਰ। ਤੇ ਮੇਰੇ ਖਿਆਲ ਚੰਗੀ ਗੱਲ ਹੋਵੇਗੀ ਕਿ ਜਿਹੜੇ ਆਪਣੇ ਸੁਣ ਰਹੇ ਨੇ ਕੋਈ ਨੋਟ ਕਰ ਲੈਣ, ਲਿਖ ਲੈਣ। ਵੈਸੇ ਤੇ ਹਰ ਕਿਸੇ ਕੋਲ ਬੈਲਟ ਆਏ ਹੋਣੇ ਆ ਮੇਲ 'ਚ ਹੁਣ ਤੱਕ, ਉਹ ਜਿਹੜੀ ਬੁੱਕ ਹੁੰਦੀ ਆ ਉਹਦੇ 'ਚ ਸਭ ਕੁਝ ਲਿਖਿਆ,
ਤੇ ਤੁਸੀਂ ਪੜ੍ਹ ਸਕਦੇ ਹੋ, ਪਰ ਮੈਂ ਅੱਜ ਕੋਸ਼ਿਸ਼ ਕਰੂੰਗਾ ਕਿ ਮੈਂ ਸੰਖੇਪ ਲਫ਼ਜ਼ਾਂ ਦੇ ਵਿੱਚ ਸਮਝਾ ਸਕਾਂ ਕਿ ਅਸਲ 'ਚ ਜਿਹੜੀ ਮੁੱਦੇ ਵਾਲੀ ਗੱਲ ਹੈ ਉਹ ਕੀ ਹੈ, ਕੋਰ ਗੱਲ ਆ, ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ। ਕਿਉਂਕਿ ਤੁਸੀਂ ਅਗਰ ਬੁੱਕ ਪਿਕ ਕਰੋ ਤੇ ਆਮ ਬੰਦਾ ਤੇ ਕਨਫਿਊਜ਼ ਹੋ ਜਾਂਦਾ ਇਹਨੂੰ ਵੇਖ ਕੇ, ਔਰ ਕਈ ਤੇ ਗੱਲਾਂ ਇਸ ਤਰੀਕੇ ਨਾਲ ਲਿਖੀਆਂ ਹੁੰਦੀਆਂ ਕਿ ਉਹ ਬੰਦੇ ਨੂੰ ਵਕੀਲ ਹੋਵੇ ਤਾਂ ਹੀ ਸਮਝ ਸਕਦਾ। ਸੋ ਤੇ ਮੈਂ ਉਹਨੂੰ ਸਿੰਪਲੀਫਾਈ ਕਰਕੇ ਕਹੂੰਗਾ। ਦੂਜੀ ਗੱਲ, ਮੈਂ ਇਹ ਕੋਸ਼ਿਸ਼ ਕਰੂੰਗਾ ਕਿ ਜਦੋਂ ਮੈਂ ਡਿਸਕ੍ਰਾਈਬ ਕਰਦਾ ਇਹਨਾਂ ਤਿੰਨਾਂ ਨੂੰ, ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਦੋਵੇਂ ਸਾਈਡ ਦਾ ਤੁਹਾਨੂੰ ਨਿਰਪੱਖ ਹੋ ਕੇ ਦੱਸਾਂ ਕਿ ਜਿਹੜੇ ਪੇਸ਼ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ ਤੇ ਕਿਉਂ ਤੁਹਾਨੂੰ ਸ਼ਾਇਦ ਯੈਸ ਵੋਟ ਕਰਨੀ ਚਾਹੀਦੀ ਹੈ। ਦੂਜੇ ਬੰਦੇ ਜਿਹੜੇ ਵਿਰੋਧ ਕਰ ਰਹੇ ਆ ਉਹ ਕਿਉਂ ਕਰ ਰਹੇ ਆ, ਤੇ ਯਾਨੀ ਕਿ ਇੱਕ ਸੈਂਟੈਂਸ, ਦੋ ਸੈਂਟੈਂਸ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਕਿਉਂ ਨਹੀਂ ਵੋਟ ਪਾਉਣੀ ਚਾਹੀਦੀ। ਈਦਰ ਵੇ, ਦੋਵੇਂ ਪਾਸੇ। ਤੇ ਬਾਅਦ ਚ ਅਗਰ ਤੁਸੀਂ ਮੇਰਾ ਪੁੱਛੋ ਕਿ ਤੇਰਾ ਕੀ ਖਿਆਲ ਹੈ, ਤਾਂ ਮੈਂ ਆਪਣਾ ਖਿਆਲ ਦੱਸਣ ਨੂੰ ਤਿਆਰ ਹਾਂ। ਪਰ ਪਹਿਲੀ ਗੱਲ ਚੰਗੀ ਹੈ ਕਿ ਨਿਰਪੱਖ ਹੋ ਕੇ ਪਹਿਲਾਂ ਆਪਾਂ ਨੂੰ ਸਮਝ ਲੱਗੇ ਜੀ, ਕਿਉਂਕਿ ਇਹ ਕਿਸੇ ਬੰਦੇ ਦੀ ਗੱਲ ਨਹੀਂ, ਕਿਸੇ ਪਾਰਟੀ ਦੀ ਗੱਲ ਨਹੀਂ, ਇੱਕ ਨੁਕਤੇ ਨੇ ਜਿਹੜੇ ਬੜੇ ਜ਼ਰੂਰੀ। ਅੱਛਾ, ਉਹ ਹੁਣ ਪ੍ਰੋਪੋਜੀਸ਼ਨ 15 ਇਹ ਕਹਿੰਦੀ ਹੈ ਕਿ ਉਹ ਜਿਹੜੀ ਲਿਮਿਟ ਲੱਗੀ ਹੈ ਟੈਕਸਿਸ ਉੱਤੇ ਉਦੋਂ ਦੀ, ਪ੍ਰੋਪ 13, ਇਹਨੂੰ ਕਮਰਸ਼ੀਅਲ ਪ੍ਰਾਪਰਟੀ ਉੱਤੋਂ ਉਤਾਰ ਦਿੱਤਾ ਜਾਵੇ। ਕਿ ਵੀ ਉਸ ਵੇਲੇ ਉਹਨਾਂ ਦਾ ਕਹਿਣ ਦਾ ਯਾਨੀ ਕਿ ਕਾਰਨ ਇਹ ਹੈ, ਉਹ ਕਹਿੰਦੇ ਵੀ ਉਸ ਵੇਲੇ ਸਾਰੀ ਜੀ ਗੱਲ ਤੇ ਸੀਗੀ ਪ੍ਰਾਈਵੇਟ ਪ੍ਰਾਪਰਟੀ ਬਾਰੇ, ਆਮ ਲੋਕਾਂ ਬਾਰੇ, ਤੇ ਪਰ ਜਿਹੜੀ ਕਮਰਸ਼ੀਅਲ ਪ੍ਰਾਪਰਟੀ ਹੈ ਉਹਨਾਂ ਨੂੰ ਵੀ ਬੜਾ ਫਾਇਦਾ ਹੈ। ਉਹ ਕਮਰਸ਼ੀਅਲ ਪ੍ਰਾਪਰਟੀ ਨੂੰ ਉੱਤੇ ਵੀ ਉਹੀ ਲਿਮਿਟ ਲਾਗੂ ਹੈ। ਤੇ ਸੋ ਇਹ ਪ੍ਰੋਪੋਜੀਸ਼ਨ ਕਹਿ ਰਹੀ ਹੈ ਕਿ ਕਮਰਸ਼ੀਅਲ ਪ੍ਰਾਪਰਟੀ ਜਿਹੜੀ ਆ, ਜਿਹਨੂੰ ਕੋਈ ਬਿਜ਼ਨਸ ਓਨ ਕਰਦੇ ਆ ਮੋਸਟ, ਜਾਂ ਬਿਜ਼ਨਸ ਰੈਂਟ ਕਰਦੇ ਆ, ਘਰ ਨਹੀਂ, ਤੇ ਨਾ ਘਰ ਨਾ ਅਪਾਰਟਮੈਂਟ, ਲੇਕਿਨ ਜਿਹੜੇ ਕਮਰਸ਼ੀਅਲ ਪ੍ਰਾਪਰਟੀਆਂ, ਉਹਨੂੰ ਅਪ ਟੂ 3 ਮਿਲੀਅਨ ਅਗਰ ਉਹਦੀ ਵੈਲਿਊ ਹੋਵੇ ਤੇ ਉਹਨੂੰ ਕੋਈ ਫਰਕ ਨਹੀਂ, ਪਹਿਲੀ ਬਣੀ ਲਿਮਿਟ ਹੀ ਚੱਲੇਗੀ। ਲੇਕਿਨ ਅਗਰ 3 ਮਿਲੀਅਨ ਤੋਂ ਉੱਤੇ ਆ ਤੇ ਉਹ ਹਰ ਸਾਲ, ਹਰ ਦੂਜੇ ਸਾਲ ਰੀਅਸੈਸ ਹੋਵੇ ਦੀ ਵੈਲਿਊ। ਸੋ ਇਹ ਬੇਸਿਕ ਕੁਐਸਚਨ ਹੈ। ਹਾਂਜੀ, ਤੇ ਹੁਣ ਜਿਹੜੇ ਲੋਕ ਇਹਦੇ, ਪਹਿਲਾਂ ਤਾਂ ਇੱਕ ਦੋ ਤਿੰਨ ਹੋਰ ਗੱਲਾਂ ਦੱਸ ਦਿੰਦਾ ਇਹਦੇ ਬਾਰੇ। ਅਗਰ ਇਹ ਪਾਸ ਹੋ ਜਾਂਦੀ ਆ ਤੇ ਇਹਦਾ ਇਫੈਕਟ ਇਹ ਹੋਣਾ ਕਿ ਜਿਹੜਾ ਟੈਕਸ ਵਧਣਾ ਹੈ ਇਹਦੇ ਕਰਕੇ ਸਟੇਟ ਆਫ ਕੈਲੀਫੋਰਨੀਆ, ਉਹ ਪਹਿਲਾਂ ਟੈਕਸ ਇੰਨਾ ਜ਼ਿਆਦਾ ਕਦੀ ਕੈਲੀਫੋਰਨੀਆ ਦੀ ਹਿਸਟਰੀ ਨਹੀਂ ਵਧਿਆ ਇੱਕੋ ਸਟੈਪ ਦੇ ਨਾਲ। ਸੋ ਇਟਸ ਬਿਗ, ਇਟਸ ਵੈਰੀ ਬਿਗ। ਤੇ 8 ਜਿਹੜੇ ਸਟੇਟ ਦਾ ਜਿਹੜੇ ਹੈਗੇ ਆ, ਆਪਣਾ ਸੈਕਟਰੀ ਆਫ ਸਟੇਟ, ਉਹਦਾ ਐਸਟੀਮੇਟ ਆ ਕਿ 8 ਤੋਂ 12.5 ਬਿਲੀਅਨ ਤੱਕ ਟੈਕਸ ਵੱਧ ਜਾਣਾ ਪਰ ਈਅਰ। ਤੇ ਸੋ ਦੂਜੇ ਬੰਨੇ ਉਹਦਾ ਕੀ ਫਰਕ ਪਵੇਗਾ, ਅਸਰ ਕੀ ਪਵੇਗਾ? ਜਿਹੜੇ ਯੈਸ ਵਾਲੇ ਆ ਉਹ ਤਾਂ ਕਹਿ ਰਹੇ ਨੇ ਕਿ ਜੇ ਹੁਣ ਤੁਸੀਂ ਸੋਚਦੇ ਆ ਅਗਰ ਇਸ ਬਾਰੇ, ਤੁਹਾਨੂੰ ਸੋਚਣਾ ਚਾਹੀਦਾ ਕਿ ਜੇ ਤੇ ਤੁਸੀਂ ਬਿਲੀਵ ਕਰਦੇ ਆ ਕਿ ਬਈ ਸਟੇਟ ਨੂੰ ਹੋਰ ਮਨੀ ਦੀ ਲੋੜ ਹੈ, ਯਾਨੀ ਟੈਕਸ ਤੇ ਤਾਂ ਵਧਾਈਦੇ ਆ ਜਦੋਂ ਤੁਹਾਨੂੰ ਕੋਈ ਲੋੜ ਹੋਵੇ ਤੇ ਟੈਕਸ ਵਧਾਈਦੇ ਆ, ਹਨਾ। ਤੇ ਤੁਸੀਂ ਕਹਿ ਸਕਦੇ ਆ ਵੀ ਹਾਂ ਵੀ ਸਟੇਟ ਨੂੰ ਟੈਕਸ ਦੀ ਲੋੜ ਆ, ਕਿਉਂਕਿ ਕਈ ਚੀਜ਼ਾਂ ਨੇ ਜਿੱਥੇ ਸਟੇਟ ਇਨਫ ਨਹੀਂ ਸਪੈਂਡ ਕਰ ਰਹੀ, ਜਿਵੇਂ ਸਕੂਲ ਹੋ ਗਏ ਜਾਂ ਲੋਕਲ ਗਵਰਨਮੈਂਟ ਦੇ ਜਿੰਨੇ ਵੀ ਫੰਕਸ਼ਨ ਹੈਗੇ ਆ, ਪੁਲਿਸ ਹੋ ਗਈ, ਫਾਇਰ ਹੋ ਗਿਆ, ਸਭ ਕੁਝ ਜੋ ਤੁਹਾਨੂੰ ਸਹੂਲਤਾਂ ਤੁਹਾਨੂੰ ਲੋਕਲ ਗਵਰਨਮੈਂਟ ਦਿੰਦੀ, ਇਹ ਚੀਜ਼ਾਂ ਨੇ ਜਿੱਥੇ ਆਮ ਤੌਰ ਤੇ ਟੈਕਸ ਸਪੈਂਡ ਹੁੰਦੇ ਲੋਕਲ ਤੇ ਸਟੇਟ। ਤੇ ਜੇ ਤੁਸੀਂ ਇਹ ਬਿਲੀਵ ਕਰਦੇ ਆ ਕਿ ਹਾਂ ਵੀ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਹੋਰ ਲੋੜ ਆ, ਤੇ ਫਿਰ ਤੁਸੀਂ ਯੈਸ ਇਹ ਤੇ ਤੁਹਾਨੂੰ ਕਰਨਾ ਚਾਹੀਦਾ, ਅਪਰੂਵ ਕਰੋ ਇਸ ਚੀਜ਼। ਤੁਸੀਂ ਇਹ ਵੀ ਬਿਲੀਵ ਕਰ ਸਕਦੇ ਆ ਕਿ ਬਈ ਜਿਹੜੇ ਬਿਜ਼ਨਸ ਆ ਉਹ ਇਨਫ ਨਹੀਂ ਟੈਕਸ ਪੇ ਕਰ ਰਹੇ, ਕਿਉਂਕਿ ਇਹਦਾ ਖਾਸ ਪੁਆਇੰਟ ਤੇ ਉਹੀ ਹੈ ਕਿ ਫਾਇਦਾ ਤੇ ਆਮ ਲੋਕਾਂ ਨੂੰ ਹੋਣਾ ਚਾਹੀਦਾ ਸੀ, ਬਿਜ਼ਨਸ ਨੂੰ ਕਿਉਂ ਹੋ ਰਿਹਾ, ਤੇ ਇਹਨੂੰ ਖਤਮ ਕਰੋ। ਅਗਰ ਤੁਸੀਂ ਇਸ ਚੀਜ਼ ਬਿਲੀਵ ਕਰਦੇ ਆ ਤੇ ਡੈਫੀਨਿਟਲੀ ਤੁਹਾਨੂੰ ਚਾਹੀਦਾ ਫਿਰ ਤੁਸੀਂ ਉੱਤੇ ਯੈਸ ਵੋਟ ਪਾ ਦਿਓ। ਜਿਹੜੇ ਨੋ ਵਾਲੇ ਆ ਉਹ ਤਾਂ ਆ ਕਿ ਤੁਹਾਨੂੰ ਵੇਖਣਾ ਪਵੇਗਾ ਕਿ ਅਸੀਂ ਇਸ ਸਟੇਟ ਦੇ ਵਿੱਚ ਆਲਰੇਡੀ ਕਿੰਨੇ ਕੁ ਟੈਕਸ ਪੇ ਕਰ ਰਹੇ ਹਾਂ। ਉਹ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਜਦੋਂ ਕਿਸੇ ਬਿਜ਼ਨਸ ਤੇ ਕੋਈ ਟੈਕਸ ਲੱਗੇ ਐਡੀਸ਼ਨਲ, ਬਿਜ਼ਨਸ ਦੇ ਲਈ ਉਹ ਇੱਕ ਐਕਸਪੈਂਸ ਹੈ ਜੀ। ਬਿਜ਼ਨਸ ਦੇ ਲਈ ਦੋ ਚੀਜ਼ਾਂ ਹੁੰਦੀਆਂ, ਨਫਾ ਨੁਕਸਾਨ ਦੇ ਪਿੱਛੇ ਹੀ ਬਿਜ਼ਨਸ ਚੱਲਦਾ ਹਰ ਕੋਈ। ਇੱਕ ਬੰਨੇ ਤੁਹਾਨੂੰ ਰੈਵਨਿਊ ਆਉਂਦਾ ਆ, ਦੂਜੇ ਬੰਨੇ ਤੁਹਾਨੂੰ ਐਕਸਪੈਂਸ ਪੂਰੇ ਕਰਨੇ ਪੈਂਦੇ ਆ, ਖਰਚੇ ਕਰਨੇ ਪੈਂਦੇ ਆ। ਜਿਹੜਾ ਟੈਕਸ ਹੈ, ਟੈਕਸ ਵੀ ਖਰਚਾ ਹੈ ਇੱਕ ਬਿਜ਼ਨਸ ਵਾਸਤੇ। ਔਰ ਹਰ ਬਿਜ਼ਨਸ ਅਗਰ ਤੁਸੀਂ ਉਹਦਾ ਕੋਈ ਐਕਸਪੈਂਸ ਵਧਾ ਦਿਓ ਤੇ ਉਹਨੇ ਕੋਸ਼ਿਸ਼ ਇਹੋ ਕਰਨੀ ਹੈ ਕਿ ਉਹਨੂੰ ਐਕਸਪੈਂਸ ਨੂੰ ਪੂਰਾ ਕਰਨ ਲਈ ਪ੍ਰਾਈਸਾਂ ਵਧਾਵੇ, ਕੀਮਤਾਂ ਵਧਾ ਦੇਵੇ। ਇਹ ਬਾਰ-ਬਾਰ ਪ੍ਰੂਵਨ ਚੀਜ਼ ਹੈ ਇਕਨੋਮੀ ਦੇ ਵਿੱਚ, ਇਕਨੋਮਿਸਟ ਇਕਨੋਮਿਕ ਸਾਇੰਸ ਵਿੱਚ, ਕਿ ਅਗਰ ਤੁਸੀਂ ਬਿਜ਼ਨਸ ਦਾ ਟੈਕਸ ਵਧਾਓਗੇ ਤੇ ਬਿਜ਼ਨਸ ਉਨੀਆਂ ਹੀ ਪ੍ਰਾਈਸਾਂ ਵਧਾ ਦੇਗਾ ਜਿੰਨੀਆਂ ਵਧਾ ਸਕਦਾ, ਨਹੀਂ ਤੇ ਆਊਟ ਆਫ ਬਿਜ਼ਨਸ ਹੋ ਜਾਏਗਾ। ਉਹਦੇ ਕੋਲ ਦੋ ਹੀ ਰਾਹ ਨੇ, ਜਾਂ ਤੇ ਬਿਜ਼ਨਸ ਪ੍ਰਾਈਸ ਵਧਾ ਕੇ ਆਪਣਾ ਘਾਟਾ ਨਫਾ ਉੱਥੇ ਕਾਇਮ ਰੱਖੇ ਤੇ ਜਾਂ ਆਊਟ ਆਫ ਬਿਜ਼ਨਸ। ਸੋ ਜਿਹੜੇ ਲੋਕੀ ਇਹਦੇ ਅਗੇਂਸਟ ਨੇ ਉਹ ਕਹਿੰਦੇ ਨੇ ਕਿ ਇਹ ਟੈਕਸ ਸਿਰਫ ਬਿਜ਼ਨਸ ਉੱਤੇ ਨਹੀਂ ਲੱਗਣਾ, ਇਹ ਤੁਹਾਡੇ ਸਾਰਿਆਂ ਤੇ ਲੱਗਣਾ, ਕਿਉਂਕਿ ਜਦੋਂ ਤੁਸੀਂ ਵਧਾਤਾ ਟੈਕਸ ਤੇ ਬਿਜ਼ਨਸ ਜਿਹੜੇ ਨੇ ਪ੍ਰਾਈਸਿਸ ਵਧਾ ਦੇਣਗੇ। ਬਿਲਕੁਲ। ਸੋ ਅਗਰ ਤੁਸੀਂ ਇਸ ਚੀਜ਼ ਨੂੰ ਬਿਲੀਵ ਕਰਦੇ ਆ ਵੀ ਹਾਂ ਇਹੋ ਗੱਲ ਹੋਣੀ ਆ, ਦੈਨ ਯੂ ਹੈਵ ਟੂ ਸਟਾਪ ਐਂਡ ਸੇ ਵੀ ਇਹ ਵਧਾਉਣ ਦਾ ਕਾਰਨ ਕੀ ਹੈ, ਮਨੀ ਜਾਣੀ ਕਿੱਥੇ ਹੈ, ਕਿਹੜੀ ਚੀਜ਼ ਕਿਉਂ ਜਾਣੀ ਹੈ। ਇਹ ਜਿਵੇਂ ਤੁਸੀਂ ਆਪਣਾ ਘਰ 'ਚ ਬਜਟ ਬਣਾਉਂਦੇ ਆ ਵੀ ਸੈਕਿੰਡ ਜੌਬ ਕਰਕੇ ਤੇ ਮੈਂ ਹੋਰ ਪੈਸੇ ਬਣਾ ਲਵਾਂ, ਉਹਦਾ ਕੋਈ ਕਾਰਨ ਹੁੰਦਾ
ਕਿ ਜੀ। ਵੀ ਸਾਨੂੰ ਪੈਸੇ ਬੱਚਿਆਂ ਲਈ ਚਾਹੀਦੇ ਆ ਜਾਂ ਕਾਰ ਲੈਣੀ ਆ ਜਾਂ ਕੁਝ ਵੀ ਸਮਝ ਲਓ। ਹਾਂਜੀ, ਸੋ ਯੂ ਬੈਟਰ ਥਿੰਕ ਵੀ ਕਿਹੜੀ 'ਚ ਇਹ ਪੈਸੇ ਲੱਗਣੇ ਤੇ ਕੀ ਉਹ ਚੀਜ਼ ਜਿਹੜੀ ਹੈ ਉਹ ਵਰਥਵਾਈਲ ਆ, ਚੰਗੀ ਆ, ਚਾਹੀਦੀ ਹੈ। ਤੇ ਸੋ ਦੂਜੀ ਤੁਹਾਨੂੰ ਇੱਕ ਹੋਰ ਵੀ ਗੱਲ ਸੋਚਣ ਦੀ ਲੋੜ ਹੈ ਅਗਰ ਤੁਸੀਂ ਇਹਦੇ ਅਗੇਂਸਟ ਵੋਟ ਪਾਉਣੀ ਹੈ, ਤੇ ਉਹ ਇਹ ਹੈ ਕਿ ਬਿਜ਼ਨਸ ਦੀ ਕੰਡੀਸ਼ਨ ਇਸ ਵੇਲੇ ਬਹੁਤ ਮਾੜੀ ਹੈ। ਆਪਾਂ ਬਹੁਤ ਸਭ ਮਾੜੀ, ਜਾਣਦੇ ਹਾਂ। ਬਹੁਤ ਮਾੜੀ। ਤੁਹਾਡੀ ਗੱਲ ਜਿੰਨੀ ਕਿ ਤੁਸੀਂ ਦੱਸੀ ਸਮਝ ਗਏ, ਮੈਂ ਹਾਂਜੀ। ਆਪਣੀ ਜੋ ਵੋਟ ਪਾਉਣੀ ਆ ਉਹਦੇ ਤੇ ਮੈਂ ਨੋ ਲਿਖਾ, ਕਿਉਂਕਿ ਜਿਸ ਤਰ੍ਹਾਂ ਤੁਸੀਂ ਸਮਝਾਇਆ ਆ, ਇੱਕ ਛੋਟਾ ਬਿਜ਼ਨਸ ਆ, ਬਹੁਤ ਛੋਟਾ ਕਾਰਨਰ ਤੇ ਸਟੋਰ ਆ, ਕਿਸੇ ਸਭ ਹੀ ਆ, ਉਹਦਾ ਜੋ ਵੀ ਰੈਂਟ ਹੋਊਗਾ, ਜਿੱਥੋਂ ਉਹਨੇ ਰੈਂਟ ਲਾਉਣਾ, ਉਹਦਾ ਰੈਂਟ ਵੱਧ ਜਾਣਾ ਜਦੋਂ ਟੈਕਸ ਵੱਧ ਗਿਆ। ਹਾਂਜੀ, ਉਹਨੇ ਫਿਰ ਇੱਕ ਸਭ ਆ ਜਿਹੜਾ ਉਹ $8-9 ਦਾ ਆਉਂਦਾ, ਉਹਨੇ 15-16 ਦਾ ਕਰਨਾ ਹੀ ਕਰਨਾ ਆ। ਠੀਕ ਹੈ। ਤੇ ਉਸ ਕਰਕੇ ਉਹ ਆਮ ਲੋਕਾਂ ਤੇ ਪੈਣਾ ਹੈ ਭਾਰ। ਜਿਹੜੀ ਗੱਲ ਧਮਾਈ ਜਾਂਦੀ ਆ ਵੀ ਬਿਜ਼ਨਸ ਵਾਲੇ ਟੈਕਸ ਨਹੀਂ ਦਿੰਦੇ, ਬਿਜ਼ਨਸ ਵਾਲਿਆਂ ਤੇ ਟੈਕਸ ਲੱਗੂਗਾ, ਇਹ ਗੱਲ ਆਮ ਲੋਕਾਂ ਦੇ ਦਿਮਾਗ 'ਚ ਪਾਈ ਜਾਂਦੀ, ਕਿਉਂਕਿ ਸਾਰੇ ਲੋਕੀ ਤਾਂ ਬਿਜ਼ਨਸ ਵਾਲੇ ਨਹੀਂ, ਸਾਰੇ ਲੋਕੀ ਤਾਂ ਕੰਮ ਕਰਾਂ ਵਾਲੇ ਆ ਅਸੀਂ। ਹਾਂਜੀ, ਸੋ ਜਿਹੜੇ ਲੋਕੀ ਉਹਨਾਂ ਦੇ ਜਿੰਨੀ ਵੋਟਰ ਹੈਗੇ ਆ, ਵੋਟਰਾਂ ਦੇ ਮਨਾਂ 'ਚ ਇਹੀ ਗੱਲ ਪਾਈ ਜਾਂਦੀ ਆ ਕਿ ਬਿਜ਼ਨਸ ਵਾਲਿਆਂ ਤੇ ਟੈਕਸ ਲਾਉਣਾ ਆ। ਸੋ ਬਿਜ਼ਨਸ ਵਾਲਿਆਂ ਨੇ ਤੁਹਾਡੇ ਤੇ ਸਾਡੇ ਤੇ ਟੈਕਸ ਲਾਉਣਾ ਆ, ਜਿਹਨੀ ਅਸੀਂ ਚੀਜ਼ ਖਰੀਦਣ ਜਾਣਾ ਹੈ। ਉਹ ਸੋ ਬਹੁਤ ਵੱਡੀ ਗੱਲ ਆ ਕਿ ਤੁਸੀਂ ਸੋਚ ਸਮਝ ਕੇ ਵੋਟ ਉੱਥੇ ਪਾਉਣੀ ਆ ਕਿ ਜਿਹੜਾ ਟੈਕਸ ਆ, ਕੈਲੀਫੋਰਨੀਆ ਦੀ ਗੱਲ ਕੀਤੀ ਆ, ਬਹੁਤ ਪੈਸਾ ਕੈਲੀਫੋਰਨੀਆ, ਬਹੁਤ ਟੈਕਸ ਆ। ਹਾਂਜੀ, ਕੈਲੀਫੋਰਨੀਆ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਕੈਲੀਫੋਰਨੀਆ ਜਿੰਨੀਆਂ 50 ਸਟੇਟਸ ਨੇ ਯੂਨੀਅਨ ਦੇ ਵਿੱਚ, ਉਹਨਾਂ ਚੋਂ ਕੈਲੀਫੋਰਨੀਆ ਮੇਰੇ ਖਿਆਲ ਨੰਬਰ 3 ਤੇ ਆਉਂਦਾ ਹਾਈ ਟੈਕਸਿਸ ਵਿੱਚ। ਜੀ ਜੀ ਜੀ, ਹਾਈ ਟੈਕਸ। ਦੋ ਹੀ ਸਟੇਟਸ ਵਿੱਚ ਟੈਕਸ, ਕਿਉਂਕਿ ਟੈਕਸ 3 ਤਰੀਕੇ ਦੇ ਹੁੰਦੇ ਆ, ਇੱਕ ਇਨਕਮ ਟੈਕਸ, ਇੱਕ ਸੇਲਸ ਟੈਕਸ ਤੇ ਤੀਜਾ ਪ੍ਰਾਪਰਟੀ ਟੈਕਸ। ਇਹ 3 ਮੇਨ ਟੈਕਸਿਸ। ਤੇ ਕੈਲੀਫੋਰਨੀਆ ਦਾ ਇਨਕਮ ਟੈਕਸ ਇਜ਼ ਵਨ ਆਫ ਦਾ ਹਾਈਐਸਟ, 11 ਤੋਂ ਲੈ ਕੇ 13% ਤੱਕ ਲੈ ਲੈਂਦੇ ਨੇ। ਤੇ ਜਿਹੜੀ ਸੇਲਸ ਟੈਕਸ ਹੈ, ਸੇਲਸ ਟੈਕਸ ਇਜ਼ ਵਨ ਆਫ ਦਾ ਹਾਈਐਸਟ, ਟਿਪਕਲੀ 9% ਦੇ ਨੇੜੇ ਤੇੜੇ ਹੁੰਦਾ ਹੈ। ਹਰ ਇੱਕ ਚੀਜ਼ ਅਸੀਂ ਬਾਏ ਕਰਦੇ ਹਾਂ ਟੈਕਸ ਦਿੰਦੇ ਆ ਜੀ। ਹਾਂਜੀ, ਤੇ ਤੀਜੀ ਜਿਹੜੀ ਪ੍ਰਾਪਰਟੀ ਟੈਕਸ ਆ ਉਹ ਇੱਥੇ ਵਾਜਿਬ ਹੈ ਕੈਲੀਫੋਰਨੀਆ 'ਚ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ। ਉਹ ਪ੍ਰੋਪੋਜੀਸ਼ਨ 13 ਕਰਕੇ ਆ, ਔਰ ਜਿਹੜੇ ਲੋਕ ਗਵਰਨਮੈਂਟ ਨੂੰ ਵਧਾਉਣਾ ਚਾਹੁੰਦੇ ਆ, ਵੱਡੀ ਕਰਨਾ ਚਾਹੁੰਦੇ ਆ, ਉਹਨਾਂ ਦੇ ਮਨ 'ਚ ਕਈ ਖਿਆਲ ਨੇ ਵੀ ਆਹ ਵੀ ਕੰਮ ਕਰਨਾ ਚਾਹੀਦਾ ਗਵਰਨਮੈਂਟ ਨੂੰ, ਆਹ ਵੀ ਕਰਨਾ ਚਾਹੀਦਾ ਆ, ਫਲਾਣੀ ਚੀਜ਼ ਦੀ ਲੋੜ ਆ, ਫਲਾਣੀ ਚੀਜ਼ ਦੀ ਲੋੜ ਆ, ਉਹਨਾਂ ਨੂੰ ਇੱਕੋ ਰਾਹ ਦਿਸਦਾ ਵੀ ਪ੍ਰਾਪਰਟੀ ਟੈਕਸ ਜ਼ਰੂਰ ਵਧਾਓ, ਕਿਸੇ ਤਰੀਕੇ ਨਾਲ ਪ੍ਰਾਪਰਟੀ ਟੈਕਸ ਜ਼ਰੂਰ ਵਧਾਓ। ਸੋ ਇਹ ਜ਼ੋਰ ਲੱਗਾ ਹੀ ਰਹਿੰਦਾ ਹੈ। ਇਹ ਪਹਿਲਾਂ ਵੀ ਕੋਈ ਨਾ ਕੋਈ ਚੀਜ਼ 'ਚ ਸਾਰੇ ਗੱਲ ਕੋ ਆ ਜਾਂਦੀ ਆ, ਹੁਣ ਵੀ ਉਹੀ ਆ। ਤੇ ਤੁਹਾਨੂੰ ਵੇਖਣਾ ਪਏਗਾ ਕਿ ਕੀ ਅਸੀਂ ਆਲਰੇਡੀ ਟੈਕਸ ਨਹੀਂ ਸਪੈਂਡ ਕਰਦੇ ਇਨਫ, ਜੇ ਤੇ ਨਹੀਂ ਕਰਦੇ, ਜਾਂ ਤੁਸੀਂ ਸੋਚਦੇ ਆ ਵੀ ਹਾਂ ਵੀ ਨਹੀਂ ਫਲਾਣੀ ਚੀਜ਼ ਕਿਉਂ ਨਹੀਂ ਹੋ ਰਹੀ, ਆਪਾਂ ਨੂੰ ਪੈਸਿਆਂ ਦੀ ਲੋੜ ਆ। ਸੋ ਇਹੋ ਹੀ ਤੁਹਾਨੂੰ ਸੋਚਣ ਦੀ ਲੋੜ ਹੈ। ਮੇਰਾ ਆਪਣਾ ਪਰਸਨਲ ਖਿਆਲ ਜੋ ਤੁਸੀਂ ਕਹਿ ਰਹੇ ਹੋ, ਮੇਰਾ ਤੁਹਾਡੇ ਨਾਲ ਰਲਦਾ ਕਿ ਮੇਰਾ ਨਹੀਂ ਖਿਆਲ ਮੈਂ ਕੋਈ ਏਡੀ ਵੱਡੀ ਲੋੜ ਨਹੀਂ ਵੇਖ ਰਿਹਾ ਜਿੱਥੇ ਕਿ ਲੋੜ ਹੈ। ਅੱਛਾ, ਇੱਕ ਗੱਲ ਇਹਦੀ ਹੋਰ ਵੀ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਬੈਕਗਰਾਉਂਡ ਦੱਸ ਕੇ, ਪ੍ਰੋਪੋਜੀਸ਼ਨ 13 ਨੂੰ ਐਲੀਮੀਨੇਟ ਕਰਨ ਤੇ ਹਮੇਸ਼ਾ ਹੀ ਜ਼ੋਰ ਲੱਗਾ ਰਿਹਾ। ਇੱਕ ਲੋਕਾਂ ਨੂੰ ਖਦਸ਼ਾ ਇਹ ਵੀ ਹੈ ਕਿ ਅਗਰ ਇਹ ਪਾਸ ਹੋ ਗਈ ਤੇ ਫਿਰ ਗਾਂ ਇਹਨਾਂ ਨੇ ਜਿਹੜੀ ਬਾਕੀ ਦੀ ਵੀ ਲਾਰੇ ਘਰਾਂ ਉੱਤੇ ਉਹ ਵੀ ਮੁਕਾ ਦੇਣੀ ਆ। ਬਿਲਕੁਲ। ਸੋ ਇਹ ਇੱਕ ਫਿਕਰ ਹੀ ਆ ਲੋਕਾਂ ਨੂੰ। ਇਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ ਕਿ ਹਾਂ ਪੱਕੀ ਗੱਲ ਹੈ, ਲੇਕਿਨ ਇਹ ਫਿਕਰ ਜ਼ਰੂਰ ਹੈਗਾ। ਕਿ ਮੈਂ ਕਹਾਂਗਾ ਕਿ ਵੀ ਹਾਂ ਵਾਕਈ ਇਹ ਗੱਲ ਤਾਂ ਜ਼ਰੂਰ ਹੈ ਕਿ ਪ੍ਰੋਪੋਜੀਸ਼ਨ 13 ਦੇ ਮਗਰ ਪਏ ਹੀ ਰਹਿੰਦੇ ਆ। ਐਵਰੀ ਫਿਊ ਇਅਰਸ ਕੋਈ ਨਾ ਕੋਈ ਗੱਲ ਆ ਹੀ ਜਾਂਦੀ ਹੈ ਇਹੋ ਜਿਹੀ। ਜੀ ਜੀ ਜੀ, ਬਿਲਕੁਲ ਖਿਆਲ ਕਰਨਾ ਚਾਹੀਦਾ। ਖਿਆਲ ਰੱਖਣਾ ਚਾਹੀਦਾ। ਬਿਲਕੁਲ। ਤੇ ਸਰੋਤਿਓ, ਤੁਸੀਂ ਜਿਹੜੀ ਪ੍ਰੋਪੋਜੀਸ਼ਨ 15 ਦੀ ਗੱਲ ਤੁਹਾਡੇ ਨਾਲ ਕੀਤੀ ਆ, ਉਹ ਇਹ ਨਾ ਸਮਝਿਓ ਵੀ ਸ਼ਾਇਦ ਆਪਾਂ ਕਿਸੇ ਗਰੋਸਰੀ ਵਾਲੇ ਸਟੋਰ ਤੇ ਜਾਂਦੇ ਆ, ਸ਼ਾਇਦ ਉਹਦੇ ਤੇ ਲੱਗੂਗਾ, ਜਾਂ ਕੋਈ ਕਾਸਟਕੋ ਦੀ ਬਿਲਡਿੰਗ ਆ, ਵਾਲਮਾਰਟ ਦੀ ਬਿਲਡਿੰਗ ਆ, ਉਹਦੇ ਤੇ ਲੱਗਣਾ। ਉਹਨੇ ਸੌਦਾ ਮਹਿੰਗਾ ਕਰਕੇ ਸਾਤੋਂ ਟੈਕਸ ਕੱਢਣਾ ਆ। ਜੇ ਉਹ ਰੀਜ਼ਨੇਬਲ ਹੋਣਗੇ, ਉਹ ਰੀਜ਼ਨੇਬਲ ਉਹਨਾਂ ਦਾ ਟੈਕਸ ਹੋਊਗਾ, ਤੇ ਸ਼ਾਇਦ ਸਾਨੂੰ ਚੀਜ਼ਾਂ ਵੀ ਰੀਜ਼ਨੇਬਲ ਮਿਲਦੀਆਂ ਰਹਿਣਗੀਆਂ। ਸੰਦੀਪ ਸਿੰਘ ਜੀ, ਤੁਹਾਡਾ ਤਾਂ ਨਹੀਂ ਸਵਾਲ ਕੋਈ? ਹਾਂਜੀ ਹਾਂਜੀ ਹਾਂਜੀ, ਮੇਰਾ ਤੇ ਐਕਚੁਅਲੀ ਮੈਂ ਸੋਚ ਰਿਹਾ ਸੀਗਾ ਕਿ ਐਕਚੁਅਲੀ ਗਵਰਨਮੈਂਟ ਨੇ ਇਹਦੇ ਵਿੱਚੋਂ ਤੁਹਾਡੇ ਤੋਂ ਦੋਹਰੀ 13 ਵਾਰ ਟੈਕਸ ਲੈ ਲੈਣਾ। ਉਹ ਇਸ ਤਰ੍ਹਾਂ ਜੀ, ਤੁਹਾਡਾ ਪ੍ਰਾਪਰਟੀ ਟੈਕਸ ਵਧਿਆ, ਪ੍ਰਾਪਰਟੀ ਟੈਕਸ ਦੇ ਨਾਲ ਜਿਹੜਾ ਉੱਥੇ ਰੈਂਟਰ ਆ, ਉਹਨੇ ਆਪਣੀ ਜਿਹੜੀ ਪ੍ਰੋਡਕਟ ਵੇਚ ਰਿਹਾ ਉਹਦਾ ਟੈਕਸ, ਉਹਦਾ ਜਿਹੜਾ ਪ੍ਰਾਈਸ ਉਹ ਵਧਾਉਣੀ ਆ। ਜਦੋਂ ਉਹਦੀ ਪ੍ਰਾਈਸ ਦੀ ਟਿਕਟ ਇੱਕ ਰਸੀਦ ਦੀ ਅਮਾਊਂਟ ਵਧਣੀ ਆ, ਉਹਦੇ ਉੱਤੇ ਜਿਹੜਾ ਟੈਕਸ ਆ ਉਹ ਵੱਧ ਜਾਣਾ। ਉਹ ਜਿਹੜਾ ਟੈਕਸ ਵਧਿਆ ਉਹ ਵੀ ਗਵਰਨਮੈਂਟ ਨੂੰ ਜਾਣਾ। ਹੁਣ ਜੇ ਉਹ ਚੀਜ਼ ਮਹਿੰਗੀ ਹੋ ਗਈ ਤੇ ਉਹ ਅਫੋਰਡ ਕਰਨ ਲਈ ਉੱਥੇ ਦੀਆਂ ਜਿਹੜੀਆਂ ਲੋਕਲ ਵੇਜਸ ਨੇ ਉਹ ਵਧਾਉਣੀਆਂ ਪੈਣਗੀਆਂ, ਫਿਰ ਗਵਰਨਮੈਂਟ ਦੁਬਾਰਾ ਟੈਕਸ ਗਿਆ ਕਿ ਹੁਣ ਪੇਰੋਲ ਦਾ ਚੈੱਕ ਵੱਧ ਗਿਆ, ਫਿਰ ਟੈਕਸ ਗਿਆ। ਉਹ ਗੱਲ ਆ ਜੀ ਕਿ ਉਹਨਾਂ ਨੇ ਸਿਰਫ ਇੱਕ ਟੈਕਸ ਨਹੀਂ ਵਧਾਉਣਾ ਤੁਹਾਡੇ ਤੇ। ਜਦੋਂ ਤੁਹਾਡੀ ਪ੍ਰਾਪਰਟੀ ਟੈਕਸ ਵੱਧ ਗਿਆ, ਉਹਨਾਂ ਨੇ 3-3 4-4 ਜਗ੍ਹਾ ਕੁੰਡੀਆਂ ਲਾਉਣੀਆਂ ਵਾ। ਇਸ ਕਰਕੇ ਇਹ ਆ ਕਿ ਤੁਸੀਂ ਸਿਰਫ ਕੰਮ ਕਰੀ ਜਾਓ ਤੇ ਉਹਨਾਂ ਦੀ ਗੋਲਕ 'ਚ ਪੈਸੇ ਪਾਈ ਜਾਓ। ਤੇ ਇਹ ਹੁੰਦਾ ਜੀ, ਕਿਉਂਕਿ ਜੇ ਉਹਨਾਂ ਦੇ ਜੇ ਕਿਤੇ ਹੋਰ ਟੈਕਸ ਕੋਈ ਵਧਾਉਂਦੇ, ਉਹ ਇੱਕ ਟੈਕਸ ਵਧਣਾ ਸੀ। ਜਿਹੜਾ ਪ੍ਰਾਪਰਟੀ ਟੈਕਸ ਹੈ ਬਹੁਤ ਇੰਪੋਰਟੈਂਟ ਹੈ।
ਇਹ ਕਿਉਂ ਵੱਧਦਾ? ਨਾਲੇ ਪ੍ਰਾਪਰਟੀ ਦੇ ਨਾਲ ਆਪਾਂ ਪਹਿਲਾਂ ਵੀ ਕਿਤੇ ਡਿਸਕਸ ਕਰ ਚੁੱਕੇ ਹਾਂ ਕਿ ਪ੍ਰਾਪਰਟੀ ਦੇ ਨਾਲ ਇੱਕ ਪਾਰਟੀ ਜਿਹੜੀ ਆ ਉਹ ਕਿਉਂ ਭਿੜਦੀ ਰਹਿੰਦੀ ਆ, ਉਹਨੂੰ ਕਿਉਂ ਮਾੜੀਆਂ ਲੱਗਦੀਆਂ ਕਿ ਲੋਕਾਂ ਕੋਲ ਪ੍ਰਾਪਰਟੀਆਂ ਨੇ। ਤੇ ਹਾਂਜੀ, ਇਹ ਆਪਣਾ ਦੇਖਣਾ ਉਹਨਾਂ ਦੇ ਲੀਡਰਾਂ ਕੋ ਖੁਦ ਕੋ ਬਹੁਤ ਹੈਗਾ, ਪਰ ਲੋਕਾਂ ਦੇ ਮਨਾਂ 'ਚ ਇਹ ਪਾਉਂਦੇ ਆ ਕਿ ਅਸੀਂ ਗਰੀਬ ਆ। ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਉਹ ਗੱਲ ਉਹੀ ਹੈ ਜੀ ਕਿ ਆਪਣਾ ਜਿਹਨਾਂ ਦੇ 3-3 4-4 ਘਰ ਆ ਜੀ, ਉਹ ਪਿਛਲੀ ਵਾਰ ਕਹਿੰਦੇ ਸੀ ਮੈਂ ਤਾਂ ਬਰੋਕ ਹੋ ਗਈ ਆ ਤੇ ਮੈਂ ਤਾਂ ਲੁੱਟੀ ਗਈ ਆ। ਤੇ ਇਸ ਕਰਕੇ ਜਿਹਨਾਂ ਦੇ ਮਿਲੀਅਨ ਅਕਾਊਂਟਾਂ 'ਚ ਪੈਸੇ ਹੁੰਦੇ, ਉਹ ਕਹਿੰਦੇ ਗਰੀਬ ਆ ਅਸੀਂ, ਤੇ ਉਹਨਾਂ ਨੇ ਗਰੀਬ ਦੇਖੇ ਨਹੀਂ ਆ। ਇਸ ਕਰਕੇ ਆਪਾਂ ਨੂੰ ਜਦੋਂ ਅਸੀਂ ਵੋਟ ਪਾਉਣੇ ਆ, ਸਾਨੂੰ ਤਾਈਓ ਕਹਿੰਦੇ ਕਿ ਪ੍ਰੋਪੋਜ਼ੀਸ਼ਨਾਂ, ਮੈਨੂੰ ਲੱਗਦਾ ਕਈਆਂ ਨੂੰ ਇਹੋ ਜਿਹੀਆਂ ਗੱਲਾਂ ਨਾ ਬਹੁਤ ਬੋਰਿੰਗ ਲੱਗਦੀਆਂ ਵਾ ਕਿ ਆ ਕੀ ਗੱਲਾਂ ਕਰੀਆਂ, ਪ੍ਰੋਪੋਜ਼ੀਸ਼ਨ ਆ ਕੀ ਆ, ਟੈਕਸ ਵੱਧ ਗਿਆ ਫਿਰ ਕੀ ਹੋ ਗਿਆ, ਕੰਮ ਕਰੀ ਜਾਂਦੇ ਦਈ ਜਾਂਦੇ ਆ। ਤੇ ਪਰ ਇਹ ਆ ਜੀ ਕਿ ਇਹ ਤੁਸੀਂ ਨਾ ਆਪਣਾ ਗਾਂ ਆਪਣੇ ਨਿਆਣਿਆਂ ਲਈ ਉਹਨਾਂ ਨੂੰ ਸਿਰਫ ਇੱਕ ਤੁਸੀਂ ਕੰਮ ਕਰਨ ਵਾਲੀ ਮਸ਼ੀਨ ਛੱਡ ਕੇ ਚਲ ਜਾਓਗੇ। ਇਹ ਗਵਰਨਮੈਂਟਾਂ ਨੇ ਉਹਨਾਂ ਨੂੰ ਬਸ ਨੋਚ ਕੇ ਨਾ ਉਹਨਾਂ ਤੋਂ ਲਈ ਜਾਣੇ ਪੈਸੇ। ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਇਹ ਪ੍ਰੋਪੋਜ਼ੀਸ਼ਨ ਜਿਹੜੇ ਹੁੰਦੇ ਉਹਨਾਂ ਨੂੰ ਬਹੁਤ ਧਿਆਨ ਨਾਲ ਰੱਖੋ, ਕਿਉਂਕਿ ਇਹ ਡਾਇਰੈਕਟ ਆਪਣੇ ਨਿਆਣਿਆਂ ਨੂੰ ਅਫੈਕਟ ਕਰਦੇ ਨੇ। ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ, ਤੁਹਾਡੇ ਇੱਥੇ ਬਿੱਲ ਪਾਸ ਹੋਇਆ ਸੀਗਾ ਜੀ SB 145। ਇਹ ਹਾਂਜੀ, ਤੇ ਇਹ ਹੁਣ ਮੈਂ ਜਦੋਂ ਤੁਹਾਨੂੰ ਕਹਿ ਦਿੰਦਾ SB 145 ਤੇ ਤੁਸੀਂ ਕਹਿਣਾ ਕਿ ਇਹ ਕੀ ਆ ਇਹ, ਤੇ ਇਹ ਕਿਹੜਾ ਬਿੱਲ ਆ? ਇਹ ਜੀ ਤੁਹਾਡੇ ਇਹਨੇ ਪਾਸ ਕੀਤਾ ਸੀਗਾ, ਤੁਹਾਡੇ ਗਵਰਨਰ ਨੇ ਕੀਤਾ ਸੀਗਾ, ਅਪਰੂਵਡ ਬਾਏ ਗਵਰਨਰ ਸਤੰਬਰ 11 ਨੂੰ 2020 ਨੂੰ। ਤੇ ਹਾਂਜੀ, ਤੇ ਇਹ ਹੈਗਾ ਜੀ, ਇਹਦੇ ਵਿੱਚ ਜਿਹੜਾ ਤੁਹਾਡੇ ਇੱਥੇ ਸੈਕਸ ਅਫੈਂਡਰਸ ਹੁੰਦੇ ਆ, ਜਿਹੜੇ ਨਾਬਾਲਗਾਂ ਦੇ ਨਾਲ ਗਲਤ ਕੰਮ ਕਰਦੇ ਆ, ਉਹਨਾਂ ਦੀ ਬਿੱਲ ਆ। ਤੇ ਉਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਕਰ ਦਿੱਤਾ ਕਿ ਜਿਹੜਾ ਸੈਕਸ ਅਫੈਂਡਰ ਕੈਲੀਫੋਰਨੀਆ 'ਚ ਹੋਊਗਾ, ਉਹਨਾਂ ਨੂੰ ਇਸ ਵੇਲੇ ਉਹਨਾਂ ਨੂੰ ਰਜਿਸਟਰ ਕਰਨਾ ਪੈਂਦਾ। ਜੇ ਉਹ ਮੂਵ ਹੁੰਦੇ ਆ, ਉਹਨਾਂ ਜੇ ਕਿਤੇ ਸਕੂਲ ਦੇ ਲਾਗੇ ਰਹਿ ਨਹੀਂ ਸਕਦੇ, ਉਹ ਜਿੱਥੇ ਬੱਚੇ ਕੰਮ ਕਰਦੇ ਉੱਥੇ ਉਹ ਕੰਮ ਨਹੀਂ ਕਰ ਸਕਦੇ ਕਿਉਂਕਿ ਉਹ ਰਜਿਸਟਰਡ ਨੇ। ਪਰ ਇਹਦੇ ਵਿੱਚ ਉਹਨਾਂ ਨੇ ਕੀ ਐਗਜ਼ੈਂਪਸ਼ਨ ਪਾ ਦਿੱਤੀ ਆ ਕਿ ਜਿਹੜਾ ਸੈਕਸ ਅਫੈਂਡਰ ਆ, ਜਿਹੜਾ ਉਹਦਾ ਵਿਕਟਮ ਆ, ਜੇ ਉਹਨਾਂ ਦਾ 10 ਸਾਲ ਤੋਂ ਉਹਨਾਂ ਦਾ ਘੱਟ ਦਾ ਵੱਧ ਦਾ ਡਿਫਰੈਂਸ ਆ, ਤੇ ਉਹਨਾਂ ਨੂੰ ਉਹ ਰਜਿਸਟਰ ਨਹੀਂ ਕਰਾਉਣਾ ਪਊਗਾ। ਕਿੱਡਾ ਵੱਡਾ ਇਹ ਕਹਿੰਦੇ ਪਾ ਦਿੱਤਾ। ਨਾਲੇ ਕਿੰਨਾ ਕੁ ਜ਼ਰੂਰੀ ਸੀਗਾ ਇਹ ਕਿ ਤੁਸੀਂ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਲੀਗਲ ਕਰੀ ਜਾਂਦੇ ਹੋ। ਇੱਕ ਜਿਹੜੀ ਕ੍ਰਿਮੀਨਲ ਇੱਕ ਹੈਗੀ ਆ ਕ੍ਰਾਈਮ ਆ, ਤੁਸੀਂ ਕ੍ਰਾਈਮ ਲੀਗਲ ਕਰ ਦਿੱਤਾ। ਤੇ ਸਾਨੂੰ ਕਿੰਨਿਆਂ ਨੂੰ ਇਹ ਪਤਾ ਹੋਊਗਾ? ਅਸੀਂ ਕਦੀ ਆਪਾਂ ਇਹ ਕਦੀ ਸੋਚਿਆ ਕਿ ਨਾਲੇ ਇਹ ਦੇਖ ਲਓ ਜੀ, ਇਹ ਪਾਸ ਹੋ ਗਿਆ, ਪਰ ਤੁਹਾਡੀ ਜਿਹੜੀ ਪੰਜਾਬੀ ਬੋਲੀ ਸੀ ਉਹ ਵੀਟੋ ਹੋ ਗਈ ਸੀਗੀ। ਇਹ ਤੁਹਾਡੀ ਪਾਰਟੀਆਂ ਤਾਂ ਮੈਂ ਵੀ ਕਹਿੰਦਾ ਹੁੰਦਾ ਕਿ ਤੁਸੀਂ ਮੁੱਦੇ ਦੇਖਿਆ ਕਰੋ। ਇਹ ਨਾ ਦੇਖੋ ਤੇ ਕੁਰਸੀ ਤੇ ਕੌਣ ਬੈਠਾ, ਇਹ ਦੇਖੋ ਕਿ ਉਹ ਮੁੱਦੇ ਕਿਹੋ ਜਿਹੇ ਗਾਂ ਲਿਆਉਂਦੇ ਤੇ ਕਿਹੋ ਜਿਹੇ ਪਾਸ ਕਰਦੇ ਆ। ਤੇ ਉਹਨਾਂ ਨੇ ਬੇਸਿਕਲੀ ਜਿਹੜੀ ਅੰਡਰ ਏਜ ਜਿਹੜੀ ਸੈਕਸ ਅਫੈਂਡਰਸ ਆ, ਜਿਹੜੇ ਅੰਡਰ ਏਜ ਨੂੰ ਬੱਚਿਆਂ ਨੂੰ ਜਿਹੜਾ ਗਲਤ ਕੰਮ ਕਰਦੇ, ਉਹਨਾਂ ਨੂੰ ਲੀਗਲਾਈਜ਼ ਕਰ ਦਿੱਤਾ ਉਹਨਾਂ ਨੂੰ। ਜੀ ਜੀ, ਮੈਂ ਇਹ 'ਚ ਇੱਕ ਗੱਲ ਥੋੜੀ ਜਿਹੀ ਕਰੈਕਟ ਕਰਨੀ ਚਾਹੁੰਦਾ ਭਾਜੀ ਜੀ। ਇੱਕ ਤੇ ਉਹਨਾਂ ਨੇ ਨਹੀਂ ਕਿ ਤੁਸੀਂ ਪਹਿਲੀ ਵਾਰੀ ਸਹੀ ਗੱਲ ਕਹੀ ਹੈ ਕਿ ਉਹਨਾਂ ਨੇ ਉਹਨਾਂ ਨੂੰ ਜਿਹੜੀ ਰਜਿਸਟਰ ਹੋਣ ਦੀ ਲੋੜ ਸੀ ਉਹ ਮੁਕਾਤੀ, ਲੇਕਿਨ ਉਹਨੂੰ ਲੀਗਲ ਨਹੀਂ ਕਰ ਦਿੱਤਾ। ਉਹ ਹਾਲੇ ਵੀ ਕ੍ਰਾਈਮ ਹੈ, ਸਿਰਫ ਉਹਨੂੰ ਹਾਂਜੀ ਇੱਥੇ ਲਿਖਿਆ ਹੈ ਮੈਂਡੇਟਰੀ ਰਜਿਸਟ੍ਰੇਸ਼ਨ ਅੰਡਰ ਐਕਟ ਪਰਸਨ ਕਨਵਿਕਟਡ ਆਫ ਸਰਟਨ offenses involving minor if person is not more than 10 years older than minor if that offense is only and one required person to register। ਤੇ ਠੀਕ ਹੈ ਨਾ ਜੀ। ਫਿਰ ਜੇ ਤੁਸੀਂ ਰਜਿਸਟਰ ਨਹੀਂ ਕਰਦੇ ਹੋ, ਤੁਹਾਨੂੰ ਪਤਾ ਨਹੀਂ ਤੁਹਾਡੇ ਲਾਗੇ ਜਿਹੜਾ ਤੁਹਾਡਾ ਬੇਬੀ ਸਿਟਰ ਆ ਉਹ ਤੁਹਾਡਾ ਬੇਬੀ ਸਿਟਰ ਆ, ਉਹ ਕੀ ਕਹਿੰਦੇ ਸੈਕਸ ਅਫੈਂਡਰ ਆ। ਤੁਹਾਡੇ ਜਿਹੜਾ ਬੱਸ ਡਰਾਈਵਰ ਆ ਤੁਹਾਡੇ ਸਕੂਲ ਦਾ, ਉਹ ਸੈਕਸ ਅਫੈਂਡਰ ਆ। ਜਿਹੜਾ ਸੈਨੇਟਰ ਜਿਹੜਾ ਕੰਮ ਕਰ ਰਿਹਾ ਸਕੂਲ ਵਿੱਚ ਜਾਂ ਟੀਚਰ ਆ, ਜਾਂ ਉਹ ਸੈਕਸ ਅਫੈਂਡਰ ਆ। That's basically legalizing it. Well, yeah, ਤੁਸੀਂ ਕਹਿ ਸਕਦੇ ਹੋ, ਪਰ ਮੇਰਾ ਕਹਿਣ ਦਾ ਮਤਲਬ ਵੀ ਅਗਰ ਕੋਈ ਇਹੋ ਜਿਹਾ ਕ੍ਰਾਈਮ ਕਮਿਟ ਕਰੇ ਤੇ ਉਹ still a crime, will still be prosecuted. Yeah, it's still a crime. ਹਾਂਜੀ, still a crime. I don't agree with it. ਗੱਲ ਗਲਤ ਹੈ, ਨਹੀਂ ਕਰਨੀ ਚਾਹੀਦੀ ਸੀ ਇਹਨਾਂ ਨੂੰ। ਬੜੀ ਅਜੀਬੋ-ਗਰੀਬ ਗੱਲ ਹੈ ਵੀ ਜਿਵੇਂ ਤੁਸੀਂ ਕਿਹਾ ਵੀ ਲੋੜ ਕੀ ਸੀ ਕਰਨ ਦੀ। ਲੋੜ ਇਹੋ ਹੀ ਆ ਵੀ ਜਿਹੜੇ ਲੋਕ ਸਪੋਰਟ ਕਰਦੇ ਆ, ਹਾਂਜੀ ਜਿਹੜੇ ਲੋਕ ਉਹਨਾਂ ਨੂੰ ਸਪੋਰਟ ਕਰਦੇ, ਉਹਨਾਂ ਨੂੰ ਪੁਸ਼ ਕਰਦੇ ਇਹੋ ਜਿਹੇ ਕੰਮਾਂ ਤੇ ਇਹੋ ਜਿਹੇ ਲੋਕ ਉਹਨਾਂ ਨੂੰ ਸਪੋਰਟ ਕਰਦੇ ਆ। ਇੱਥੋਂ ਇਹ ਸਾਬਤ ਹੁੰਦਾ। ਹਾਂਜੀ, ਕਿਉਂਕਿ ਲੋੜ ਕੀ ਸੀ। ਹਾਂਜੀ, ਉਹੀ ਗੱਲ। ਅੱਛਾ ਜੀ, ਹਾਂਜੀ ਉਹੀ ਗੱਲ ਤੇ ਮੈਂ ਆ ਰਿਹਾ ਕਿ ਤੁਸੀਂ ਜੀ ਹਾਂਜੀ ਦੱਸੋ, ਕੋਈ ਨਹੀਂ, ਬੋਲੋ ਜੀ, ਦੱਸੋ। ਹਾਂਜੀ ਮੈਂ ਇਹੀ ਗੱਲ ਤੇ ਆ ਰਿਹਾ ਸੀਗਾ ਕਿ ਜੇ ਤੁਸੀਂ ਦੇਖੋ ਨਾ, ਤੁਸੀਂ ਆਪਣਾ ਉਹਨਾਂ ਦੀ ਆਪਣੀ ਵੈਲਿਊ ਦੇਖੋ, ਉਹਨਾਂ ਦੀ ਆਪਣੀ ਜਿਹੜੀ
ਉਹਨਾਂ ਦੀ ਆਪਣੇ ਇੱਕ ਵੈਲਿਊ ਹੁੰਦੀ ਹੈ ਇਨਸਾਨ ਦੀ, ਉਹ ਤੁਸੀਂ ਦੇਖੋ ਕੀ ਪਾ ਦਿੱਤੀ ਉਹਨਾਂ ਨੇ। ਸਿਰਫ ਇਹ ਆ ਕਿ ਉਹ ਜਿਹੜਾ ਵੀ ਉਹਨਾਂ ਨੂੰ ਵੋਟ ਪਾਊਗਾ ਉਹਨੂੰ ਉਹ ਵੇਚ ਦੇਣਗੇ, ਉਹਨੂੰ ਉਹ ਜਿਹੜਾ ਵੀ ਬਿੱਲ ਉਹ ਕਹਿਣਗੇ ਪਾਸ ਕਰ ਦੇਣਗੇ, ਉਹ ਵੇਚ ਦੇਣਗੇ। ਤੁਹਾਡੀ ਜਿਹੜੀ ਵੋਟ ਆ ਉਹਨਾਂ ਨੇ ਉਹ ਵੇਚ ਦਿੱਤੀ। ਤੇ ਕਿਹਦੇ ਕਰਕੇ? ਇਸ ਕਰਕੇ ਇਹ ਥੋੜਾ ਜਿਹਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਕਿ ਆਪਾਂ ਮੁੱਦਿਆਂ ਤੇ ਜਿਹੜੇ ਆ ਨਾ ਉਹ ਜ਼ਰੂਰ ਦੇਖਿਆ ਕਰੋ। ਆ ਜਿਹੜੇ ਬਿੱਲ ਨੇ, ਆ ਜਿਹੜੇ ਪ੍ਰੋਪੋਜੀਸ਼ਨ ਤੁਸੀਂ ਦੱਸ ਰਹੇ ਹੋ, ਇਹਨਾਂ ਤੇ ਬਹੁਤ ਜ਼ਿਆਦਾ ਧਿਆਨ ਦੇਣਾ। ਇਹਨਾਂ ਨੂੰ ਬੋਰਿੰਗ ਗੱਲਾਂ ਨਾ ਸਮਝੋ, ਇਹ ਤੁਹਾਡੇ ਫਿਊਚਰ ਦੀ ਤੁਹਾਡੇ ਲਈ ਅਫੈਕਟ ਕਰਨਗੀਆਂ। ਬਿਲਕੁਲ ਜੀ, ਬਿਲਕੁਲ ਬਹੁਤ ਜ਼ਰੂਰੀ ਹੈ ਦੇਖਣ ਦੀ। ਅਸੀਂ ਦੇਖਦੇ ਨੇਗੇ, ਅਸੀਂ ਪਾਰਟੀਆਂ ਦੇਖ ਲੈਂਦੇ ਹਾਂ, ਪਾਰਟੀ ਕੋਈ ਵੀ ਹੋਵੇ, ਹੋ ਸਕਦਾ ਤੁਹਾਡੇ ਵਿਚਾਰ ਕੁਛ ਹੋਰ ਹੋਣ, ਤੁਹਾਨੂੰ ਮੇਰੇ ਵਰਗੇ ਨੂੰ ਕੁਛ ਹੋਰ ਸਮਝ ਲੱਗੀ ਹੋਵੇ ਇਹਨਾਂ ਪ੍ਰੈਪੋਜੀਸ਼ਨਾਂ, ਪਰ ਅਸੀਂ ਤੁਹਾਨੂੰ ਦੋਨੇ ਤਰ੍ਹਾਂ ਦੱਸ ਰਹੇ ਹਾਂ ਕਿੱਥੇ ਟੈਕਸ ਵਧਣਾ। ਟੈਕਸ ਇੱਕ ਤੇ ਨਹੀਂ ਵਧਣਾ, ਜਾਂ ਉਹ ਡੈਮੋਕ੍ਰੇਟ ਹੈ ਜਾਂ ਰਿਪਬਲਿਕਨ ਹੈ, ਸਾਰਿਆਂ ਤੇ ਵਧਣਾ ਆ। ਜਾਂ ਤੁਸੀਂ ਹਾਂਜੀ, ਨਾਲੇ ਆਪਣੇ ਸੰਦੀਪ ਸਿੰਘ ਹੋਣਾ ਦੀ ਗੱਲ ਸਹੀ ਸੀਗੀ। ਇਹ ਟੈਕਸ ਅਗਾਂਹ ਇਫੈਕਟ ਹੁੰਦਾ ਹੈ ਕਿ ਪਹਿਲਾਂ ਟੈਕਸ ਕਹਿਣ ਨੂੰ ਤਾਂ ਪ੍ਰਾਪਰਟੀ ਹੈ, ਪਰ ਜਦੋਂ ਰਸੀਦ ਜਿਹੜੀ ਆ ਉਹ ਵੱਧ ਗਈ ਤੇ ਉਹ ਤੇ ਸੇਲਸ ਟੈਕਸ ਵੀ ਵੱਧ ਜਾਣਾ, ਤੇ ਜਦੋਂ ਤੁਹਾਡੇ ਵੇਜਸ ਵਧਾਉਣੇ ਪਏ ਤੇ ਫਿਰ ਉਹਦਾ ਇਨਕਮ ਟੈਕਸ ਵੀ ਵੱਧ ਜਾਣਾ। ਦੈਟਸ ਟਰੂ, ਇਟਸ ਗੋਣਾ ਅਗਰੀ, ਇਟਸ ਗੋਣਾ ਅਫੈਕਟ ਐਵਰੀਥਿੰਗ। ਸਾਰਾ ਕੁਝ ਬੜੀ ਜ਼ਰੂਰੀ ਗੱਲ ਹੈ ਜੀ। ਬਿਲਕੁਲ। ਤੇ ਅਗਲੀ ਪ੍ਰੋਪੋਜੀਸ਼ਨ ਕਿਹੜੀ ਹੈ ਜੀ? ਅਗਲੀ ਕਰੀਏ ਗੱਲ? ਹਾਂਜੀ, ਅਗਲੀ ਹੈ ਜੀ ਪ੍ਰੋਪੋਜੀਸ਼ਨ 19 ਨੰਬਰ, ਤੇ ਇਹ ਵੀ ਪ੍ਰਾਪਰਟੀ ਟੈਕਸ ਨਾਲ ਹੀ ਰਿਲੇਟਡ ਆ। ਬਿੱਲ ਏਦਾਂ ਹੀ ਪ੍ਰੋਪੋਜੀਸ਼ਨ ਦੇ ਜ਼ਰੀਏ ਹੀ ਪਾਸ ਹੋਇਆ ਸੀਗਾ, ਇਹ ਪਾਰਟੀਆਂ ਨੇ ਨਹੀਂ ਕੀਤਾ ਸੀਗਾ, ਅਸੈਂਬਲੀ 'ਚ ਨਹੀਂ ਹੋਇਆ ਸੀਗਾ, ਇਹ ਵੀ ਪ੍ਰੋਪੋਜੀਸ਼ਨ ਜ਼ਰੀਏ ਹੋਇਆ ਸੀ। ਉਹਦਾ ਜਿਹੜਾ ਟੈਕਸ ਸੀਗਾ ਬੜਾ ਲਿਮਿਟਡ ਸੀ। ਹੁਣ ਆਪਾਂ ਜਿਹੜੇ ਕੈਲੀਫੋਰਨੀਆ 'ਚ ਬੈਠੇ ਆ, ਜਿਹੜੇ ਸੁਣ ਰਹੇ ਸਾਰੇ, ਸਭ ਨੂੰ ਪਤਾ ਹੈ ਕਿ ਅਗਰ ਤੁਸੀਂ ਆਪਣੇ ਘਰ 'ਚ 20 ਸਾਲ ਦੇ ਰਹਿ ਰਹੇ ਹੋ ਤੇ ਅੱਜ ਤੁਹਾਡੇ ਘਰ ਦੀ ਜਿਹੜੀ ਟੈਕਸ ਆ ਪ੍ਰਾਪਰਟੀ ਟੈਕਸ, ਉਹ ਅਗਰ ਤੁਸੀਂ ਉਹ ਘਰ ਵੇਚ ਕੇ ਫੇਰ ਲਵੋ ਤੇ ਤੁਹਾਡਾ 4 ਗੁਣਾ 5 ਗੁਣਾ ਹੋ ਜੂ। ਤੇ ਯਾਨੀ ਕਿ ਕੁਆਇਟ ਪੋਸੀਬਲ ਕਿ ਅਗਰ 4000 ਟੈਕਸ ਦੇ ਰਹੇ ਆ ਅੱਜ, ਤੁਹਾਡੇ ਗੁਆਂਢ 'ਚ ਅਗਰ ਕੋਈ ਨਾ ਆ ਕੇ ਘਰ ਉਹ ਲਵੇ ਤੇ ਉਹ ਸ਼ਾਇਦ 15000 ਦੇ ਰਿਹਾ ਹੋਵੇ। ਹਾਂਜੀ, ਸੋ ਇਟਸ ਬਿਗ ਡਿਫਰੈਂਸ। ਅੱਛਾ, ਜਦੋਂ ਬੰਦਾ ਕੋਈ ਗੁਜ਼ਰ ਜਾਂਦਾ ਹੁਣ ਉਸ ਘਰ ਵਾਲਾ, ਤੇ ਉਹ ਅਗਰ ਆਪਣੇ ਬੱਚਿਆਂ ਨੂੰ ਘਰ ਛੱਡਣਾ ਚਾਹੁੰਦਾ, ਹੁਣ ਉਹ ਬੱਚਾ ਅਗਰ ਘਰ ਤੇ ਉਹਨੂੰ ਮਿਲ ਜਾਵੇ, ਪਰ ਜਿਹੜੀ ਪੇਮੈਂਟ ਇੱਕਦਮ ਵੱਧ ਜਾਣੀ ਹੈ, ਕਿਉਂਕਿ ਉਦੋਂ ਰੂਲ ਇਹ ਸੀਗਾ ਕਿ ਜਦੋਂ ਪ੍ਰੋਪੋਜੀਸ਼ਨ 13 ਨੇ ਇਹ ਗੱਲ ਛੱਡੀ ਸੀ ਕਿ ਜਦੋਂ ਟ੍ਰਾਂਸਫਰ ਹੋਈ ਪ੍ਰਾਪਰਟੀ, ਜਾਂ ਤੁਸੀਂ ਵੇਚੀ ਤੇ ਜਾਂ ਵੈਸੇ ਕਿਸੇ ਤਰ੍ਹਾਂ ਦਾ ਵੀ ਉਹਦਾ ਜਦੋਂ ਨਾਂ ਉਹਦਾ ਬਦਲ ਗਿਆ ਪ੍ਰਾਪਰਟੀ ਉੱਤੇ, ਉਸ ਵੇਲੇ ਉਹਦਾ ਟੈਕਸ ਰੀਸੈਟ ਹੋਵੇਗਾ। ਉਸ ਵੇਲੇ ਦੀ ਮਾਰਕੀਟ ਵੈਲਿਊ ਉੱਤੇ ਰੀਅਸੈਸ ਹੋਵੇਗੀ ਪ੍ਰਾਪਰਟੀ, ਤੇ ਉਹਦੇ ਨਾਲ ਟੈਕਸ ਵੱਧ ਜਾਵੇਗਾ। ਤੇ ਉਹ ਹੁਣ ਅਗਰ ਬਜ਼ੁਰਗ ਕੋਈ ਗੁਜ਼ਰ ਜਾਂਦਾ ਹੈ ਔਰ ਆਪਣਾ ਛੱਡ ਜਾਂਦਾ ਹੈ ਘਰ ਬੱਚੇ ਨੂੰ, ਲੜਕੇ ਨੂੰ, ਲੜਕੀ ਨੂੰ, ਤੇ ਉਸ ਵੇਲੇ ਉਹਨਾਂ ਦਾ ਟੈਕਸ ਵੱਧ ਜਾਂਦਾ ਸੀਗਾ। ਤੇ ਉਸ ਵੇਲੇ ਲੋਕਾਂ ਨੇ ਇਹ ਪ੍ਰੋਪੋਜੀਸ਼ਨ ਕੀਤੀ ਕਿ ਬਈ ਉਹ ਜਿਹੜਾ ਅਗਰ ਪਿਓ ਤੋਂ ਜਾਂ ਮਾਂ ਤੋਂ ਬੱਚੇ ਜਾਂ ਬੱਚੀ ਨੂੰ ਜਾ ਰਿਹਾ ਹੈ ਘਰ, ਤੇ ਉਹਦੇ ਉੱਤੇ ਟੈਕਸ ਨਹੀਂ ਵਧਣਾ ਚਾਹੀਦਾ, ਇਹ ਵੀ ਵਿੱਚ ਐਡ ਕਰ ਦਿਓ। ਸੋ ਇਹ ਵੀ ਪ੍ਰੋਪੋਜੀਸ਼ਨ ਬੜੀ ਜ਼ੋਰ ਸ਼ੋਰ ਨਾਲ ਪਾਸ ਹੋਈ ਸੀ 86 'ਚ, ਤੇ ਉਹ ਆਪਾਂ ਸਭ ਉਹਦਾ ਫਾਇਦਾ ਲੈ ਰਹੇ ਹਾਂ। ਮੈਂ ਪਰਸਨਲੀ ਨੇ ਲੋਕਾਂ ਨੂੰ ਜਾਣਦਾ, ਜਦੋਂ ਸਾਡੇ ਰਿਸ਼ਤੇਦਾਰ ਜਾਂ ਕੋਈ ਨਾ ਗੁਜ਼ਰ ਗਿਆ ਤੇ ਗਾਂ ਬੱਚਿਆਂ ਨੂੰ ਆਇਆ, ਤੁਹਾਨੂੰ ਉਹ ਫਾਰਮ ਭਰਨਾ ਪੈਂਦਾ ਅਕਾਊਂਟ 'ਚ, ਉਹ ਭਰ ਕੇ ਤੇ ਤੁਹਾਨੂੰ ਐਗਜ਼ੈਂਪਸ਼ਨ ਮਿਲ ਜਾਂਦੀ ਹੈ। ਹਾਂਜੀ, ਤੁਸੀਂ ਸੁਣ ਰਹੇ ਹੋ ਜੀ? ਜੀ। ਅੱਛਾ, ਤੇ ਉਹ ਜਿਹੜੀ ਆ ਉਹਨੂੰ ਹੁਣੇ ਖਤਮ ਕਰਨ ਲੱਗੇ ਨੇ, ਐਡਜਸਟ ਕਰਨ ਲੱਗੇ ਨੇ, ਚੇਂਜ ਕਰਨ ਲੱਗੇ ਨੇ ਇਸ ਪ੍ਰੋਪੋਜੀਸ਼ਨ ਦੇ ਨਾਲ। ਅੱਛਾ, ਉਹ ਕੀ ਹੈ? ਇਹ ਕਾਫੀ ਕੰਪਲੈਕਸ ਹੈ, ਇਹ ਸਮਝਣ ਦੀ ਲੋੜ ਹੈ ਚੰਗੀ ਤਰ੍ਹਾਂ ਘੋਖ ਕੇ ਧਿਆਨ ਦੇ ਨਾਲ। ਉਹ ਜਿਹੜਾ ਪਹਿਲਾ ਰੂਲ ਸੀਗਾ, ਉਹ ਰੂਲ ਇਹ ਸੀ ਕਿ ਆਪਣੀ ਪਰਸਨਲ ਰੈਜ਼ੀਡੈਂਸ ਜਿਹੜਾ ਹੈਗਾ, ਜਿੱਥੇ ਰਹਿ ਰਿਹਾ ਬਜ਼ੁਰਗ ਜੀ, ਉਹ ਆਪਣੇ ਬੱਚੇ ਨੂੰ ਦੇ ਜਾਵੇ, ਦੈਟਸ ਫਾਈਨ, ਉਹ ਤੇ ਕੋਈ ਟੈਕਸ ਨਹੀਂ ਬਣਨਾ। ਹਾਂਜੀ, ਟੈਕਸ ਉੱਦਾਂ ਪੁਰਾਣਾ ਰਹੇਗਾ, ਰੀਅਸੈਸ ਨਹੀਂ ਹੋਣੀ ਘਰ ਦੀ। ਇਨ ਐਡੀਸ਼ਨ $1 ਮਿਲੀਅਨ ਤੱਕ ਹੋਰ ਵੀ ਰੀਅਲ ਸਟੇਟ ਪ੍ਰਾਪਰਟੀ ਅਗਰ ਉਹ ਆਪਣੀ ਛੱਡ ਜਾਵੇ ਬੱਚਿਆਂ ਨੂੰ, ਯਾਨੀ ਕਿ ਮੰਨ ਲਓ ਉਹਨਾਂ ਕੋਲ 2 ਘਰ ਨੇ, ਦੂਜਾ ਘਰ ਆ ਜਾਂ ਤੀਜਾ ਘਰ ਆ, ਜਾਂ ਕੋਈ ਰੈਂਟਲ ਆ ਜਾਂ ਵਕੇਸ਼ਨ ਹੋਮ ਆ, ਜੋ ਵੀ ਹੈ, ਤੇ ਇੱਕ ਉਹ ਵੀ ਇਨਕਲੂਡਡ ਸੀਗਾ ਉਹ ਵਿੱਚ ਘਰ ਹੀ, ਉਹ ਤੇ ਵੀ ਇਹੋ ਚੀਜ਼ ਲਾਗੂ ਹੁੰਦੀ ਸੀ ਕਿ ਉਹਦਾ ਵੀ ਟੈਕਸ ਨਹੀਂ। ਤੇ ਦੂਸਰੀ ਗੱਲ ਇਹ ਸੀ ਕਿ ਮੰਨ ਲਓ ਕਿ ਹੁਣ ਜਿਸ ਵੇਲੇ ਉਹ ਗੱਲ ਹੁੰਦੀ ਆ, ਬਜ਼ੁਰਗ ਗੁਜ਼ਰਦਾ ਹੈ ਤੇ ਬੱਚਾ ਜਿਹੜਾ ਉੱਥੇ ਰਹਿ ਨਹੀਂ ਰਿਹਾ, ਯਾਨੀ ਕਿ ਬਜ਼ੁਰਗ ਦਾ ਘਰ ਹੋਵੇ ਸੈਨੋਜ਼ੇ 'ਚ, ਲੇਕਿਨ ਬੱਚਾ ਰਹਿ ਰਿਹਾ ਹੋਵੇ ਸਟਾਕਟਨ 'ਚ, ਤੇ ਇਟ ਡਜ਼ਨਟ ਮੈਟਰ, ਘਰ ਉਹਦੇ ਨਾਂ ਆ ਗਿਆ ਪਰ ਟੈਕਸ ਨਹੀਂ ਵਧਿਆ, ਤੇ ਉਹ ਉਹਨੂੰ ਰੈਂਟ ਕਰ ਸਕਦਾ ਸੀਗਾ। ਔਰ ਬਹੁਤ ਲੋਕਾਂ ਨੇ ਇਸ ਤਰ੍ਹਾਂ ਕੀਤਾ, ਬਹੁਤ ਲੋਕਾਂ ਨੇ ਇਸ ਚੀਜ਼ ਦਾ ਫਾਇਦਾ ਲਿਆ, ਔਰ ਹਰ ਕੋਈ ਇਹਨੂੰ ਬੜੀ ਪੋਜ਼ੀਟਿਵ ਚੀਜ਼ ਸਮਝਦਾ। ਤੇ ਅੱਛਾ, ਹੁਣ ਇਹ ਜਿਹੜੀ ਇਹ ਪ੍ਰੋਪੋਜੀਸ਼ਨ ਹੈ, ਇਹ ਕਹਿੰਦੀ ਵੀ ਇਹਨੂੰ ਬੰਦ ਕਰੋ, ਇਹਨੂੰ ਸਿਰਫ ਅਲਾਓ ਇਹ ਕਰੋ ਕਿ ਜਿਹੜੇ ਘਰ 'ਚ ਬਜ਼ੁਰਗ ਰਹਿ ਰਿਹਾ ਹੈ, ਸਿਰਫ ਉਹੋ ਹੀ ਘਰ ਹੋਵੇਗਾ। ਜਿਹੜੇ ਐਡੀਸ਼ਨਲ 1 ਮਿਲੀਅਨ ਹੋਰ ਸੀਗਾ ਉਹ ਖਤਮ, ਔਰ ਜਿਹੜਾ ਉਹ ਆਪਣਾ ਘਰ ਛੱਡ ਕੇ ਜਾਵੇਗਾ ਵੀ ਬੱਚੇ ਨੂੰ, ਜੇਕਰ ਤੁਸੀਂ ਆਪਣਾ ਪ੍ਰਾਪਰਟੀ ਟੈਕਸ ਲੋ ਰੱਖਣਾ ਹੈ ਤੇ ਉਹ ਲੜਕੇ ਨੂੰ, ਲੜਕੀ ਨੂੰ ਉਹਦੇ ਵਿੱਚ ਮੂਵ ਹੋਣਾ ਪਵੇਗਾ। ਅਗਰ ਤੁਹਾਨੂੰ ਰਹਿਣ ਦੀ ਲੋੜ ਹੈ ਘਰ ਦੀ, ਉੱਥੇ ਆ ਕੇ ਰਵੇ,
ਫੇਰ ਤੇ ਪ੍ਰਾਪਰਟੀ ਟੈਕਸ ਲੋ ਰਹੇਗਾ, ਨਹੀਂ ਤੇ ਵਧਾ ਦੇਣਾ, ਟੈਕਸ ਵਧਾ ਦਿਓ। ਸੋ ਇਹ ਹੁਣ ਬੜਾ ਵੱਡਾ ਅਸਰ ਜਿੰਨੇ ਤੁਸੀਂ ਸੁਣ ਰਹੇ ਹੋ, ਆਪਣੇ ਸਭ ਲੋਕੀ, ਆਪਾਂ ਪੰਜਾਬੀ ਲੋਕ ਆਪਾਂ ਕੋਸ਼ਿਸ਼ ਪੂਰੀ ਕਰਦੇ ਹਾਂ, ਆਪਣੇ ਸਾਰਿਆਂ ਕੋਲ ਆਪਣੇ ਘਰ ਨੇ, ਮੋਸਟਲੀ ਲੋਕੀ ਰੈਂਟ ਨਹੀਂ ਕਰਦੇ, ਘਰ ਰੱਖਦੇ ਆ, ਜਦੋਂ ਕੋਸ਼ਿਸ਼ ਆਪਣੀ ਇਹੋ ਹੁੰਦੀ ਹੈ ਵੀ ਘਰ। ਸੋ ਅਸੀਂ ਖੁਦ ਸਾਰੇ ਪ੍ਰਾਪਰਟੀ ਓਨਰ ਆ, ਆਪਣੇ ਤੇ ਇਹਦਾ ਬਹੁਤ ਵੱਡਾ ਅਸਰ ਪੈਣਾ। ਜਿਹੜੀ ਪਹਿਲੀ ਗੱਲ ਸੀ ਉਹ ਤੇ ਅਸੀਂ ਕਹਿ ਲਈ ਆਪਾਂ ਕਿ ਬਿਜ਼ਨਸ ਉੱਤੇ ਆ, ਆਲਦੋ ਉਹਦਾ ਫਰਕ ਵੀ ਲੋਕਾਂ ਦੇ ਪੈਣਾ। ਇਹ ਤੇ ਆਹ ਜਿਹੜੀ ਪ੍ਰੋਪੋਜੀਸ਼ਨ ਹੈ ਇਹਦਾ ਇਫੈਕਟ ਸਾਰਿਆਂ ਤੇ ਡਾਇਰੈਕਟਲੀ ਪੈਣਾ। ਤੇ ਹੁਣ ਤੁਹਾਨੂੰ ਸੋਚਣਾ ਪਵੇਗਾ ਕਿ ਅਗਰ ਤੇ ਤੁਹਾਡੇ ਕੋਲ ਇੱਕ ਘਰ ਆ ਤੇ ਤੁਹਾਨੂੰ ਕੋਈ ਫਰਕ ਇੰਨਾ ਨਹੀਂ ਪੈਣ ਲੱਗਾ, ਰਾਈਟ? ਤੁਸੀਂ ਘਰ ਹੈਗਾ ਆ ਤੇ ਤੁਹਾਨੂੰ ਇਹ ਵੀ ਪ੍ਰੋਬਲਮ ਕੋਈ ਨਹੀਂ ਕਿ ਬੱਚੇ ਨੇ ਉੱਥੇ ਰਹਿਣਾ, ਫਿਰ ਤਾਂ ਠੀਕ ਆ। ਪਰ ਅਗਰ ਤੁਹਾਡਾ ਇੱਕ ਵੀ ਘਰ ਹੋਵੇ ਪਰ ਲੜਕਾ ਜਾਂ ਲੜਕੀ ਨੇੜੇ ਨਾ ਹੋਵੇ, ਆਊਟ ਆਫ ਸਟੇਟ ਹੋਵੇ, ਜਿੱਥੇ ਵੀ ਕਿਤੇ ਹੋਵੇ, ਤੇ ਤਾਂ ਵੀ ਤੁਹਾਡੇ ਤੇ ਫਰਕ ਪਵੇਗਾ, ਉਹਦਾ ਟੈਕਸ ਵੱਧ ਜਾਣਾ। ਤੇ ਤਾਂ ਕਰਕੇ ਇਹ ਸੋਚਣ ਵਾਲੀ ਲੋੜ ਹੈ ਤੁਹਾਡੇ ਵਾਸਤੇ। ਦੂਸਰੀ ਗੱਲ ਇਹਦੇ ਚੋਂ ਨਾ ਇੱਕ ਹੋਰ ਐਡ ਕੀਤੀ, ਇਹ ਚ ਐਕਚੁਅਲੀ ਦੋ ਚੀਜ਼ਾਂ ਨੇ ਇਸ ਪ੍ਰੋਪੋਜੀਸ਼ਨ। ਦੂਸਰੀ ਚੀਜ਼ ਇਹ ਹੈ, ਸੌਰੀ ਇਹ ਕਾਫੀ ਕੰਪਲੈਕਸ ਪ੍ਰੋਪੋਜੀਸ਼ਨ ਤੇ ਧਿਆਨ ਨਾਲ ਸੋਚਣ ਦੀ ਲੋੜ ਆ। ਇਹ ਜਿਹੜੀ ਦੂਸਰੀ ਚੀਜ਼ ਇਹ ਹੈ ਕਿ ਹੁਣ ਤੁਸੀਂ ਕੰਮ ਕਰਦੇ ਹੋ ਸਾਰੀ ਉਮਰ ਤੇ ਮੁੜ ਕੇ ਇੱਕ ਪੁਆਇੰਟ ਹੁੰਦਾ ਤੁਸੀਂ ਰਿਟਾਇਰ ਹੋਣਾ ਚਾਹੁੰਦੇ ਆ। ਉਸ ਵਕਤ ਤੁਹਾਨੂੰ ਮੋਸਟਲੀ ਲੋਕੀ ਜਿਹੜੇ ਐਕਸਪੈਂਸਿਵ ਏਰੀਆ 'ਚ ਰਹਿੰਦੇ ਹੁੰਦੇ ਆ, ਜਿਵੇਂ ਬੇ ਏਰੀਆ ਹੈ, ਉਹ ਉਹਨਾਂ ਨੂੰ ਉੱਥੇ ਰਹਿਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਜੌਬ ਕਰਕੇ ਰਹਿੰਦੇ ਸੀ, ਭਾਵੇਂ LA ਸਮਝ ਲਓ, ਔਰੰਜ ਕਾਊਂਟੀ ਸਮਝ ਲਓ, ਸੈਨ ਡਿਏਗੋ, ਆਪਣਾ ਇੱਥੇ ਬੇ ਏਰੀਆ ਵੇਖ ਲਓ। ਜਦੋਂ ਰਿਟਾਇਰ ਹੋਣਾ ਉਹ ਕਹਿੰਦੇ ਵੀ ਇੱਥੇ ਮੈਨੂੰ ਰਹਿਣ ਦੀ ਕੀ ਲੋੜ ਹੈ, ਮੈਂ ਆਈ ਕੈਨ ਲਿਵ ਲਾਟ ਚੀਪਰ, ਪਰ ਇਹ ਆਪਣੇ ਚਲ ਜਾਂਦੇ ਆ ਉਧਰ ਰੋਜ਼ਵੈਲ ਚਲ ਜਾਂਦੇ ਆ, ਜਾਂ ਮੋਡੈਸਟੋ ਚਲ ਜਾਂਦੇ ਆ, ਸਮਥਿੰਗ ਲਾਈਕ ਦੈਟ ਹੈ ਜੀ, ਜਾਂ ਪਹਾੜੀਆਂ ਵਿੱਚ ਸਮਥਿੰਗ ਲਾਈਕ ਦੈਟ। ਤੇ ਬਹੁਤ ਦੁਨੀਆ ਆਪਣਾ ਉਸਲੇ ਘਰ ਚੇਂਜ ਕਰਦੀ ਆ ਜਦੋਂ ਰਿਟਾਇਰ ਹੁੰਦੇ ਆ। ਪ੍ਰੋਬਲਮ ਇਹ ਹੁੰਦੀ ਆ ਕਿ ਜਿੱਥੇ ਉਹ ਰਹਿ ਰਹੇ ਸੀ ਬੇ ਏਰੀਆ ਦੇ ਵਿੱਚ, ਉੱਥੇ ਉਹਨਾਂ ਨੇ ਘਰ ਲਿਆ ਸੀ ਕੋਈ 30 ਸਾਲ ਪਹਿਲਾਂ, ਤੇ ਪ੍ਰਾਪਰਟੀ ਟੈਕਸ ਬੜਾ ਲੋ ਸੀਗਾ। ਹੁਣ ਜਦੋਂ ਉਹ ਵੇਚ ਕੇ ਤੇ ਘਰ ਲੈਂਦੇ ਆ ਪਰੇ ਕਿਤੇ ਜਾ ਕੇ, ਤੇ ਉਹ ਟੈਕਸ ਵੱਧ ਜਾਂਦਾ। ਸੋ ਇਹਨਾਂ ਨੇ ਫਿਰ ਅਲਾਉ ਕਰਨਾ ਸ਼ੁਰੂ ਕੀਤਾ ਸੀ ਕਿ ਵਿਦਨ ਕਾਊਂਟੀ, ਅਗਰ ਤੁਸੀਂ ਇੱਕ ਘਰ ਛੱਡ ਕੇ ਤੁਹਾਡੀ 55 ਸਾਲ ਤੋਂ ਅਗਰ ਉੱਤੇ ਉਮਰ ਹੋਵੇ, ਵਿਦਨ ਦ ਕਾਊਂਟੀ, ਜਿਵੇਂ ਤੁਸੀਂ ਸੈਂਟਾ ਕਲਾਰਾ ਕਾਊਂਟੀ 'ਚ ਆ, ਤੁਸੀਂ ਘਰ ਅਗਰ ਵੇਚ ਕੇ ਆਪਣਾ ਤੇ ਇੱਕ ਹੋਰ ਘਰ ਲਵੋ, ਤੇ ਤੁਸੀਂ ਉਹਦਾ ਜਿਹੜਾ ਟੈਕਸ ਬੇਸਿਸ ਆ ਉਹ ਉੱਥੇ ਟ੍ਰਾਂਸਫਰ ਕਰ ਸਕਦੇ ਆ। ਯਾਨੀ ਕਿ ਜੋ ਪਹਿਲੇ ਘਰ ਦਾ ਟੈਕਸ ਬੇਸਿਸ ਸੀ ਉਹੀ ਤੁਸੀਂ ਉੱਥੇ ਦੂਜੀ ਥਾਂ ਨਵੇਂ ਘਰ ਦਾ ਵਰਤ ਸਕਦੇ। ਔਰ ਨਾਲੇ ਇਹਨਾਂ ਨੇ ਖੋਲ੍ਹ ਦਿੱਤੀ ਸੀ ਕਾਊਂਟੀ ਬਾਈ ਕਾਊਂਟੀ, ਕਿ ਅਗਰ ਕੋਈ ਕਾਊਂਟੀਆਂ ਚਾਹਣ ਤੇ ਉਹ ਕਰ ਸਕਦੀਆਂ ਨੇ ਵੀ ਹਾਂ ਸਾਡੇ ਭਾਵੇਂ ਆ ਕੇ ਲੈ ਲਓ ਘਰ, ਤੇ ਅਸੀਂ ਤਾਂ ਟੈਕਸ ਨਹੀਂ ਵਧਾਵਾਂਗੇ, ਤੁਸੀਂ ਆਪਣਾ ਟੈਕਸ ਬੇਸਿਸ ਉੱਥੋਂ ਪਹਿਲੇ ਘਰ ਵਾਲਾ ਲੈ ਆਓ। ਉਹ ਕੋਈ 7 ਕਾਊਂਟੀਜ਼ ਨੇ ਜਿਹੜੀਆਂ ਏਦਾਂ ਅਲਾਉ ਕਰਦੀਆਂ ਨੇ, ਪਰ ਬਾਕੀ ਕਾਊਂਟੀਜ਼ ਨਹੀਂ ਕਰਦੀਆਂ। ਤੇ ਇਹਨੂੰ ਲੋਕੀ ਪਸੰਦ ਬਹੁਤ ਕਰਦੇ ਇਸ ਚੀਜ਼ ਨੂੰ, ਲੇਕਿਨ ਕਾਊਂਟੀ ਬਾਈ ਕਾਊਂਟੀ ਬਹੁਤੀਆਂ ਕਾਊਂਟੀਆਂ ਨੇ ਕੀਤਾ ਨਹੀਂ, ਕਿਉਂਕਿ ਉਹਨਾਂ ਦਾ ਟੈਕਸ ਘਟਦਾ, ਉਹਨਾਂ ਨੇ ਕੀਤਾ ਨਹੀਂ। ਸੋ ਇਹ ਜਿਹੜੀ ਪ੍ਰੋਪੋਜੀਸ਼ਨ ਹੈ ਇਹ ਇੱਕ ਬੰਨੇ ਤੇ ਟੈਕਸ ਤੁਹਾਡਾ ਵਧਾ ਰਹੀ ਹੈ, ਜਿਹੜੀ ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ, ਪਰ ਦੂਜੇ ਬੰਨੇ ਇਹਨਾਂ ਨੇ ਇੱਕ ਨਾਈਸ ਚੀਜ਼ ਇਹ 'ਚ ਪਾਤੀ ਕਿ ਬਈ ਇਹ ਅਗਰ ਇਹ ਪਾਸ ਹੋ ਗਈ ਤੇ ਤੁਸੀਂ ਆਪਣਾ ਘਰ ਵੇਚ ਕੇ ਤੇ ਦੂਸਰਾ ਘਰ ਕਿਤੇ ਵੀ ਲੈ ਸਕਦੇ ਆ ਕੈਲੀਫੋਰਨੀਆ 'ਚ, ਤੇ ਤੁਹਾਡਾ ਟੈਕਸ ਬੇਸਿਸ ਉਹਦੇ ਨਾਲ ਜਾਵੇਗਾ ਤੇ ਤੁਹਾਡਾ ਪ੍ਰਾਪਰਟੀ ਟੈਕਸ ਨਹੀਂ ਵਧੇਗਾ ਜੀ। ਹਾਂਜੀ, ਸੋ ਇੱਕ ਪੋਜ਼ਿਟਿਵ ਚੀਜ਼ ਇਹ 'ਚ ਪਾਈ ਹੋਈ। ਸੋ ਇਹ ਹੁਣ ਬੜੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਤੇ ਤੁਸੀਂ ਸੋਚਦੇ ਆ, ਪਹਿਲੀ ਗੱਲ ਦੀ ਗੱਲ ਕਰੀਏ ਜਿਹੜਾ ਕਿ ਬੱਚਿਆਂ ਨੂੰ ਟ੍ਰਾਂਸਫਰ ਕਰਨ ਵਾਲੀ ਗੱਲ ਆ, ਕਿ ਜੇਕਰ ਤੇ ਤੁਸੀਂ ਸੋਚਦੇ ਆ ਵੀ ਠੀਕ ਹੈ ਜੀ, ਵਾਜਬ ਗੱਲ ਤੇ ਇੰਨੀ ਬਹੁਤ ਆ ਵੀ ਤੁਹਾਡੇ ਕੋਲ ਇੱਕ ਘਰ ਹੈਗਾ ਆ, ਅਗਰ ਉਹ ਉਸ ਘਰ ਦੇ ਉੱਤੇ ਤੁਹਾਡਾ ਬੱਚਾ ਰਹਿੰਦਾ ਆ ਤੇ ਤੁਹਾਨੂੰ ਫਿਰ ਚੰਗੀ ਗੱਲ ਹੈ ਕਿ ਉਹਦਾ ਪ੍ਰਾਪਰਟੀ ਟੈਕਸ ਨਾ ਵਧੇ, ਕਿਉਂ ਉਹਦੀ ਕੀ ਗਲਤੀ ਆ? ਉਹਦਾ ਫੈਮਿਲੀ ਹਾਊਸ ਆ, ਮਾਪਿਆਂ ਨਾਲ ਰਹਿ ਰਿਹਾ ਸੀਗਾ ਤੇ ਬਜ਼ੁਰਗ ਗੁਜ਼ਰ ਗਏ, ਉਹਦੇ ਨਾਲ ਘਰ ਆ ਗਿਆ ਤੇ ਪ੍ਰਾਪਰਟੀ ਟੈਕਸ ਵੱਧ ਗਿਆ, ਇਹ ਗੱਲ ਫੇਅਰ ਨਹੀਂ ਗੀ, ਤੇ ਉਹ ਤਾਂ ਠੀਕ ਆ। ਲੇਕਿਨ ਜਿਹੜਾ ਐਡੀਸ਼ਨਲ $1 ਮਿਲੀਅਨ ਆ, ਇਹਦਾ ਫਾਇਦਾ ਤਾਂ ਉਹਨਾਂ ਨੂੰ ਹੋ ਰਿਹਾ ਜਿਹਨਾਂ ਕੋਲ 2 ਘਰ ਨੇ ਜਾਂ 3 ਘਰ ਨੇ, ਤੇ ਇਹਦਾ ਕੀ ਫਾਇਦਾ? ਜੇ ਤਾਂ ਤੁਸੀਂ ਇਸ ਗੱਲ 'ਚ ਬਿਲੀਵ ਕਰਦੇ ਆ, ਫਿਰ ਤਾਂ ਤੁਸੀਂ ਇਹਨੂੰ ਯੈਸ ਬੜੀ ਖੁਸ਼ੀ ਨਾਲ ਵੋਟ ਪਾ ਸਕਦੇ ਆ। ਤੇ ਨਾਲੇ ਤੁਸੀਂ ਇਹ ਵੀ ਕਹਿ ਸਕਦੇ ਆ ਵੀ ਦੂਜੇ ਬੰਨੇ ਵੇਖੋ, ਮੈਨੂੰ ਫਾਇਦਾ ਹੋਣਾ ਕਿ ਮੈਂ ਆਪਣਾ ਇੱਥੋਂ ਘਰ ਵੇਚ ਕੇ ਤੇ ਪਰੇ ਪਹਾੜੀਆਂ 'ਚ ਕਿਤੇ ਜਾ ਕੇ ਰਹਿਣਾ, ਤੇ ਮੈਨੂੰ ਉਹਦਾ ਫਾਇਦਾ ਹੋਵੇਗਾ। ਦੈਟਸ ਟਰੂ। ਸੋ ਇਹ 2 ਕਾਰਨ ਨੇ ਯੈਸ ਵੋਟ ਪਾਉਣ। ਦੂਜੇ ਬੰਨੇ ਨੋ ਵੋਟ ਪਾਉਣ ਦਾ ਮਤਲਬ ਇਹ ਹੈ, ਇਹ ਕਾਰਨ ਇਹ ਹੋਵੇਗਾ ਕਿ ਬਈ ਸਟੇਟ ਨੂੰ ਫੋਰਸ ਨਹੀਂ ਕਰਨਾ ਚਾਹੀਦਾ ਕਿ ਬੰਦੇ ਨੂੰ ਵੀ ਉਹਦੇ ਮਾਪਿਆਂ ਦਾ ਘਰ ਆ, ਮਾਪੇ ਗੁਜ਼ਰ ਗਏ, ਉਹਨੂੰ ਘਰ ਮਿਲ ਰਿਹਾ, ਪਰ ਜੇ ਉੱਥੇ ਮੂਵ ਨਹੀਂ ਹੋ ਸਕਦਾ ਤੇ ਉਹਨੂੰ ਉਹ ਘਰ ਟੈਕਸ ਵੱਧ ਜਾਵੇ, ਤੇ ਟੈਕਸ ਵਧਣ ਕਰਕੇ ਸ਼ਾਇਦ ਉਹਨੂੰ ਵੇਚਣਾ ਪੈ ਜਾਵੇ, ਕਿਉਂਕਿ ਉਹ ਉੱਥੇ ਅਫੋਰਡ ਨਹੀਂ ਕਰ ਸਕਦੇ ਤੇ ਰੈਂਟ ਨੇ ਉਹਨਾਂ ਪਿਕ ਨਹੀਂ ਕਰਨਾ, ਵਟਐਵਰ। ਹਾਂਜੀ, ਸੋ ਇਹਦਾ ਨੈਗੇਟਿਵ ਕਾਰਨ ਇਹ ਹੈ ਜਿਹਦੇ ਕਰਕੇ ਤੁਸੀਂ ਸ਼ਾਇਦ ਅਗੇਂਸਟ ਵੋਟ ਪਾਉਣੀ ਚਾਹੋ। ਸੋ ਇਹ ਜਿਹੜੀ ਦੂਜੇ ਬੰਨੇ ਜਿਹੜੀ ਉਹ ਮੈਂ ਤੁਹਾਨੂੰ ਕਹੀਏ 55 ਵਾਲੀ ਗੱਲ ਵੀ ਤੁਸੀਂ ਅਗਰ ਮੂਵ ਹੋਣਾ, ਰਿਟਾਇਰ ਹੋ ਗਏ, ਉਹ ਤੇ ਵਾਕਈ ਕਈ ਲੋਕਾਂ ਨੂੰ ਲਈ ਇਹ ਪੋਜ਼ਿਟਿਵ ਹੈ। ਸੋ ਇਹ ਦੋਵੇਂ ਪਾਸੇ ਮੇਰੇ ਖਿਆਲ 'ਚ ਦੋਵੇਂ ਪਾਸੇ ਬੜੇ ਚੰਗੇ ਇਹਦੇ ਹੈਗੇ ਨੇ ਆਰਗੂਮੈਂਟਸ, ਤੇ ਪਰ ਜ਼ਰੂਰੀ ਗੱਲ ਵੇਖਣ ਵਾਲੀ ਆ ਕਿ ਤੁਹਾਡੇ ਤੇ ਅਸਰ ਬਹੁਤ ਹੋਣਾ ਇਸ ਪ੍ਰਾਪਰਟੀ ਦਾ, ਹਰ ਕਿਸੇ ਤੇ, ਜਿਹੜਾ ਵੀ ਕੋਈ ਜਣਾ ਓਨ ਕਰਦਾ ਪ੍ਰਾਪਰਟੀ, ਤੇ ਇਹ ਜ਼ਰੂਰ ਪਲੀਜ਼ ਸੋਚ ਕੇ ਵਿਚਾਰ ਕੇ ਤੇ ਇੱਥੇ ਵੋਟ ਪਾਓ। ਹਾਂ, ਸਿਚੁਏਸ਼ਨ ਹਰ ਇੱਕ ਦੀ ਵੈਸੇ ਵੀ ਵੱਖਰੀ ਕੋਈ ਯੰਗ ਆ, ਕੋਈ ਓਲਡ ਆ। ਵਾਕਈ ਜੀ ਸੰਦੀਪ ਸਿੰਘ ਜੀ, ਇਹ ਸਵਾਲ ਹੈਗਾ। ਹਾਂਜੀ
ਹਾਂਜੀ, ਨਹੀਂ ਇਹ 'ਚ ਸਵਾਲ ਤੇ ਹੁਣ ਇਹੀ ਹੈ ਨਾ ਕਿ ਆਪਾਂ ਮੋਸਟਲੀ ਸਾਡੇ ਜਿਹੜੇ ਪੰਜਾਬੀ ਕਹਿ ਲਓ, ਸਿੱਖ ਕਹਿ ਲਓ, ਜਿਹੜੇ ਇੱਥੇ ਆਏ ਨੇ ਉਹਨਾਂ ਦਾ ਇੱਕ ਹੁੰਦਾ ਟੀਚਾ ਕਿ ਅਸੀਂ ਨਿਆਣਿਆਂ ਲਈ ਬਣਾ ਕੇ ਜਾਣਾ, ਅਸੀਂ ਨਿਆਣਿਆਂ ਨੂੰ ਪ੍ਰੋਪਰਟੀ ਬਣਾ ਕੇ ਦੇਣੀ ਆ ਜਾਂ ਦੂਜੀ ਚੀਜ਼ਾਂ ਬਣਾ ਕੇ ਦੇਣੀਆਂ ਨੇ, ਤੇ ਉਹ ਬਣਾ ਕੇ ਵੀ ਦਿੰਦੇ ਆ। ਜਿੰਨਾ ਮਰਜ਼ੀ ਅਸੀਂ ਕਹਿ ਲਈਏ ਕਿ ਨਿਆਣਿਆਂ ਨੂੰ ਆਪਣੇ ਸਿਰ ਤੇ ਹੋਣ ਦਿਓ, ਪਰ ਉਹਨਾਂ ਨੇ ਕਰਨਾ ਵਾ, ਤੇ ਉਹ ਜੋ ਕਰਨਾ ਵਾ ਤੇ ਉਹ ਫਿਰ ਤੁਸੀਂ ਉਹਨਾਂ ਨੂੰ ਉਹ ਟੈਕਸ ਪੇ ਕਰਨਗੇ। ਉਹ ਟੈਕਸ ਜੇ ਉਹੋ ਜਿਹੀਆਂ ਜੌਬਾਂ ਉੱਥੇ ਹੋਣਗੀਆਂ ਤਾਂ ਟੈਕਸ ਪੇ ਕਰ ਸਕਦੇ ਆ ਨਾ ਉਹ। ਜੇ ਉਹਨਾਂ ਨੂੰ ਜੇ ਅੱਜ ਜੇ ਹੁਣ ਜੇ ਅਸੀਂ ਕਹਿ ਦਈਏ ਕਿ ਤੁਸੀਂ ਜੌਬ ਜਿਹੜੀ ਆ ਇੰਨੇ ਦੀ ਹੋਣੀ, ਇੰਨੇ ਇੱਕ ਪਾਰਟੀ ਕਹਿੰਦੀ ਆ ਕਿ ਕੰਪਨੀਆਂ ਨੂੰ ਇੰਨਾ ਟੈਕਸ ਦੇਣਾ ਚਾਹੀਦਾ ਜੀ, ਆਹ ਕੰਪਨੀ ਨੂੰ ਇੰਨਾ ਟੈਕਸ ਦੇਣਾ ਚਾਹੀਦਾ, ਉਹ ਡਿਸਾਈਡ ਕਰਦੀਆਂ ਕਿ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਤੋਂ ਟੈਕਸ ਲਿਆ ਜਾਵੇ। ਉਹ ਜੇ ਕੰਪਨੀਆਂ ਮੂਵ ਹੋ ਗਈਆਂ ਤੇ ਤੁਹਾਡੇ ਨਿਆਣਿਆਂ ਕੋਲ ਗਾਂ ਜੌਬਾਂ ਹੈ ਨਹੀਂ ਆ। ਜੇ ਉਹਨਾਂ ਕੋਲ ਬਿਜ਼ਨਸ ਨੇ ਤੇ ਉਹ ਬਿਜ਼ਨਸ ਤੇ ਤੁਹਾਨੂੰ ਪਤਾ ਚੱਲ ਹੀ ਰਿਹਾ ਕਿ ਅੱਜ ਕੱਲ੍ਹ ਹੁਣ ਬਿਜ਼ਨਸ ਦਾ ਲੈਂਡਸਕੇਪ ਆ ਉਹ ਕਿੰਨੀ ਛੇਤੀ ਚੇਂਜ ਹੋ ਰਿਹਾ। ਜੇ ਟਰੱਕਿੰਗ ਵਿੱਚ ਵੀ ਹੋ ਰਿਹਾ, ਜਿਹੜੇ ਆਪਣੇ ਮੇਜਰ ਹੈਗੇ ਨੇ ਜੌਬਸ ਹੈਗੀਆਂ ਜਾਂ ਆਪਣੇ ਟਰੱਕਰਸ ਹੈਗੇ ਨੇ, ਦੂਜੇ ਵੀ ਆ। ਤੇ ਇਹ ਜਿਹੜਾ ਜੀ ਆਪਣੇ ਜਿਹੜੀ ਆਪਣੇ ਕੰਟੀਨਿਊਸ ਵੈਲਥ ਹੁੰਦੀ ਹੈ ਨਾ ਕਮਿਊਨਿਟੀ ਦੀ, ਉਹਨੂੰ ਤੁਸੀਂ ਕਿੱਦਾਂ ਮੇਨਟੇਨ ਰੱਖਣਾ ਵਾ, ਉਹਦੇ ਵਿੱਚ ਤੁਹਾਨੂੰ ਇਹ 'ਚ ਧਿਆਨ ਰੱਖਣਾ ਪੈਣਾ। ਇਹ ਮੈਨੂੰ ਲੱਗਦਾ ਕਿ ਸਿਰਫ ਜੇ ਤੁਸੀਂ ਆਪਣੇ ਇੰਡੀਵਿਜੂਅਲ ਤੌਰ ਤੇ ਦੇਖਦੇ ਹੋ ਕਿ ਅਸੀਂ ਜੀ ਮੇਰੇ ਕੋਲ ਕਿਹੜੀਆਂ 2 ਕੋਠੀਆਂ ਨੇ, ਮੇਰੇ ਕੋਲ ਕਿਹੜੇ 3 ਘਰ ਨੇ, ਤੇ ਮੈਨੂੰ ਕੀ, ਤੇ ਉਹ ਤੁਸੀਂ ਮੈਨੂੰ ਲੱਗਦਾ ਤੁਸੀਂ ਥੋੜਾ ਕਲੈਕਟਿਵਲੀ ਸਾਰਿਆਂ ਦਾ ਦੇਖਣਾ ਪੈਣਾ ਕਿ ਇਹਦੇ ਵਿੱਚ ਜਿਹੜਾ ਸਾਡਾ ਇੰਡੀਵਿਜੂਅਲ ਜਿਹੜੇ ਸਿੱਖਾਂ ਦੀ ਆ ਵੈਲਥ ਆ ਜਾਂ ਸਿੱਖਾਂ ਦੀ ਜਿਹੜੀ ਗਾਂ ਅਸੀਂ ਪ੍ਰੋਗਰੈਸ ਕਰਨੀ ਆ, ਉਹਦੇ ਵਿੱਚ ਤੁਹਾਨੂੰ ਇਹ ਪ੍ਰੋਪਰਟੀ ਵਿੱਚ ਫਾਇਦਾ ਪ੍ਰੋਪਰਟੀ ਟੈਕਸ ਵਿੱਚ ਫਾਇਦਾ ਜਾਂ ਘਾਟਾ, ਉਹ ਤੁਸੀਂ ਆਪਣਾ ਦੇਖਣਾ ਕਿ ਆਪਾਂ ਗਾਂਹ ਵਧਣਾ ਵਾ, ਪਿੱਛੇ ਨਹੀਂ ਜਾਣਾ। ਅਸੀਂ ਦਾਲ ਆਟਾ ਸਕੀਮ ਵੱਲ ਨੂੰ ਨਹੀਂ ਜਾਣਾ, ਅਸੀਂ ਸਿਰਫ ਗਾਂਹ ਨੂੰ ਅਸੀਂ ਵਧਣਾ ਵਾ। ਇਸ ਕਰਕੇ ਅਸੀਂ ਇੱਥੇ ਆਏ ਹਾਂ। ਤੇ ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਜੇ ਕਿਸੇ ਕੋਲ 2 ਤੇ 3 ਘਰ ਨੇ, ਅਗਲਿਆਂ ਨੇ ਮਿਹਨਤ ਕੀਤੀ ਆ, ਕਮਾਏ ਨੇ। ਤੇ ਇਸ ਕਰਕੇ ਮੈਂ ਤਾਂ ਇਹ ਕਹੂੰਗਾ, ਮੇਰੀ ਤਾਂ ਇਹੀ ਸੁਜੈਸ਼ਨ ਹੋਊਗੀ ਕਿ ਤੁਸੀਂ ਆਪਣੇ ਆਪ ਦੇਖਣਾ ਕਿ ਅਸੀਂ ਕਿਹੜੇ ਅਸੀਂ ਪਾਸੇ ਨੂੰ ਜਾਣਾ, ਅਸੀਂ ਗਾਂਹ ਵਧਣਾ ਕਿ ਅਸੀਂ ਹਾਂਜੀ ਆਪਣੀ ਸੋਚ ਤੇ ਆ। ਕਿਉਂਕਿ ਹਾਂਜੀ ਕੱਲਾ ਇੰਡੀਵਿਜੂਅਲ ਸੋਚ ਨਾ ਸੋਚਿਓ ਕਿ ਮੈਨੂੰ ਨਹੀਂ ਕੋਈ ਫਰਕ ਤੇ ਮੈਂ ਕਿਉਂ ਕਰਾਂ। ਇਹ ਕਮਿਊਨਿਟੀ ਵਾਈਡ ਸੋਚਣਾ, ਕੋਈ ਵੀ ਆ, ਭਾਵੇਂ ਹੋਰ ਵੀ ਕੋਈ ਮੁੱਦਾ, ਤੁਸੀਂ ਇਹ ਸੋਚਣਾ ਕਿ ਸਾਡੀ ਕਮਿਊਨਿਟੀ ਨੂੰ ਜਾਂ ਸਾਡੇ ਜਿਹੜੇ ਫੈਲੋ ਸਿਟੀਜ਼ਨ ਨੇਬਰਸ ਨੇ ਉਹਨਾਂ ਨੂੰ ਇਹਦੇ ਨਾਲ ਕੀ ਇਫੈਕਟ ਹੋਣਾ ਵਾ। ਜੀ ਆਪਣਾ ਜਸਪਾਲ ਸਿੰਘ ਜੀ ਜੁੜੇ ਨੇ, ਇਹਨਾਂ ਦਾ ਕੋਈ ਸਵਾਲ ਹੈ ਜੀ? ਜਸਪਾਲ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਮਤਲਬ ਜਿਹੜੀ ਪਹਿਲੀ ਪ੍ਰੋਪੋਜੀਸ਼ਨ ਬਾਰੇ ਮਤਲਬ ਬਹੁਤ ਵਧੀਆ ਚਾਨਣਾ ਪਾਇਆ 15 ਜਿਹੜੀ ਹਾਂਜੀ 15 ਤੇ ਮੈਂ ਥੋੜੀ ਦੇਰ ਬਾਅਦ ਚ ਮਤਲਬ ਸ਼ੁਰੂ ਕਰੇਗਾ। ਤੇ ਉਹਦੇ ਚ ਮਤਲਬ ਇੱਕ ਕੁੰਡੀ ਇਹ ਹੈ ਵੀ ਜਿਹੜੀ ਪ੍ਰਾਪਰਟੀ ਕਹਿੰਦੇ ਨੇ ਉਹ 3 ਮਿਲੀਅਨ ਤੋਂ ਉੱਤੇ ਦੀ ਗੱਲ ਕਰਦੇ ਨੇ, ਜਿਹੜੀ ਬੇਸ ਗੱਲ ਹੈ ਨਾ ਉਹਦੇ ਚ ਉਹ 3 ਮਿਲੀਅਨ ਤੋਂ ਉੱਤੇ ਦੀ ਪ੍ਰਾਪਰਟੀ ਦੀ ਗੱਲ ਕਰ ਰਹੇ ਨੇ। ਉਹ ਜਿਹੜੀ ਇਹਨਾਂ ਨੇ ਦੱਸਿਆ, ਮੈਂ ਪੜ੍ਹੀ ਨਹੀਂ ਵੈਸੇ ਆਪ, ਜਿੰਨਾ ਕੁ ਮੈਂ ਸੁਣਿਆ ਨਾ। ਤੇ ਹਾਂਜੀ, ਉਹਦੇ ਵਿੱਚ ਤੁਸੀਂ ਇਹ ਦੇਖੋ ਵੀ 3 ਮਿਲੀਅਨ ਦੀਆਂ ਪ੍ਰਾਪਰਟੀਆਂ ਇੱਕ ਸ਼ਹਿਰ ਦੇ ਵਿੱਚ ਆਮ, ਜਿਵੇਂ ਮਤਲਬ ਦਰਮਿਆਨੇ ਸ਼ਹਿਰ 'ਚ ਕਿੰਨੀਆਂ ਕੁ ਹੋਣਗੀਆਂ 3 ਮਿਲੀਅਨ ਤੋਂ ਉੱਤੇ ਦੀਆਂ ਪ੍ਰਾਪਰਟੀਆਂ। ਜਿਹੜੇ ਆਮ ਸਟੋਰ ਨੇ ਮਤਲਬ 1 ਮਿਲੀਅਨ, 1.5 ਮਿਲੀਅਨ, ਵੱਧ ਤੋਂ ਵੱਧ 2 ਮਿਲੀਅਨ ਦੇ ਵਿੱਚ ਮਤਲਬ ਜਿਹੜੀ ਆਪਾਂ ਆਮ ਦੇਖਦੇ ਹਾਂ ਨਾ ਸਟੋਰ, ਮਤਲਬ ਇਹ ਜਿਹੜੇ ਹੈਗੇ ਨੇ ਕਨਵੀਨੀਅੰਸ ਸਟੋਰ ਆਮ, ਮਤਲਬ ਇੱਥੇ ਤੱਕ ਉਹਨਾਂ ਦੀਆਂ 2-2.5 ਮਿਲੀਅਨ ਤੱਕ ਵੱਧ ਤੋਂ ਵੱਧ ਇਹਦੇ 'ਚ ਆਉਣਗੇ ਉਹ ਬੰਦੇ ਜਿਹੜੇ ਮਤਲਬ ਮਲਟੀ ਮਿਲੀਅਨ ਬੰਦੇ ਨੇ, ਜਿਨ੍ਹਾਂ ਦੇ ਕੋਲ ਮਤਲਬ ਉਹ ਬੰਦੇ ਇਹਦੇ ਵਿੱਚ ਆਉਣਗੇ। ਉਹ ਜਿਹੜੀ 3 ਮਿਲੀਅਨ ਤੋਂ ਉੱਪਰ ਦੀ ਪ੍ਰਾਪਰਟੀ ਉਹ ਓਨ ਕਰੂਗਾ। ਜਿਹੜਾ ਟੈਕਸ ਪੈਣਾ ਉਹ ਓਨਰ ਦੇ ਉੱਤੇ ਪੈਣਾ। ਉਹ ਜਿਹੜਾ ਮਤਲਬ ਉਹਦੇ 'ਚ ਟੇਨੈਂਟ ਹੈ, ਟੇਨੈਂਟ ਤੇ ਉਹ ਉਨੀ ਦੇ ਨਹੀਂ ਪੈਣਾ, ਕਿਉਂਕਿ ਓਨਰ ਤਾਂ ਵੈਸੇ ਵੀ ਵਧਾ ਦਿੰਦੇ ਨੇ ਹਰੇਕ ਸਾਲ, ਰੈਂਟ ਥੋੜ੍ਹਾ ਬਹੁਤਾ ਵੈਸੇ ਹੀ ਵਧਾ ਦਿੰਦੇ ਨੇ ਉਹ, ਚਾਹੇ ਪ੍ਰਾਪਰਟੀ ਦੀ। ਫਿਰ ਉਹਦੇ 'ਚ ਇੱਕ ਹੋਰ ਇਹਦਾ ਇਹ ਹੈ, ਕੱਲ੍ਹ ਨੂੰ ਮੰਨ ਲਓ ਵੀ ਉਹ ਕਹਿੰਦੇ ਨੇ ਅਸੈਸ ਕਰਾਂਗੇ, ਕੱਲ੍ਹ ਨੂੰ ਹੋ ਸਕਦਾ ਪ੍ਰਾਪਰਟੀ ਦੀ ਵੈਲਿਊ ਘੱਟ ਵੀ ਜਾਵੇ। ਕੱਲ੍ਹ ਨੂੰ ਉਹਨਾਂ ਦੀ ਪ੍ਰਾਪਰਟੀ ਮਤਲਬ ਜੇ ਉਹ ਉਸ ਹਿਸਾਬ ਨਾਲ ਕਰਦੇ ਨੇ ਤਾਂ ਉਸ ਪਾਸੇ ਉਹਦਾ ਫਾਇਦਾ ਵੀ ਹੋ ਸਕਦਾ ਉਹਨਾਂ ਨੂੰ। ਕੋਈ ਜ਼ਰੂਰੀ ਨਹੀਂ ਕਿਸੇ ਵੇਲੇ ਉਹਦਾ ਮੰਦਾ ਹੋ ਗਿਆ ਜਾਂ ਕੁਛ ਹੋ ਗਿਆ, ਪਰ ਕੱਲ੍ਹ ਨੂੰ ਕੋਈ ਇਕੋਨਮੀ ਦੀ ਸਿਚੁਏਸ਼ਨ ਇਹੋ ਜਿਹੀ ਆ ਜਾਂਦੀ ਹੈ। ਪ੍ਰਾਪਰਟੀਆਂ ਘਟੀਆਂ ਵੀ ਨੇ ਇੱਥੇ ਆਪਣੇ 8 ਤੋਂ ਬਾਅਦ 'ਚ ਜਦੋਂ ਮੰਦਾ ਪਿਆ। ਤੇ ਇਹਦੇ 'ਚ ਇਹ ਆ ਵੀ ਕਮੈਂਟ ਉੱਤੇ ਜਿਹੜੀ ਤੁਸੀਂ ਕੁਐਸਚਨ ਰੇਜ਼ ਕੀਤਾ ਭਾਜੀ। ਹਾਂਜੀ 3 ਮਿਲੀਅਨ। ਅੱਛਾ, ਤੁਹਾਡੀ ਗੱਲ ਸਹੀ ਆ। 3 ਮਿਲੀਅਨ ਤੋਂ ਉਤਲੀ ਪ੍ਰਾਪਰਟੀ ਉੱਤੇ ਹੀ ਰੀਅਸੈਸ ਹੋਣਾ, ਇਹ ਗੱਲ ਸਹੀ ਹੈ। ਲੇਕਿਨ ਆਪਾਂ ਨੂੰ ਸੋਚਣ ਦੀ ਗੱਲ ਇਹ ਹੈ, ਮੰਨ ਲਓ ਤੁਸੀਂ ਇੱਕ ਗੱਲ ਕਰ ਰਹੇ ਹੋ ਕਨਵੀਨੀਅੰਸ ਸਟੋਰ, ਕਨਵੀਨੀਅੰਸ ਸਟੋਰ 'ਚ ਉਹ ਬੰਦਾ ਰੈਂਟ ਪੇ ਕਰ ਰਿਹਾ, ਯਾਨੀ ਪ੍ਰਾਪਰਟੀ ਨੂੰ ਓਨ ਨਹੀਂ ਕਰਦਾ ਬਿਜ਼ਨਸ ਓਨਰ, ਹੈ ਨਾ। ਤੇ ਉਹ ਜਿਹੜੀ ਸਟ੍ਰਿਪ ਮਾਲ ਆ, ਜਿਹੜਾ ਓਨਰ ਆ ਉਹ ਪੂਰੀ ਸਟ੍ਰਿਪ ਮਾਲ ਨੂੰ ਓਨ ਕਰਦਾ, ਉਹਦੀ ਵੈਲਿਊ 3 ਮਿਲੀਅਨ ਤੋਂ ਟਿਪਕਲੀ ਓਵਰ ਹੋਵੇਗੀ। ਯਾਨੀ ਕਿ ਇਕੱਲੇ ਅਗਰ ਤੇ ਇਕੱਲਾ ਸਟੋਰ ਹੋਵੇ ਕਿਤੇ ਸਟੈਂਡ ਲੋਨ, ਤੇ ਤੁਹਾਡੀ ਗੱਲ ਸਹੀ ਹੈ।
ਲੇਕਿਨ ਬਹੁਤ ਸਾਰੇ ਬਿਜ਼ਨਸ ਜਿਹੜੇ ਨੇ ਉਹ ਸਟ੍ਰਿਪ ਮਾਲ ਦੇ ਵਿੱਚ ਨੇ ਜਾਂ ਵੱਡੀਆਂ ਮਾਲ ਦੇ ਵਿੱਚ ਨੇ, ਤੇ ਉਹਨਾਂ ਦੀ ਪ੍ਰਾਪਰਟੀ ਵੈਲਿਊ ਮੋਸਟਲੀ ਕੈਲੀਫੋਰਨੀਆ ਦੇ ਵਿੱਚ ਓਵਰ 3 ਮਿਲੀਅਨ। ਤੇ ਦੂਸਰੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਵੀ ਉਹ ਓਨਰ ਤੇ ਪੈਣਾ ਹੈ ਤੇ ਟੈਕਸ ਓਨਰ ਪੇ ਕਰਦਾ, ਐਕਚੁਅਲੀ ਮੈਂ ਇੱਥੇ ਕੋਈ ਐਕਸਪਰਟ ਨਹੀਂ ਹੈਗਾ, ਲੇਕਿਨ ਮੈਨੂੰ ਇਹ ਦੱਸਿਆ ਗਿਆ ਜਿਹੜੇ ਲੋਕ ਜਾਣਦੇ ਨੇ ਕਿ ਟਿਪੀਕਲ ਜਿਹੜੇ ਲੀਜ਼ ਹੁੰਦੇ ਨੇ ਐਗਰੀਮੈਂਟ ਇਹਨਾਂ ਦੇ ਕਮਰਸ਼ੀਅਲ ਪ੍ਰਾਪਰਟੀ, ਉਹਦੇ ਵਿੱਚ ਉਹ ਐਕਸਪਲਿਸਿਟਲੀ ਲਿਖਦੇ ਨੇ ਕਿ 2-3 ਤਰੀਕੇ ਦੇ ਨਾਲ ਉਹ ਲੀਜ਼ ਲਿਖਦੇ ਨੇ। ਮੋਸਟਲੀ ਲੀਜ਼ ਲਿਖੀਆਂ ਜਾਂਦੀਆਂ ਨੇ ਕਿ ਬਈ ਜਿਹੜਾ ਖਰਚਾ ਪ੍ਰਾਪਰਟੀ ਟੈਕਸ ਦਾ ਹੈ ਉਹ ਟੈਨੈਂਟ ਨੇ ਪੇ ਕਰਨਾ। ਸੋ ਡਾਇਰੈਕਟਲੀ ਟੈਨੈਂਟ ਉੱਤੇ ਪੈਂਦਾ। ਜਦੋਂ ਇਹ ਵਧਿਆ ਤੇ ਜਿਹੜਾ ਓਨਰ ਹੈ ਸਟ੍ਰਿਪ ਮਾਲ ਵਾਲਾ ਉਹਨੇ ਨਹੀਂ ਪੇ ਕਰਨਾ, ਡਾਇਰੈਕਟਲੀ ਉਹਦੇ ਟੈਨੈਂਟਸ ਨੇ ਪੇ ਕਰਨਾ ਬਿੱਲ। ਔਰ ਜਿਹੜੀ ਗੱਲ ਹੈਗੀ ਵੀ ਉਹਦਾ ਕਿੰਨਾ ਕੁ ਅਸਰ ਹੋਵੇਗਾ, ਜਿਵੇਂ ਮੈਂ ਦੱਸਿਆ ਸੀਗਾ ਕਿ 8 ਤੋਂ 12.5 ਬਿਲੀਅਨ ਤੱਕ ਐਡੀਸ਼ਨਲ ਟੈਕਸ ਰੈਵਨਿਊ ਇਹਦੇ ਨਾਲ ਆਉਣਾ ਸਟੇਟ ਨੂੰ। ਗੱਲ ਕਰਨੀ ਤੁਸੀਂ ਨਾ ਹੋਲਡ ਕਰੇ। ਹਾਂਜੀ, ਜੇ ਤਾਂ ਉਹ ਮਤਲਬ ਉਹਦੇ ਤੇ ਮਤਲਬ ਸਿੱਧਾ ਫਿਰ ਤਾਂ ਉਹ ਚੀਜ਼ ਮਤਲਬ ਠੀਕ ਆ ਉਹਦੇ ਚ, ਮਤਲਬ ਉਹਦੇ ਤੇ ਕਿਉਂਕਿ ਡਾਇਰੈਕਟ ਉਹਦੇ ਚ ਕਸਟਮਰ ਦੇ ਉੱਤੇ ਅਸਰ ਪੈ ਸਕਦਾ। ਮੈਂ ਸ਼ੋਅ ਕਰ ਰਹੀ ਹਾਂ ਵੈਸੇ। ਹਾਂਜੀ ਦੱਸੋ ਤੁਸੀਂ। ਹਾਂਜੀ, ਤੇ ਜਿਹੜੀ ਆਪਾਂ ਉਹ ਦੂਜੀ ਦੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਅੱਗੇ ਟ੍ਰਾਂਸਫਰ ਹੁੰਦੀ ਹੈ ਅੱਗੇ ਆਪਣੀ ਮਤਲਬ ਫੈਮਿਲੀ ਮੈਂਬਰ ਨੂੰ ਪ੍ਰਾਪਰਟੀ। ਹਾਂਜੀ, ਮੈਂ ਤੁਹਾਨੂੰ ਆਵਾਜ਼ ਕਰਦੀ ਹਾਂ। ਭੈਣ ਜੀ ਤੁਹਾਡੀ ਆਵਾਜ਼ ਵਿੱਚ ਆ ਰਹੀ ਹੈ, ਤੁਹਾਡਾ ਮਿਊਟ ਨਹੀਂ ਹੋਇਆ। ਹਾਂਜੀ ਤੇ ਹਾਂਜੀ ਉਹਦੇ ਵਿੱਚ ਆਪਾਂ ਗੱਲ ਜੇ ਹੁਣ ਕਿਉਂਕਿ ਜੋ ਹੁਣ ਹੈਗਾ ਬੱਚੇ ਦੇ ਨਾਂ ਤੇ ਜੇ ਉਹ ਵਿੱਚ ਰਹਿ ਰਿਹਾ ਤਾਂ ਫਿਰ ਤਾਂ ਉਹ ਮਤਲਬ ਠੀਕ ਆ, ਉਹਦੇ ਤੇ ਨਹੀਂ ਲੱਗਣਾ ਚਾਹੀਦਾ ਟੈਕਸ, ਮਤਲਬ ਕਿਉਂ ਉਹ ਐਕਸਟਰਾ ਪੇ ਕਰੇ ਉਹਨੂੰ ਬਾਅਦ ਨੂੰ। ਪਰ ਉਹ ਜੇ ਮਤਲਬ ਆਲਰੇਡੀ ਉਹਦੇ ਕੋਲ ਆਪਣੀ ਪ੍ਰਾਪਰਟੀ ਹੈਗੀ ਆ ਤੇ ਜੇ ਉਹਦੀ ਪਹਿਲੀ ਪ੍ਰਾਪਰਟੀ ਕਮਰਸ਼ੀਅਲ ਬਣ ਰਹੀ ਆ ਉਹਨੂੰ ਉਹਨੇ ਰੈਂਟ ਤੇ ਦੇਣਾ, ਮਤਲਬ ਇਹ ਚੀਜ਼ ਦੇ ਵਿੱਚ ਫਿਰ ਉਹ ਜਸਟੀਫਿਕੇਸ਼ਨ ਹੋ ਜਾਂਦੀ ਹੈ ਵੀ ਕਿਉਂਕਿ ਉਹਨੂੰ ਚਲੋ ਕੁਛ ਨਾ ਕੁਛ ਤਾਂ ਗੇਨ ਹੋਣਾ, ਉਹ ਉਹਦੇ ਕੋਲ ਆਲਰੇਡੀ ਆਪਣਾ ਹਾਊਸ ਹੈਗਾ ਉਹਦਾ, ਤੇ ਜੇ ਉਹਦੇ ਵਿੱਚ ਉਹਨੂੰ ਕੁਛ ਪਰਸੈਂਟ ਮਤਲਬ ਉਹਦੇ ਚੋਂ ਦੇਣਾ ਪੈਂਦਾ ਤਾਂ ਉਹ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਪਤਾ ਜੇ ਉਹ ਖਰਚੇ ਜਸਟੀਫਾਈ ਕਰਦੇ ਨੇ ਨਾ ਵੀ ਅਸੀਂ ਆਹ ਚੀਜ਼ ਦੇ ਉੱਤੇ ਖਰਚਾਂਗੇ, ਉਹ ਚੀਜ਼ ਅਸੀਂ ਸਟਰੀਟ ਦੇ ਵਿੱਚ ਦੁਬਾਰਾ ਰਿਪੇਅਰ ਹੁੰਦੀ ਆਪਾਂ ਨੂੰ ਪਤਾ ਹੀ ਆ, ਕੋਈ ਨਾਲ ਟੁੱਟ ਭੱਜ ਹੋਈ ਜਾਂ ਉਹ ਖਰਚਾ ਮਤਲਬ ਐਜੂਕੇਸ਼ਨ ਤੇ ਖਰਚਦੇ ਨੇ, ਕੋਈ ਮਤਲਬ ਆਪਣੀ ਸੁਸਾਇਟੀ ਦੀ ਬਿਹਤਰੀ ਲਈ ਖਰਚਦੇ ਨੇ, ਤਾਂ ਉਹ ਜੇ ਬੰਦਾ ਇੱਕ ਵਾਰੀ ਵਨ ਟਾਈਮ ਉਹਨਾਂ ਨੇ ਮਤਲਬ ਜੇ ਉਹ ਟੈਕਸ ਦੇ ਕੇ ਆਪਣੀ ਕੋਈ ਉਹਦਾ ਬੈਨੀਫਿਟ ਮਿਲ ਰਿਹਾ ਤੇ ਉਹ ਗਵਰਨਮੈਂਟ ਨੇ ਆਪਣੀ ਜੇਬ 'ਚ ਤਾਂ ਲਾਉਣੀ ਨਹੀਂ, ਉਹਨੇ ਲੈਣਾ ਤਾਂ ਲੋਕਾਂ ਤੋਂ ਹੀ ਆ। ਇਹ ਨਹੀਂ ਲੈਣਗੇ ਕੋਈ ਹੋਰ ਸੇਲ ਟੈਕਸ ਵਧਾ ਲੈਣਗੇ, ਕੋਈ ਹੋਰ ਵਧਾ ਲੈਣਗੇ ਤੇ ਪ੍ਰਾਪਰਟੀ ਟ੍ਰਾਂਸਫਰ ਹੋਣੀ ਹੈ, ਮੰਨ ਲਓ ਵੀ 100 ਚ ਹੋ ਸਕਦਾ 5 ਬੰਦਿਆਂ ਦੀ ਟ੍ਰਾਂਸਫਰ ਹੋਣੀ ਆ, ਉਹ ਬਾਕੀ ਦਾ ਕੋਈ ਅਸਰ ਹੀ ਨਹੀਂ ਹੋਣਾ। ਕਈਆਂ ਨੂੰ ਨਹੀਂ ਮਿਲਣੀ ਪ੍ਰਾਪਰਟੀ, ਉਹ ਹਰੇਕ ਨੂੰ ਤਾਂ ਮਿਲਦੀ ਨਹੀਂ ਉਹ ਮਾਂ ਬਾਪ ਦੀ ਪ੍ਰਾਪਰਟੀ ਇੱਥੇ ਸਿਸਟਮ ਚੱਲਦਾ। ਤੇ ਇਸ ਕਰਕੇ ਮਤਲਬ ਆਪਾਂ ਜੇ ਉਹ ਪੋਜ਼ੀਟਿਵ ਪਾਸੇ ਖਰਚ ਰਹੇ ਨੇ ਫਿਰ ਉਹਦੇ ਵਿੱਚ ਜੇ ਉਹਨੂੰ ਜਸਟੀਫਾਈ ਕਰ ਰਹੇ ਨੇ ਵੀ ਅਸੀਂ ਆਹ ਫੀਲਡ ਦੇ ਵਿੱਚ ਲੋਕਾਂ ਦੀ ਭਲਾਈ ਲਈ ਹਸਪਤਾਲਾਂ ਦੇ ਖਰਚਾ ਕਰਾਂਗੇ ਜਾਂ ਵਧੀਆ ਸਹੂਲਤਾਂ ਮਤਲਬ ਸਿਹਤ ਦੀਆਂ ਵਧੀਆ ਦੇਵਾਂਗੇ ਜਾਂ ਐਜੂਕੇਸ਼ਨ ਦੇ ਸਕੂਲ ਇੱਥੇ ਬਣਾਉਣਾ ਸੀ ਉਹ ਕਰਨਾ, ਤੇ ਫਿਰ ਆਪਾਂ ਉਹਦੇ ਵਿੱਚ ਇਹਨੂੰ ਜਸਟੀਫਾਈ ਕਰ ਸਕਦੇ ਹਾਂ ਵੀ ਚਲੋ ਉਹਦੇ ਪਿੱਛੇ ਕਿਉਂਕਿ ਅਸੀਂ ਅਜੇ ਡਿਟੇਲ ਨਾਲ ਪੜ੍ਹਿਆ ਨਹੀਂ ਹੈਗਾ। ਤੇ ਬਹੁਤ ਵਧੀਆ ਮਤਲਬ ਇਹ ਚੀਜ਼ ਰੱਖੋ। ਹਾਂਜੀ ਬਹੁਤ ਵਧੀਆ। ਹਾਂਜੀ ਭਾਜੀ ਬਹੁਤ ਵਧੀਆ ਕੰਮ ਕਰਦੇ। ਠੀਕ, ਥੈਂਕ ਯੂ ਜਸਪਾਲ ਸਿੰਘ ਜੀ, ਬਹੁਤ ਬਹੁਤ ਵਿਚਾਰ ਆਪੋ ਆਪਣੇ ਹੈਗੇ ਆ ਜੀ। ਤੁਸੀਂ ਕਿਵੇਂ ਸੋਚਦੇ ਹੈਗੇ ਆ, ਤੁਸੀਂ ਅੱਗੇ ਵਧਣਾ ਆ, ਕੀ ਕਰਨਾ ਆ, ਪੈਸੇ ਗੌਰਮੈਂਟਾਂ ਕਿੰਨੀਆਂ ਕੁ ਖਰਚਦੀਆਂ। ਕਈ ਵਾਰੀ ਰਵੀ ਜੀ ਸਾਡੇ ਲਾਗੇ ਸਕੂਲ ਆ, ਸਕੂਲ ਦੀ ਹਾਲਤ ਮੈਂ ਬਹੁਤ ਦੇਰ ਤੋਂ ਇੱਦਾਂ ਦੀ ਦੇਖ ਰਹੀ ਹਾਂ, ਕਿੰਨੀ ਵਾਰ ਟੈਕਸ ਵਧਿਆ, ਸ਼ਹਿਰ ਦਾ ਟੈਕਸ ਵੀ ਵਧਿਆ ਪਰ ਸਕੂਲ ਦੀ ਜਿਹੜੀ ਬਿਲਡਿੰਗ ਆ ਉੱਦਾਂ ਹੀ ਆ, ਕੋਈ ਰੰਗ ਨਹੀਂ ਰੋਗ ਨਹੀਂ। ਸਾਡੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਰਵੀ ਭਾਜੀ ਤੇ ਸਤਿ ਸ਼੍ਰੀ ਅਕਾਲ ਸੰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਧੰਨਵਾਦ ਤੁਹਾਡਾ, ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਆ। ਮੈਂ ਥੋੜਾ ਜਿਹਾ ਪ੍ਰੋਪੋਜੀਸ਼ਨ 15 ਤੇ ਐਡ ਕਰਨਾ ਚਾਹੁੰਦਾ। ਇਹ ਜਿਹੜੇ ਭਾਈ ਸਾਹਿਬ ਪਹਿਲਾਂ ਬੋਲ ਕੇ ਗਏ ਆ, ਬੇ ਏਰੀਏ ਦੇ ਵਿੱਚ ਕੋਈ ਵੀ ਨਿੱਕੇ ਤੋਂ ਨਿੱਕਾ ਜਿਹੜਾ ਸ਼ਾਪਿੰਗ ਸੈਂਟਰ ਆ ਨਾ ਉਹ 2.5-3 ਮਿਲੀਅਨ ਤੋਂ ਥੱਲੇ ਨਹੀਂ ਹੈਗਾ। ਜੇ ਕਿਸੇ ਇੰਡੀਅਨ ਦੀ ਪੰਜਾਬੀ ਦੀ ਨਿੱਕੀ ਜਿਹੀ ਵੀ ਗਰੋਸਰੀ ਸਟੋਰ ਦਾ ਉਹਦੇ 'ਚ ਉਹ ਰੈਂਟ ਕਰਦਾ ਨਾ, ਉਹਦਾ ਵੀ ਰੈਂਟ ਉਨਾ ਹੀ ਵਧਣਾ ਆ। ਸੋ ਇਹ ਮੈਂ ਦੱਸਦਾ ਜਾਵਾਂ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਪੰਜਾਬੀਆਂ ਦੇ ਬਹੁਤ ਸਾਰੇ ਲਿਕਰ ਸਟੋਰ, ਗਰੋਸਰੀ ਸਟੋਰ, ਗੈਸ ਸਟੇਸ਼ਨ, ਹਰ ਤਰ੍ਹਾਂ ਦੇ ਬਿਜ਼ਨਸ ਆ ਰਾਈਟ, ਬੜੇ ਬੜੇ ਸ਼ਾਪਿੰਗ ਸੈਂਟਰਾਂ 'ਚ, ਛੋਟਿਆਂ 'ਚ, ਤੇ ਸਾਰਿਆਂ ਦੀ ਟ੍ਰਿਪਲ ਨੈਟ ਲੀਜ਼ ਹੁੰਦੀ ਆ। ਟ੍ਰਿਪਲ ਨੈਟ ਲੀਜ਼ ਦਾ ਮਤਲਬ ਇਹ ਆ ਵੀ ਜੇ ਪ੍ਰੋਪਰਟੀ ਟੈਕਸ ਵੱਧਦਾ ਤੇ ਹੁਣ ਲੈਂਡਲੋਰਡ ਨੇ ਉਹ ਸਾਰੇ ਟੈਨੈਂਟਾਂ ਦੇ ਉੱਤੇ ਵਧਾਉਣਾ ਆ, ਇੰਸ਼ੋਰੈਂਸ ਵਧਾਉਣੀ ਆ। ਸੋ ਆਲਰੇਡੀ ਜੇ ਬੇ ਏਰੀਏ ਦੀ ਮੈਂ ਦੱਸਦਾ ਜਾਵਾਂ, ਬੇ ਏਰੀਏ ਦੇ ਵਿੱਚ ਜੇ ਕਿਸੇ ਦਾ ਛੋਟਾ ਮੋਟਾ ਲਿਕਰ ਸਟੋਰ ਆ ਉਹਦਾ ਰੈਂਟ $5,000 ਤੋਂ $7,000 ਆ, ਤੇ ਜੇ ਪ੍ਰੋਪੋਜੀਸ਼ਨ ਪਾਸ ਹੋ ਗਈ ਉਹ $10,000 ਤੋਂ ਉੱਪਰ ਹੋ ਜਾਣਾ ਆ। ਸੋ ਇਹ ਥੋੜੀ ਜਿਹੀ ਗੱਲ ਕੇਅਰਫੁਲ ਰਹਿਣ ਵਾਲੀ ਗੱਲ ਹੈਗੀ ਆ ਵੀ ਇਹ 2.5-3 ਮਿਲੀਅਨ ਦੀ ਤਾਂ ਆਮ ਪ੍ਰੋਪਰਟੀ ਆ, ਸ਼ਾਪਿੰਗ ਸੈਂਟਰ ਮੈਨੂੰ ਦਿਸਿਆ ਨਹੀਂ। ਤੇ ਦੂਸਰੇ ਭਾਈ ਸਾਹਿਬ ਕਰਕੇ ਗਏ ਸੀ ਵੀ ਪ੍ਰੋਪਰਟੀ ਟੈਕਸ ਥੱਲੇ ਵੀ ਜਾ ਸਕਦਾ। ਪਿਛਲੇ 30 ਸਾਲਾਂ 'ਚ ਮੈਂ 15 ਕੁ ਪ੍ਰਾਪਰਟੀਆਂ ਖਰੀਦੀਆਂ, ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਪ੍ਰਾਪਰਟੀ ਦਾ ਟੈਕਸ ਥੱਲੇ ਗਿਆ ਹੋਊਗਾ, ਉੱਪਰ ਹੀ ਗਿਆ ਹੈਗਾ। ਵਾਕਈ ਜੀ, ਕਦੀ ਕਦੀ ਟਾਈਮ ਆਉਂਦਾ 2008 ਵਰਗਾ ਜਦੋਂ ਘਟਦੀਆਂ ਨੇ, ਪਰ 1-2 ਸਾਲਾਂ ਬਾਅਦ ਆਪਾਂ ਜਾਣਦੇ ਹਾਂ, ਐਕਸਪੀਰੀਅੰਸ ਸ਼ੋ ਕਰਦਾ ਕਿ ਵੱਧਦਾ ਹੀ ਹੈ।
ਤੇ ਫਿਰ ਚੜ ਸੋ ਇਹ ਸਾਰਿਆਂ ਤੇ ਅਸਰ ਪੈਣਾ। ਇਹ ਨਾ ਸੋਚੋ ਵੀ ਜਿਹੜੇ ਲੈਂਡਲੋਰਡ ਆ ਜੀ ਵੀ ਖਰੇ ਕਿਸੇ ਨੇ ਜੀ ਜਿਹਦਾ ਸ਼ਾਪਿੰਗ ਸੈਂਟਰ ਆ ਜਾਂ ਵੱਡਾ ਕੋਈ ਵੀ ਗੈਸ ਸਟੇਸ਼ਨ 4-5 ਮਿਲੀਅਨ ਤੋਂ ਥੱਲੇ ਨਹੀਂ ਹੈਗਾ, ਕਿਤੇ ਵੀ ਦੇਖ ਲਓ 6-6 7-7 ਮਿਲੀਅਨ ਦੇ ਆ। ਸੋ ਇਹ ਫਰਕ ਹਰ ਇੱਕ ਦੇ ਉੱਤੇ ਪੈਣਾ, ਫਿਰ ਉਹ ਗੈਸ ਮਹਿੰਗੀ ਹੋਗੀ, ਗਰੋਸਰੀ ਮਹਿੰਗੀ ਹੋਗੀ, ਸਾਰਾ ਕੁਝ ਮਹਿੰਗਾ ਹੋਣਾ ਹੈ। ਵਾਕਈ ਧੰਨਵਾਦ। ਨਾਲੇ ਇੱਕ ਹੋਰ ਗੱਲ ਆ ਜੀ ਕਿ ਆਪਾਂ ਜਿਹੜੇ ਜੇ ਕਿਸੇ ਨੇ 3 ਮਿਲੀਅਨ ਦਾ 2.5 ਮਿਲੀਅਨ ਦਾ 4 ਮਿਲੀਅਨ ਦਾ ਜੇ ਕਿਸੇ ਨੇ ਸ਼ਾਪਿੰਗ ਸੈਂਟਰ ਬਣਾ ਲਿਆ ਤੇ ਅਸੀਂ ਉਹਨੂੰ ਪਨਿਸ਼ ਕਿਉਂ ਕਰ ਰਹੇ ਹਾਂ? ਅਸੀਂ ਉਹਨੂੰ ਅਸੀਂ ਉਹਨੂੰ ਪੈਨਲਟੀ ਕਿਉਂ ਪਾ ਰਹੇ ਹਾਂ ਜੀ ਕਿ ਤੂੰ ਇੰਨੇ ਦਾ ਲੈ ਲਿਆ ਤੇ ਤੂੰ ਤੇ ਭਾਈ ਟੈਕਸ ਦੇ। ਤੂੰ ਇਹ ਆਪਣੀ ਜਿਹੜੀ ਪ੍ਰੋਗਰੈਸ ਆ ਕਿਸੇ ਠੀਕ ਆ, ਜਿਹੜੇ ਟੈਕਸ ਆ ਜਿਹੜੀ ਲੋੜ ਆ ਆਪਣੀਆਂ ਚੀਜ਼ਾਂ ਦੇ ਵਰਤਣ ਲਈ ਆਪਣੇ ਸਕੂਲ ਦੇ ਜਾਂ ਹੋਰ ਜਿਹੜੀਆਂ ਹੁੰਦੀਆਂ ਸਹੂਲਤਾਂ ਉਹਨਾਂ ਦੀ ਟੈਕਸਾਂ ਦੀ ਲੋੜ ਆ, ਪਰ ਜੇ ਤੁਸੀਂ ਜਿਹੜੇ ਪ੍ਰੋਗਰੈਸ ਜਿਹੜੀ ਹੁੰਦੀ ਆ ਉਹਨੂੰ ਇੱਕ ਹਿਸਾਬ ਦਾ ਪਨਿਸ਼ ਕਰ ਰਹੇ ਹੋ ਜਿੱਦਾਂ ਓਵਰ ਟਾਈਮ ਤੇ ਟੈਕਸ ਲੱਗਦਾ, ਬਹੁਤ ਗਲਤ ਗੱਲ ਆ ਜੀ। ਤੁਸੀਂ ਜਿਹੜਾ ਇੱਕ ਬੰਦਾ ਮਿਹਨਤ ਕਰਨਾ ਚਾਹੁੰਦਾ ਆਪਣੀ ਪ੍ਰੋਗਰੈਸ ਕਰ ਰਿਹਾ ਵਾ, ਤੁਸੀਂ ਉੱਤੇ ਤੁਸੀਂ ਟੈਕਸ ਲਾ ਰਹੇ ਹੋ ਕਿ ਭਾਈ ਤੂੰ ਤੇਰਾ 3 ਮਿਲੀਅਨ ਆ, ਤੂੰ ਤੇ ਪੈਸੇ ਜ਼ਿਆਦਾ ਦੇ। ਇਹ ਕੋਈ ਜਿਹੜੀ ਹੁੰਦੀ ਹੈ ਨਾ ਆਪਾਂ ਪ੍ਰੋਡਕਟਿਵ ਕੰਟਰੀਜ਼ ਦੀ ਇਹ ਕੋਈ ਵਧੀਆ ਨਿਸ਼ਾਨੀ ਨਹੀਂ ਹੁੰਦੀ ਜੀ। ਬਿਲਕੁਲ, ਉਹਨੇ ਖੋ ਕੇ ਨਹੀਂ ਬਣਾਈ ਹੁੰਦੀ ਪ੍ਰਾਪਰਟੀ, ਉਹਨੇ ਕੰਮ ਕਰਕੇ ਬਣਾਈ ਹੁੰਦੀ ਆ। ਅਮਰਜੀਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਦੂਜੇ ਵੀਰਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਬੇਨਤੀ ਕਰਨੀ ਸੀ, ਟੈਕਸ ਦੀ ਜਿਹੜੀ ਗੱਲ ਹੋ ਰਹੀ ਆ ਇਹ ਆਪਣੇ ਭਾਈ ਸਾਹਿਬ ਦੱਸ ਕੇ ਗਏ ਆ ਵੀ ਕ੍ਰਾਈਸਿਸ ਆਵੇ ਤਾਂ ਘਟ ਵੀ ਸਕਦਾ। ਹੁਣ ਕਰੋਨਾ ਵਾਇਰਸ ਤੋਂ ਵੱਡਾ ਕ੍ਰਾਈਸਿਸ ਕਿਹੜਾ ਜੋ ਸਾਡੇ ਕੋਲ ਲੀਕਰ ਸਟੋਰ ਵੀ ਆ, ਨਾ ਤਾਂ ਉਹਨਾਂ ਨੇ ਟੈਕਸ ਘਟਾਇਆ, ਹਰ ਸਾਲ ਸਗੋਂ 5 ਤੋਂ 10% ਹਰ ਈਅਰਲੀ ਟੈਕਸ ਇਨਕਰੀਜ਼ ਹੁੰਦਾ ਜਾਂਦਾ ਆ। ਤੇ ਇਹ ਕਹਿੰਦੇ 3 ਮਿਲੀਅਨ ਤੱਕ ਟੈਕਸ ਨਹੀਂ, 3 ਮਿਲੀਅਨ ਅੱਜ ਕੱਲ੍ਹ ਹਰ ਕੋਈ ਗੈਸ ਸਟੇਸ਼ਨ 3 ਮਿਲੀਅਨ ਦਾ, ਬਾਕੀ ਵੱਡੇ ਵਾਲਮਾਰਟ ਜਾਂ ਜਿਹੜੇ ਵੱਡੇ ਮਿਲੇ ਉਹ ਤਾਂ ਮਿਲੀਅਨ ਚ ਆ। ਉਹਨਾਂ ਨੇ ਟੈਕਸ ਜਦੋਂ ਵਧਿਆ ਉਹਨਾਂ ਨੇ ਤਾਂ ਆਪੇ ਗਰੋਸਰੀ ਵਧਾ ਦੇਣੀ। ਗਰੋਸਰੀ ਦਾ ਵੱਡਾ ਬਿਜ਼ਨਸਮੈਨ ਤੋਂ ਛੋਟਾ ਬਿਜ਼ਨਸਮੈਨ ਲੈ ਕੇ ਆਉਂਦਾ ਜੀ ਗਰੋਸਰੀ ਜਾਂ ਮੰਨ ਲਓ ਕਿ ਜਿੱਦਾਂ ਹੁਣ ਦੇਖੋ ਜਦੋਂ ਆਪਾਂ $7.5 ਇੱਥੇ ਹੁੰਦੇ ਸੀਗੇ ਉਦੋਂ ਟੈਕਸ ਘੱਟ ਸੀਗਾ, $7.5 ਤੇ ਇਹਨਾਂ ਨੇ 9 ਕਰਤੇ, ਉਹਨਾਂ ਨੇ ਟੈਕਸ ਵਧਾਤਾ ਤੇ ਇੱਧਰ ਟੈਕਸ 665 ਤੋਂ ਜਾ ਕੇ 765 ਕਰ ਦਿੱਤਾ ਡਾਲਰ। ਪਹਿਲਾਂ ਤਾਂ ਤਨਖਾਹ ਆਪਾਂ ਟੈਕਸ ਕਟਾ ਕੇ ਦਿੰਦੇ, ਫਿਰ ਗਰੋਸਰੀ ਦਾ ਟੈਕਸ, ਗੈਸ ਤੇ ਟੈਕਸ, ਹਰ ਚੀਜ਼ ਤੇ ਆਪਾਂ ਟੈਕਸ ਦਿੰਦੇ ਆ। ਟੋਟਲ ਟੈਕਸ ਅੱਗੇ ਹੀ ਮੇਰਾ ਖਿਆਲ ਇੰਨਾ ਹੈ ਵੀ ਮੇਰਾ ਖਿਆਲ ਨਹੀਂ ਵੀ ਇੱਕ ਫੈਮਿਲੀ ਦਾ ਮੈਂਬਰ ਹੈ ਜਿਹੜਾ $1500-1800 160 ਘੰਟੇ ਲਾ ਕੇ 40 ਘੰਟੇ ਵੀਕ ਦੇ ਕੰਮ ਕਰਕੇ ਉਹ ਆਪਣਾ ਗੁਜ਼ਾਰਾ ਕਰ ਸਕਦਾ ਜਾਂ ਇੱਥੇ ਕੋਈ ਚੀਜ਼ ਲੈ ਸਕਦਾ ਆ ਜਾਂ ਘਰ ਲੈ ਸਕਦਾ। ਮੈਨੂੰ ਨਹੀਂ ਵੀ ਟੈਕਸ ਹੋਰ ਵੱਧ ਗਿਆ ਜਾਂ ਲੈ ਅੱਗੇ ਟੈਕਸ ਬਹੁਤ ਜ਼ਿਆਦਾ ਆ ਆਪਣੇ ਜੀ ਜੀ। ਬਾਕੀ ਘਟਨੇ ਨਹੀਂ, ਕ੍ਰਾਈਸਿਸ ਡਾਊਨ ਨਹੀਂ ਹੋਣੀ, ਇਦੋਂ ਵੱਡੀ ਕ੍ਰਾਈਸਿਸ ਕੋਈ ਨਹੀਂ ਆ ਸਕਦੀ ਜਿੱਦਾਂ ਦੀ ਹੁਣ। ਨਾ ਤਾਂ ਕਿਸੇ ਪ੍ਰਾਪਰਟੀ ਵਾਲੇ ਨੇ ਆਪਾਂ ਨੂੰ ਮਾਫ ਕੀਤੇ, ਨਾ ਕਿਸੇ ਘਰ ਦੇ ਰੈਂਟ ਵਾਲੇ ਨੇ ਆਪਾਂ ਨੂੰ ਮਾਫ ਕੀਤੇ। ਉਹਨਾਂ ਨੇ ਲੀਜ਼ ਜਿਹੜੀ ਲਿਖੀ ਹੋਈ ਹੈ 10 ਸਾਲ 5 ਸਾਲ ਉਹਦਾ 5% 10% ਹਰ ਸਾਲ ਇਨਕਰੀਜ਼ ਹੋ ਹੀ ਜਾਣਾ, ਨਾ ਕਿ ਘਟਣਾ। ਜੀ ਜੀ, ਥੈਂਕ ਯੂ ਜੀ। ਠੀਕ ਗੱਲ ਹੈ ਜੀ। ਜਸਕਰਨ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਰਵੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੜੀ ਸੋਹਣੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਜੇ। ਉਹ ਵਿੱਚੋਂ ਇੱਕ ਕਾਲਰ ਆ ਕੇ ਦੱਸ ਹੀ ਗਏ ਨੇ ਵੀ ਜਦੋਂ ਜੇ ਕਮਰਸ਼ੀਅਲ ਪ੍ਰਾਪਰਟੀ ਤੇ ਪ੍ਰੋਪਰਟੀ ਟੈਕਸ ਵਧਾ ਉਹਦਾ ਡਾਇਰੈਕਟ ਇਫੈਕਟ ਟੈਨੈਂਟ ਤੇ ਪਏਗਾ। ਉਹ ਟ੍ਰਿਪਲ ਨੈਟ ਬਾਰੇ ਆਲਰੇਡੀ ਗੱਲ ਹੀ ਕਰ ਗਏ ਨੇ। ਮੈਂ ਇਹੋ ਗੱਲ ਨਹੀਂ ਮੰਨਦਾ ਸੀਗਾ, ਇੰਪੋਰਟੈਂਟ ਬਹੁਤ ਹੀ ਵੱਡੀ ਗੱਲ ਹੈ। ਇਹ ਚਾਹੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਤੇ ਪ੍ਰੋਪਰਟੀ ਟੈਕਸ ਵਧੇ ਜਾਂ ਤੁਹਾਡੀ ਰੈਂਟਲ ਤੇ ਵਧੇ ਜਾਂ ਕਮਰਸ਼ੀਅਲ ਤੇ ਵਧੇ, ਕਰਕੇ ਇਹ ਭਾਰ ਸਾਰਾ ਟੈਨੈਂਟਸ ਤੇ ਹੀ ਪੈਣਾ, ਇਹ ਭਾਰ ਪਬਲਿਕ ਤੇ ਹੀ ਪੈਣਾ, ਆਮ ਪਬਲਿਕ ਤੇ, ਜਿਹੜੇ ਪਾਸੇ ਮਰਜ਼ੀ ਲੈ ਲਓ। ਜਿੱਦਾਂ ਅੱਗੇ ਅਸੀਂ ਸਾਰਾ ਵਿਚਾਰ ਕਰ ਚੁੱਕੇ ਹਾਂ। ਮੈਂ ਇੱਕ ਚੀਜ਼ ਐਡ ਕਰਨਾ ਮੰਗਾਂਗਾ, ਜਿਸ ਤਰ੍ਹਾਂ ਆਪਣੇ ਕੋਲ ਮੰਨ ਲਓ ਪ੍ਰਾਈਮ ਰੈਜ਼ੀਡੈਂਸ ਆ ਜਾਂ ਸਾਡੇ ਕੋਲ ਮਲਟੀਪਲ ਰੈਂਟਲ ਪ੍ਰਾਪਰਟੀਜ਼ ਨੇ, ਤੇ ਮੰਨ ਲਓ ਵੀ ਪੇਰੈਂਟਸ ਨਾਂ ਤੇ ਉਹ ਸਿਰਫ ਪ੍ਰਾਪਰਟੀ ਹੈਗੀਆਂ ਨੇ, ਤਾਂ ਕੱਲ ਨੂੰ ਘਰ ਤੋਂ ਬਾਅਦ ਬੱਚਿਆਂ ਕੋਲ ਜਾਣੀਆਂ ਨੇ ਜਾਂ ਤੁਹਾਡੀ ਇੰਟੈਂਸ਼ਨ ਹੈਗੀ ਕਿ ਬੱਚਿਆਂ ਨੂੰ ਕੱਲ ਨੂੰ ਟ੍ਰਾਂਸਫਰ ਹੋ ਜਾਣਗੀਆਂ, ਉਹਨਾਂ ਨੂੰ ਸੇਵ ਕਰਨ ਵਾਸਤੇ ਇੱਕ ਹੋਰ ਲੀਗਲ ਤਰੀਕਾ ਹੈਗਾ ਜੀ। ਉਹਨਾਂ ਨਾਲ ਪਹਿਲਾਂ ਹੀ ਟਾਈਟਲ ਵਿੱਚ ਐਡ ਕਰ ਦਿਓ। ਜੋ ਟਾਈਟਲ ਵਿੱਚ ਐਡ ਹੋਏਗਾ ਤਾਂ ਬਾਅਦ ਚ ਬੰਦੇ ਦੇ ਜਾਣ ਤੋਂ ਬਾਅਦ ਜਾਂ ਕਿਸੇ ਮੈਂਬਰ ਜਾਣ ਤੋਂ ਬਾਅਦ ਜਦੋਂ ਬੱਚੇ ਨੂੰ ਟ੍ਰਾਂਸਫਰ ਹੋਏਗੀ ਪ੍ਰਾਪਰਟੀ, ਉਸ ਟਾਈਮ ਤੇ ਟ੍ਰਾਂਸਫਰ ਟਾਈਟਲ ਨਹੀਂ ਹੋਏਗਾ ਜੇ ਅਸੀਂ ਪਹਿਲਾਂ ਵਿੱਚ ਟਾਈਟਲ ਚ ਨਾਮ ਬੱਚਿਆਂ ਦਾ ਐਡ ਕੀਤਾ ਹੋਏਗਾ। ਫਿਰ ਕੋਈ ਪ੍ਰੋਪਰਟੀ ਟੈਕਸ ਦਾ ਫਰਕ ਨਹੀਂ ਪਏਗਾ ਨਾ ਕੋਈ। ਭਾਜੀ ਜਦੋਂ ਤੁਸੀਂ ਹੁਣ ਟਾਈਟਲ ਚ ਨਾ ਕਿਸੇ ਦਾ ਐਡ ਕਰਦੇ ਹੋ ਉਸ ਵੇਲੇ ਰੀਅਸੈਸ ਨਹੀਂ ਕਰਦੇ? ਨਹੀਂ ਜੀ, ਬਿਲਕੁਲ। ਜੋ ਟਾਈਟਲ ਨਾਂ ਵਿੱਚ ਐਡ ਕਰੇ ਰੀਅਸੈਸਮੈਂਟ ਨਹੀਂ ਹੋਣੀ ਜੀ, ਬਿਲਕੁਲ ਨਹੀਂ। ਉਹ ਤੁਸੀਂ ਫੈਮਿਲੀ ਮੈਂਬਰ ਕਰਕੇ, ਮੈਂ ਰੀਅਲ ਐਸਟੇਟ ਬ੍ਰੋਕਰ ਹਾਂ ਜੀ, ਠੀਕ ਹੈ, ਮੇਰਾ ਸਾਈਟ ਦਾ ਕੰਮ ਹੈ। ਉਸ ਟਾਈਮ ਤੇ ਪ੍ਰਾਪਰਟੀ ਵੈਲਿਊਏਸ਼ਨ ਰੀਅਸੈਸਮੈਂਟ ਨਹੀਂ ਹੁੰਦੀ ਜੀ, ਜੋ ਨਾਂ ਵਿੱਚ ਐਡ ਕਰਦੇ ਹੋ, ਬਿਲਕੁਲ ਨਹੀਂ। ਠੀਕ ਹੈ, ਉਹ ਅਸੈਸਮੈਂਟ ਰਹਿੰਦੀ ਹੈਗੀ ਹੈ ਤੁਹਾਡੀ ਪਰਚੇਸ ਪ੍ਰਾਈਸ ਤੇ, ਜਿਹੜੀ 2% ਵੱਧਦੀ ਹੈ, ਮੈਕਸਿਮਮ 2% ਵੱਧਦੀ ਹੈ ਅਕੋਰਡਿੰਗ ਟੂ ਪ੍ਰੋਪੋਜੀਸ਼ਨ 13, ਜਾਂ ਇਨਫਲੇਸ਼ਨ ਤੇ। 3 ਸਾਲ ਪਹਿਲਾਂ ਇਨਫਲੇਸ਼ਨ ਆਈ ਸੀ 1.73%। ਸੋ ਪ੍ਰਾਪਰਟੀ ਵੈਲਿਊਏਸ਼ਨ ਰੈਜ਼ੀਡੈਂਸ਼ੀਅਲ ਮੈਂ ਗੱਲ ਕਰ ਰਿਹਾ ਹਾਂ,
ਪ੍ਰੋਪਰਟੀ ਵੈਲਿਊਏਸ਼ਨ ਰੈਜ਼ੀਡੈਂਸ਼ੀਅਲ ਦੀ 1.73% ਇਨਕਰੀਜ਼ ਹੋਈ ਸੀ ਔਰ ਜੇ ਵੈਲਿਊਏਸ਼ਨ 1.73% ਇਨਕਰੀਜ਼ ਹੋਈ ਹੈ ਇਟ ਮੀਨਸ ਪਿਛਲੇ ਸਾਲ ਨਾਲੋਂ ਪ੍ਰੋਪਰਟੀ ਟੈਕਸ ਵੀ ਤੁਹਾਡਾ 1.73% ਇਨਕਰੀਜ਼ ਹੋ ਗਿਆ ਨਾ ਕਿ 2%. 2% ਹੈਗਾ ਮੈਕਸਿਮਮ ਅੰਡਰ ਪ੍ਰੋਪੋਜੀਸ਼ਨ 13 ਰਾਈਟ. ਲਾਸਟ ਈਅਰ ਵੀ ਪ੍ਰੋਪੋਜੀਸ਼ਨ 13 ਨੂੰ ਅਮੈਂਡਮੈਂਟ ਕਰਨ ਵਾਸਤੇ ਪ੍ਰੋਪੋਜੀਸ਼ਨ ਆਈ ਸੀ ਔਰ ਉਹਦੇ ਵਿੱਚ ਕਮਰਸ਼ੀਅਲ ਪ੍ਰੋਪਰਟੀ ਐਡ ਕਰ ਦਿੱਤੀ ਗਈ ਸੀ ਔਰ ਐਡਵਰਟਾਈਜ਼ਮੈਂਟ ਹੋ ਰਿਹਾ ਸੀ ਵੀ ਕਮਰਸ਼ੀਅਲ ਪ੍ਰੋਪਰਟੀ ਤੇ ਹੀ ਫਰਕ ਪਏਗਾ ਕਿਉਂਕਿ ਮੇਰੀ ਕੁਝ ਬੰਦਿਆਂ ਨਾਲ ਡਿਬੇਟ ਹੋਈ ਸੀ ਇਸ ਟੌਪਿਕ ਤੇ ਵੀ ਜੇ ਕਮਰਸ਼ੀਅਲ ਪ੍ਰੋਪਰਟੀ ਤੇ ਉਹ ਟੈਕਸ ਇਨਕਰੀਜ਼ ਕਰਨਾ ਮੰਗਦੇ ਆ under the name of, under the umbrella of Proposition 13, then why not to create a new proposition number? Why Proposition 13? Proposition 13 is only exclusively for primary residence या residential property. चाहे ताड़ी residential property हो क्योंकि residential ताड़ी rental क्यों ना होवे बेशक. Right. So ਹੁਣ ਇਹਨਾਂ ਨੇ Proposition 15 ਥੱਲੇ ਲੈ ਕੇ ਆ ਗਏ ਨੇ commercial property tax ਵਧਾਉਣ ਵਾਸਤੇ, which I will say simple. End result say no on 13 and no on 15. ਜੇ ਅਸੀਂ ਆਪਣਾ ਫਿਊਚਰ ਵੀ ਵੇਖਣਾ ਆਪਣਾ ਸਹੀ ਵੇਖਣਾ ਵਾ ਤੇ ਪਬਲਿਕ ਵਾਸਤੇ ਜੇ ਅਸੀਂ ਕੇਅਰ ਕਰਨੀ ਆ ਗਵਰਨਮੈਂਟ ਨੂੰ ਜਿੰਨਾ ਮਰਜ਼ੀ ਤੁਸੀਂ ਟੈਕਸ ਪੇ ਕਰੀ ਜਾਓ ਗਵਰਨਮੈਂਟ ਓਵਰ ਸਪੈਂਡ ਕਰਨਾ ਵਾ ਗਵਰਨਮੈਂਟ ਦੇ ਵਿੱਚ ਵੇਸਟੇਜ ਬਹੁਤ ਜ਼ਿਆਦਾ ਹੋ ਰਹੀ ਹੈ ਮੇਰਾ ਪਰਸਨਲ ਡਾਇਰੈਕਟ ਇਨਵੋਲਵਮੈਂਟ ਹੈ ਮੇਰਾ ਐਕਸਪੀਰੀਅੰਸ ਹੈ ਆਈ ਐਮ ਰਿਟਾਇਰਡ ਫਰਮ ਕੈਟਰੈਂਸ ਐਜ਼ ਇਲੈਕਟ੍ਰੀਕਲ ਇੰਜੀਨੀਅਰ ਮੈਂ ਸਾਰੀ ਉਮਰ ਹੀ ਕੈਟਰੈਂਸ ਕੰਮ ਕੀਤਾ ਜੀ ਹੁਣ ਵੀ ਐਜ਼ ਏ ਕੰਸਲਟੈਂਟ ਕੰਮ ਕਰ ਰਿਹਾ ਮੈਂ ਡਿਪਾਰਟਮੈਂਟ ਨਾਲ ਬਹੁਤ ਜ਼ਿਆਦਾ ਵੇਸਟੇਜ ਹੋ ਰਹੀ ਆ ਟੈਕਸ ਪੇਡ ਮਨੀ ਦੀ ਇਹ ਤੁਹਾਨੂੰ ਮੈਂ ਡਾਇਰੈਕਟ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ ਜੀ ਰੇਡੀਓ ਤੇ ਆਮ ਰੀਅਲੀ ਸੌਰੀ ਟੂ ਬੀ ਵੈਰੀ ਅਪਫਰੰਟ ਔਨ ਦਾ ਰੇਡੀਓ ਥੈਂਕ ਯੂ ਜਸਕਰਨ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਆ ਵੀ ਗੌਰਮੈਂਟ ਕੀ ਕਰਦੀ ਆ ਗੌਰਮੈਂਟ ਬੰਦੇ ਹਾਇਰ ਵੀ ਕਰੀ ਜਾਂਦੀ ਆ ਤੇ ਕੀ ਕਰਦੇ ਆ ਉਹ ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਤੇ ਅਗਲੇ ਕਾਲਰ ਨੂੰ ਵੀ ਬਾਅਦ ਵਿੱਚ ਲੈਂਦੇ ਆ 40827252 ਜਿਹੜੇ ਤੁਹਾਡਾ ਕੋਈ ਸਵਾਲ ਹੈ ਵੈਸੇ ਪ੍ਰੋਪੋਜੀਸ਼ਨ ਅਸੀਂ ਗੱਲ ਕਰ ਰਹੇ ਹਾਂ ਆਉਣੇ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਦੀ ਲਾਈਵ ਸਟ੍ਰੀਮ ਅਤੇ ਪੁਰਾਣੇ ਪ੍ਰੋਗਰਾਮਸ ਦੇ ਪੋਡਕਾਸਟ ਸੁਣਨ ਦੇ ਲਈ ਅੱਜ ਹੀ ਪੰਜਾਬੀ ਰੇਡੀਓ USA ਦੀ ਐਪ ਆਪਣੇ ਸਮਾਰਟਫੋਨ ਤੇ ਡਾਊਨਲੋਡ ਕਰੋ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਤੁਸੀਂ ਜੁੜੇ ਹੋ ਪੰਜਾਬੀ ਰੇਡੀਓ US ਦੇ ਨਾਲ ਤੇ ਪ੍ਰੋਗਰਾਮ ਹੈ ਜੀ ਵਿਸਰਦਾ ਵਿਰਸਾ ਜਿਸ ਦੇ ਵਿੱਚ ਇਲੈਕਸ਼ਨ ਕਰਕੇ ਆਪਾਂ ਗੱਲਬਾਤ ਕਰ ਰਹੇ ਹਾਂ ਵੀ ਕਿਹੜੀਆਂ ਪ੍ਰੈਪੋਜੀਸ਼ਨਾਂ ਹੈਗੀਆਂ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਬੜੇ ਟ੍ਰਿਕੀ ਤਰੀਕੇ ਦੇ ਨਾਲ ਜੈਸ ਨੋ ਸਾਤੋਂ ਪਾਉਂਦੇ ਆ ਕਈ ਵਾਰੀ ਅਸੀਂ ਵੈਸੇ ਵੀ ਇਮੋਸ਼ਨਲ ਹੋ ਜਾਈਦਾ ਆ ਵੀ ਹਾਂ ਜੇ ਗੌਰਮੈਂਟ ਨੇ ਟੈਕਸ ਲੈ ਲਿਆ ਆਹ ਕਰ ਦੇਣਾ ਜਿਹੜੇ ਕਾਫੀ ਦੇਰ ਤੋਂ ਰਹਿੰਦੇ ਉਹਨਾਂ ਨੂੰ ਪਤਾ ਵੀ ਕਿੰਨਾ ਕੁ ਸਪੈਂਡ ਜਾਂਦਾ ਆ ਗੌਰਮੈਂਟ ਵਿੱਚ ਕੰਮ ਕਰਨ ਵਾਲੇ ਵੀ ਦੱਸ ਕੇ ਗਏ ਕਿ ਮਿਸਯੂਜ਼ ਵੀ ਬਹੁਤ ਹੁੰਦਾ ਆ ਇਹਨਾਂ ਚੀਜ਼ਾਂ ਦਾ ਤੇ ਹੁਣ ਆਪਾਂ ਅਗਲੇ ਕਾਲਰਸ ਵੀ ਹੈਗੇ ਆ ਸਾਡੇ ਨਾਲ ਉਹਨਾਂ ਨਾਲ ਵੀ ਗੱਲ ਕਰਾਂਗੇ ਰਵੀ ਜੀ ਸੰਦੀਪ ਜੀ ਇੱਕ ਵਾਰੀ ਫਿਰ ਸਵਾਗਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਥੈਂਕ ਯੂ ਜੀ ਤੁਹਾਡਾ ਥੈਂਕ ਯੂ ਜੀ ਗੁਰਮੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਗੱਲ ਕਰਦੇ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਮੈਂ ਜੀ ਪ੍ਰੋਪੋਜੀਸ਼ਨ 19 ਬਾਰੇ ਗੱਲ ਕਰਨੀ ਸੀ ਵੀ ਬੇਸਿਕ ਵੈਸੇ ਬਹੁਤ ਸੋਹਣਾ ਭਾਜੀ ਵੀ ਦੱਸ ਕੇ ਗਿਆ ਜਿਹੜੇ ਪਹਿਲਾਂ ਬੋਲ ਕੇ ਗਿਆ ਤੇ ਰਵੀ ਉਹਨਾਂ ਨੇ ਵੀ ਦੱਸਿਆ ਸਾਰੇ ਥੋੜੀਆਂ ਗੱਲਾਂ ਪਰ ਗੱਲ ਇੱਕ ਹੋਰ ਆ ਵੀ ਜਿਹੜੇ ਬੰਦੇ ਖਾਸ ਕਰਕੇ ਆਪਣੇ ਤੇ ਜ਼ਿਆਦਾ ਨਿਰਭਰ ਸਿੱਖਾਂ ਦੇ ਜਾਂ ਪੰਜਾਬੀਆਂ ਤੇ ਇਉਂ ਕਰਦੀ ਆ ਵੀ ਜਿਹੜੇ ਲੋਕ ਆਪਾਂ ਪਿੱਛੋਂ ਆਉਂਦੇ ਆ ਨਾ ਆਪਾਂ ਮਿਹਨਤ ਕਰਦੇ ਆ ਬਹੁਤ ਮਿਹਨਤ ਕਰਕੇ ਆਪਾਂ ਪੈਸੇ ਬਹੁਤ ਕਮਾਉਂਦੇ ਆ ਫਿਰ ਪ੍ਰਾਪਰਟੀਆਂ ਲੈਂਦੇ ਆ ਇਹ ਸਾਡਾ ਨੇਚਰ ਆ ਸਾਡੀ ਇਹ ਚੋਂ ਅਸੀਂ ਪਿੱਛੇ ਨਹੀਂ ਹਟ ਸਕਦੇ ਬੇਸ਼ੱਕ ਸਾਨੂੰ ਇਹ ਪਤਾ ਹੋਵੇ ਸਾਡੇ ਜਵਾਕਾਂ ਨੇ ਖਰਾਬ ਕਰ ਦੇਣੇ ਨੇ ਜਾਂ ਕਰਨਗੇ ਕੋਈ ਕੁਛ ਹੋ ਜਾਵੇ ਅਸੀਂ ਨਹੀਂ ਹਟ ਸਕਦੇ ਅਸੀਂ ਪ੍ਰਾਪਰਟੀਆਂ ਲੈਂਦੇ ਆ ਤੇ ਜਦੋਂ ਸਮਾਂ ਆ ਜਾਂਦਾ ਇੱਥੋਂ ਜਾਣ ਦਾ ਤੇ ਉਹ ਗਾਹਾਂ ਜਵਾਕਾਂ ਨੂੰ ਜਾਂਦੀਆਂ ਨੇ ਤੇ ਇਹ ਮੇਰੇ ਸਮਝ ਨਾਲ ਜਵਾਕਾਂ ਨੂੰ ਪਨਿਸ਼ਮੈਂਟ ਹੈ ਕਿਸਮ ਦੀ ਇਹ ਪਨਿਸ਼ਮੈਂਟ ਕਰ ਰਹੇ ਆ ਪਨਿਸ਼ ਉਹਨਾਂ ਨੂੰ ਸਿਰਫ ਛੋਟ ਇਸ ਲਈ ਦੇ ਮਿਲਣੀ ਆ ਜੇ ਉਹ 1 ਸਾਲ ਦੇ ਵਿੱਚ ਉਹਨੂੰ ਆਪਣਾ ਪ੍ਰਾਇਮਰੀ ਰੈਜ਼ੀਡੈਂਸ ਬਣਾਉਂਦੇ ਆ ਦੇਖੋ ਜਵਾਕ ਕਿਤੇ ਹੋ ਰਹਿੰਦਾ ਉਹ ਨਹੀਂ ਮੂਵ ਸਕਦੇ ਉਹਨਾਂ ਦੀ ਜਾਬਾਂ ਨੇ ਕਿਤੇ ਤੇ ਉਹਨਾਂ ਨੂੰ ਮਜਬੂਰ ਕੀਤਾ ਜਾਣਾ ਜਾਂ ਤਾਂ ਤੁਸੀਂ ਮੂਵ ਹੋਵੋ ਤੇ ਨਹੀਂ ਤੁਹਾਡਾ ਪ੍ਰਾਪਰਟੀ ਟੈਕਸ ਇੰਨਾ ਉਹਦੀ ਰੀਸੈਸ ਵੈਲਿਊ ਹੋ ਕੇ 1% ਦੇ ਹਿਸਾਬ ਨਾਲ ਜਿੰਨਾ ਉਹਨਾਂ ਨੇ ਵਧਾਉਣਾ ਜੋ ਵੀ ਹੋਵੇ ਇਹਨਾਂ ਨੇ ਪ੍ਰੋਪੋਜੀਸ਼ਨ ਮੇਰੇ ਖਿਆਲ 86 ਤੋਂ ਕਰਕੇ ਚੇਂਜ ਕਰ ਰਹੇ ਨੇ ਉਹਨੂੰ ਉਦੋਂ ਹੋਈ ਸੀ ਆਪਣੀ 86 ਦੀ ਗੱਲ
ਸੋ ਇਹ ਆ ਵੀ ਇਹ ਖਾਸ ਕਰਕੇ ਆਪਣੇ ਲੋਕਾਂ ਤੇ ਅਸਰ ਬਹੁਤ ਪੈਂਦਾ, ਚਾਹੇ ਕੋਈ ਵੀ ਆ। ਬਾਕੀ ਜਿਵੇਂ ਕਹਿੰਦੇ ਨੇ ਪ੍ਰਾਪਰਟੀਆਂ ਵੱਡੀਆਂ ਦੀਆਂ ਗੱਲਾਂ ਪਹਿਲਾਂ ਕਰ ਚੁੱਕੇ ਸਾਰੇ, ਵਧੀਆ ਸੀ ਉਹ, ਸੇਮ ਥਿੰਗ। ਪਰ ਇਹ ਚੀਜ਼ ਜ਼ਰੂਰੀ ਆ, ਖਾਸ ਕਰਕੇ ਇਫੈਕਟ ਕਰਦੀ ਆ ਆਪਣੇ ਲੋਕਾਂ ਨੂੰ, ਕਿਉਂਕਿ ਅਸੀਂ ਸਾਰਾ ਕੁਝ ਖਾ ਕੇ ਨਹੀਂ ਜਾਂਦੇ, ਤਕਰੀਬਨ ਛੱਡ ਕੇ ਜਾਣ ਵਾਲੇ ਆ। ਜਿੰਨੇ ਪਿੱਛੋਂ ਆਏ ਆ ਉਹਨਾਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ। ਇਹ ਫੈਕਟ ਆ, ਜੋ ਮਰਜ਼ੀ ਕੋਈ ਕਹੀ ਜਾਵੇ, ਇਹ ਸੱਚਾਈ ਆ। ਇਹਦੇ ਨਾਲ ਅਸੀਂ ਜੋਕਾਂ ਨੂੰ ਪਨਿਸ਼ ਕਰਦੇ ਹਾਂ ਬਈ ਜਾਂ ਇੱਥੇ ਮੂਵ ਹੋਵੋ ਜਾਂ ਤੁਹਾਡਾ ਟੈਕਸ ਹੋਵੋ। ਹੁਣ ਤੁਹਾਨੂੰ ਪਤਾ ਹੀ ਆ ਕਿ ਮੂਹਰਲੇ ਜਨਰੇਸ਼ਨ ਦਾ ਕਿਵੇਂ ਚੱਲਦਾ ਕੰਮ, ਕਈ ਵਾਰ ਅਫੋਰਡ ਵੀ ਨਹੀਂ ਕਰ ਸਕਦੇ ਹੁੰਦੇ। ਤੇ ਬਹੁਤ ਫਰਕ ਆ ਇਹ ਚੀਜ਼ ਦਾ, ਆਪਣੇ ਲੋਕਾਂ ਤੇ ਬਹੁਤ ਜ਼ਿਆਦਾ ਅਸਰ ਪੈਣਾ 19 ਦਾ। ਇਸ ਨੂੰ ਬੜੇ ਧਿਆਨ ਨਾਲ ਸੋਚਣਾ ਚਾਹੀਦਾ। ਓਕੇ ਭੈਣ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ। ਬਿਲਕੁਲ ਅਸੀਂ ਦੱਸ ਰਹੇ ਹਾਂ ਪੰਜਾਬੀਆਂ ਦੀ, ਦੇਖੋ ਪੰਜਾਬੀ 'ਚ ਰੇਡੀਓ ਆ ਅਤੇ ਪੰਜਾਬੀਆਂ ਨੂੰ ਇਨਫੋਰਮੇਸ਼ਨ ਦੇ ਰਹੇ ਹਾਂ ਕਿ ਇਹ ਜਿਹੜੀਆਂ ਪ੍ਰੋਪੋਜੀਸ਼ਨਾਂ ਟੈਕਸ ਟੁਕਸ ਵਾਲੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ 'ਤੇ ਬਹੁਤ ਫਰਕ ਪੈਣਾ। ਅਤੇ ਸਾਡੇ ਇਹ ਬਲੱਡ ਦੇ ਵਿੱਚ ਆ ਕਿ ਅਸੀਂ ਪ੍ਰੋਪਰਟੀ ਖਰੀਦ ਸਪੈਸ਼ਲੀ ਜਿਹੜੇ ਪੰਜਾਬ ਤੋਂ ਆਏ ਆ ਦੇਰ ਦੇ, ਉਹ ਖੇਤ ਵੀ ਖਰੀਦਦੇ ਆ। ਬਿਲਕੁਲ ਜੀ। ਇਹ ਹਾਂਜੀ, ਨਾਲੇ ਇਹ ਇੱਕ ਗੱਲ ਆਪਣੀ ਇਹ ਵੀ ਸੋਚਣ ਵਾਲੀ ਕਿ ਇਸ ਵੇਲੇ ਜਦੋਂ ਪੰਜਾਬ ਪ੍ਰੋਟੈਸਟ ਚੱਲ ਰਿਹਾ, ਆਪਣਾ ਇਹੀ ਨਹੀਂ ਚੱਲ ਰਿਹਾ ਕਿ ਸਾਡੀਆਂ ਜਿਹੜੀਆਂ ਸਾਨੂੰ ਜਿਹਦੀ ਪ੍ਰਾਪਰਟੀ ਹੈ, ਸਾਡਾ ਜਿਹੜਾ ਵਜੂਦ ਆ, ਸਾਨੂੰ ਉੱਦਾਂ ਰਹਿਣ ਦਿੱਤਾ ਜਾਵੇ। ਅਸੀਂ ਉਹਦੇ ਤੇ ਅਸੀਂ ਹੋਰ ਕਿਸੇ ਦਾ ਕੰਟਰੋਲ ਨਹੀਂ ਸਹਿ ਸਕਦੇ। ਅਸੀਂ ਉਹ ਪ੍ਰੋਬਲਮ ਤੇ ਇਹਦੇ ਵਿੱਚ ਤੇ ਡਾਇਰੈਕਟਲੀ ਆ ਕਿ ਤੁਸੀਂ ਨਾਲੇ ਦੂਜੀ ਆ ਜਿਹੜਾ 3 ਮਿਲੀਅਨ ਦੀ ਕੈਪ ਲਾ ਦਿੰਦੇ ਆ ਜੀ। ਜਿੱਦਾਂ ਹੁਣ ਆਪਣੇ ਬਾਈਡਨ ਭਾਜੀ ਨੇ ਉਹਨਾਂ ਨੇ ਵੀ ਕਿਹਾ ਕਿ ਜਿਹੜਾ 4 ਲੱਖ ਆ ਜੀ, ਉਹ ਤੋਂ ਉੱਤੇ ਵਾਲਿਆਂ ਦਾ ਟੈਕਸ ਵਧਣਾ, ਥੱਲੇ ਵਾਲਿਆਂ ਦਾ ਨਹੀਂ ਵਧਣਾ। ਅੱਜ ਕੱਲ੍ਹ ਜੀ ਜਿਹੜੀਆਂ ਹੁੰਦੀ ਆ ਬੇਸਿਕਲੀ ਪੇਮੈਂਟ ਹੁੰਦੀ ਹੈ, ਜੇ ਹਾਊਸ ਹੋਲਡ ਆ ਉਹਨੂੰ 4 ਲੱਖ ਬਹੁਤ ਛੇਤੀ ਹੋ ਜਾਂਦਾ। ਇਹ ਕੋਈ ਜ਼ਿਆਦਾ 4 ਲੱਖ ਕੋਈ ਜ਼ਿਆਦਾ ਨਹੀਂ ਹੈ। ਜੇ ਕੋਈ ਤੁਸੀਂ ਕੋਈ ਸਾਫਟਵੇਅਰ ਕੰਪਨੀ ਕੋਈ ਕੰਮ ਕਰਦਾ ਨਾ, ਤੇ ਜੇ ਕਪਲ ਕੰਮ ਕਰ ਰਹੇ ਦੋਨੋਂ, ਤੇ 4 ਲੱਖ ਫੱਟ ਹੀ ਹੋ ਜਾਂਦਾ। ਸਵਾ 2 ਲੱਖ ਤੇ ਅੱਜ ਕੱਲ੍ਹ ਨੋਰਮਲ ਪੇ ਆ। ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜਾ ਪਨਿਸ਼ਮੈਂਟ ਆ, ਨਾਲੇ ਜਿਹੜੀ ਕੈਪ ਲਾ ਦਿੰਦੇ ਆ, ਜਿਹਦਾ ਨੰਬਰ ਲਾ ਦਿੱਤਾ ਉਹਨਾਂ ਨੇ 3 ਲੱਖ ਜੀ 4 ਲੱਖ, ਇਹ ਕੀ 2 ਸਾਲਾਂ ਬਾਅਦ 3 ਸਾਲਾਂ ਬਾਅਦ ਜਦੋਂ ਇਹਨਾਂ ਦਾ ਢਿੱਡ ਨਹੀਂ ਭਰਿਆ, ਉਹਨੂੰ 2.5 ਕਰ ਦੇਣਗੇ, 2 ਕਰ ਦੇਣਗੇ, 1 ਕਰ ਦੇਣਗੇ। ਉਹਨਾਂ ਨੇ ਘਟਾਈ ਜਾਣੀ ਉਹ ਲਿਮਿਟ, ਟੈਕਸ ਵਧਾਈ ਜਾਣਗੇ। ਇਸ ਕਰਕੇ ਇਹ ਜਿਹੜੀਆਂ ਕੈਪਸ ਹੁੰਦੀਆਂ ਨਾ, ਇਹ ਸਾਨੂੰ ਜਿਹੜਾ ਹੌਸਲਾ ਦੇਣ ਲਈ ਹੁੰਦੀ ਆ ਕਿ ਅਸੀਂ ਤਾਂ ਜੀ ਸਿਰਫ ਅਮੀਰਾਂ ਨੂੰ ਕਰ ਰਹੇ ਹਾਂ, ਗਰੀਬਾਂ ਨੂੰ ਨਹੀਂ। ਉਹ 3 ਮਿਲੀਅਨ ਦੀ ਪ੍ਰਾਪਰਟੀ ਜਿਹੜੀ ਜੀ, ਉਹ ਕੋਈ ਕਿਸੇ ਅਮੀਰ ਦੀ ਨਹੀਂ ਹੋਣੀ। ਤੁਸੀਂ ਦੇਖ ਲਿਓ ਅਮੀਰਾਂ ਦੀਆਂ ਪ੍ਰਾਪਰਟੀਆਂ ਜਿਹੜੀ ਸਪੈਸ਼ਲੀ ਕੈਲੀਫੋਰਨੀਆ, ਸਾਡੇ ਮਿਸ਼ੀਗਨ ਦੀ ਤਾਂ ਗੱਲ ਹੋਰ ਆ, ਜਿਹੜੀ ਕੈਲੀਫੋਰਨੀਆ ਦੀ ਜਿਹੜੀ ਪ੍ਰਾਪਰਟੀਜ਼ ਨੇ, ਜਿਹੜੀਆਂ ਸਪੈਸ਼ਲੀ ਜਿਹੜੀਆਂ ਕੀ ਲੋਕੇਸ਼ਨ ਤੇ ਨੇ, ਉਹ ਜਿਹਦੀ 3 ਮਿਲੀਅਨ ਦੀ ਵੀ ਪ੍ਰਾਪਰਟੀ ਆ, ਉਹ ਬੰਦਾ ਮਤਲਬ ਕਿ ਕੋਈ ਅਮੀਰਾਂ ਵਿੱਚ ਨਹੀਂ ਆਉਂਦਾ। ਇਸ ਕਰਕੇ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੀਆਂ ਗੱਲਾਂ ਨੇ, ਉਹ ਵੀ ਬੰਦਾ ਜਿਹੜਾ 7 ਦਿਨ ਭਾਵੇਂ ਕੰਮ ਕਰਦਾ ਹੋਊਗਾ, ਜਿਹੜੀ ਉਹ 3 ਮਿਲੀਅਨ ਦੀ ਪ੍ਰਾਪਰਟੀ ਆ। ਤੇ ਇਸ ਕਰਕੇ ਇਹ ਨਾਲੇ ਹਾਂਜੀ, ਇਹ ਜਿਹੜੇ ਨੰਬਰ ਹੁੰਦੇ ਆ ਉਹ ਇਹ ਦਿਖਾਉਣ ਲਈ ਹੁੰਦੇ ਕਿ ਕਈਆਂ ਨੇ ਕਈਆਂ ਨੂੰ 3 ਮਿਲੀਅਨ ਬਹੁਤ ਜ਼ਿਆਦਾ ਲੱਗਦਾ ਹੋਊਗਾ, ਪਰ ਜਦੋਂ ਪ੍ਰਾਪਰਟੀ ਦੀ ਵੈਲਿਊਜ਼ ਆਉਂਦੀ ਆ, ਉਹ ਕੋਈ ਜ਼ਿਆਦਾ ਵੈਲਿਊਏਸ਼ਨ ਨਹੀਂ ਆ। ਜੀ ਆਪਾਂ ਸੁਰਿੰਦਰ ਕੌਰ ਨਾਲ ਗੱਲ ਕਰਕੇ ਰਵੀ ਜੀ ਅਗਲੀ ਪ੍ਰੋਪੋਜੀਸ਼ਨ ਤੇ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਨਾ ਕੱਲ ਬਹੁਤ ਜ਼ਿਆਦਾ ਕੀਤੀ ਟਰਾਈ ਫੋਨ ਕਰਨ ਦੀ, ਫੋਨ ਗਿਆ ਨਹੀਂ। ਤੁਸੀਂ ਮੈਨੂੰ ਬਾਅਦ ਵਿੱਚ ਕਾਲ ਕਰਿਓ ਜੀ, ਇੰਨੀ ਕੋਈ ਹੋਰ ਗੱਲ ਕਰਨੀ ਆ ਜੀ। ਆਪਾਂ ਕੱਲ ਅਗਲੀ ਪ੍ਰੋਪੋਜੀਸ਼ਨ ਦੀ ਕਰਦੇ ਹਾਂ। ਠੀਕ ਹੈ ਜੀ। ਅਗਲੀ ਪ੍ਰੋਪੋਜੀਸ਼ਨ ਹੈ ਜੀ ਪ੍ਰੋਪੋਜੀਸ਼ਨ 21 ਨੰਬਰ, ਤੇ ਇਹ ਹੈਗੀ ਆ ਰੈਂਟ ਕੰਟਰੋਲ ਬਾਰੇ। ਤੇ ਰੈਂਟ ਕੰਟਰੋਲ ਇੱਕ ਬੜਾ ਇੰਟਰਸਟਿੰਗ ਕੀ ਕਹਿੰਦੇ ਆ ਸਬਜੈਕਟ ਆ। ਤੇ ਇਹ ਕਾਫੀ ਮੈਨੂੰ ਤੁਹਾਨੂੰ ਥੋੜੀ ਇਹ ਤੇ ਵੀ ਬੈਕਗਰਾਉਂਡ ਦੇਣੀ ਪੈਣੀ ਆ। ਹੋਇਆ ਇਹ ਹੈ ਕਿ ਕੈਲੀਫੋਰਨੀਆ ਦੇ ਵਿੱਚ ਰੈਂਟ ਜਦੋਂ ਪ੍ਰਾਪਰਟੀ ਦੀ ਵੈਲਿਊ ਵਧਣੀ ਆ ਤੇ ਫਿਰ ਰੈਂਟ ਵੀ ਵਧਣੇ ਆ ਨਾਲ ਹੀ। ਤੇ ਕਈ ਥਾਵਾਂ ਤੇ ਬਹੁਤ ਜ਼ਿਆਦਾ ਰੈਂਟ ਵੱਧ ਚੁੱਕੇ ਆ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ। ਸਭ ਜਾਣਦੇ ਆ ਕਿ ਕੈਲੀਫੋਰਨੀਆ 'ਚ ਰਹਿਣ ਲਈ ਸਭ ਤੋਂ ਵੱਡੀ ਮੁਸ਼ਕਿਲ ਘਰਾਂ ਦੀ ਕੀ ਕਹਿੰਦੇ ਆ ਪੇਮੈਂਟ ਤੇ ਰੈਂਟ। ਦਿਸ ਇਜ਼ ਦ ਬਿਗੇਸਟ ਥਿੰਗ। ਅੱਛਾ, ਸੋ ਸਿਟੀ ਬਾਈ ਸਿਟੀ ਹੌਲੀ ਹੌਲੀ ਇੱਥੇ ਰੈਂਟ ਕੰਟਰੋਲ ਆਇਆ। ਪਹਿਲਾਂ ਕਦੀ ਕੋਈ ਰੈਂਟ ਕੰਟਰੋਲ ਇੱਥੇ ਨਹੀਂ ਹੁੰਦਾ ਸੀਗਾ। ਇਹ ਕੋਈ ਮੇਰੇ ਖਿਆਲ 1980 ਦੇ ਵਿੱਚ ਸੈਂਟਾ ਕਰੂਜ਼ ਨੇ ਸਭ ਤੋਂ ਪਹਿਲਾਂ ਲਾਇਆ ਸੀਗਾ ਜੀ, ਤੇ ਫਿਰ ਬਰਕਲੇ ਨੇ ਲਾਇਆ ਉਦੋਂ ਕਰਕੇ ਕਿਤੇ ਲੇਟ 70s ਅਰਲੀ 80s ਇਹਨਾਂ ਲਾਇਆ। ਉਦੋਂ ਬਾਅਦ ਫਿਰ ਸੈਨ ਫਰਾਂਸਿਸਕੋ ਨੇ ਲਾਇਆ। ਹਾਂਜੀ, ਮੇਰੇ ਖਿਆਲ ਹੁਣ ਸੈਨ ਹੋਜ਼ੇ ਵੀ ਲਾ ਚੁੱਕਾ ਪਿੱਛੇ ਜਿਹੀ ਜੀ। ਸੋ ਲਾਸ ਐਂਜਲਸ ਵਿੱਚ ਵੀ ਹੈਗਾ, ਉੱਥੇ ਵੀ ਲੋਕੈਲਿਟੀਜ਼ ਹੈਗਾ, ਤੇ ਜਿੱਥੇ ਬਹੁਤ ਜ਼ਿਆਦਾ ਰੈਂਟ ਵੱਧ ਗਏ ਸੀਗੇ। ਤੇ ਫਿਰ ਜਿਹੜੀ ਸਟੇਟ ਲੈਵਲ ਸੀਗਾ, ਸਟੇਟ ਲੈਵਲ ਤੇ ਐਕਚੁਅਲੀ ਸਗੋਂ ਲਾਅ ਪਾਸ ਕੀਤਾ ਗਿਆ 1980s ਦੇ ਵਿੱਚ ਕਿ ਰੈਂਟ ਕੰਟਰੋਲ ਨਹੀਂ ਕਰਨਾ ਸਟੇਟ ਦੇ ਵਿੱਚ। ਉਹਦੇ ਅਗੇਂਸਟ ਹੀ ਲਾਅ ਸੀਗਾ। ਅੱਛਾ,
ਹੁਣ ਆਪਾਂ ਜਿਹੜੇ ਪਿੱਛੋਂ ਆਏ ਆਪਾਂ ਸਭ ਜਾਣਦੇ ਹਾਂ ਰੈਂਟ ਕੰਟਰੋਲ ਨੂੰ, ਤੇ ਇਸ ਤਰੀਕੇ ਨਾਲ ਕਿ ਅਗਰ ਤੁਹਾਡੀ ਕੋਈ ਪ੍ਰਾਪਰਟੀ ਪਿੱਛੇ ਹੈਗੀ ਹੈ, ਜਿੱਥੇ ਘਰ ਆ ਕੋਈ, ਜਿੱਥੇ ਤੁਸੀਂ ਛੱਡ ਕੇ ਆ ਗਏ ਆ ਤੇ ਪਿੱਛੇ ਕੋਈ ਨਾ ਰਹਿ ਰਿਹਾ ਉੱਥੇ ਕਿਰਾਏਦਾਰ, ਆਪਾਂ ਸਭ ਜਾਣਦੇ ਹਾਂ ਕਿ ਉੱਥੇ ਇੰਡੀਆ 'ਚ ਕੀ ਹਾਲਾਤ ਹੈ। ਤੁਸੀਂ ਉਹ ਕਿਰਾਏਦਾਰ ਨੂੰ ਕੱਢ ਨਹੀਂ ਸਕਦੇ, ਲਾਅ ਇਸ ਤਰ੍ਹਾਂ ਬਣਾਏ ਹੋਏ ਉਹਨਾਂ ਨੇ। ਵੈਲ, ਰੈਂਟ ਕੰਟਰੋਲ ਇਜ਼ ਵਨ ਥਿੰਗ, ਪਰ ਰੈਂਟ ਕੰਟਰੋਲ ਸਾਊਂਡਸ ਪ੍ਰੀਟੀ ਗੁੱਡ ਵੀ ਹਾਂ ਵੀ ਜ਼ਿਆਦਾ ਰੈਂਟ ਨਾ ਵਧੇ ਜੀ, ਰੈਂਟ ਕੰਟਰੋਲ ਕਰੋ, ਇਹ ਜ਼ਿਆਦਾ ਨਹੀਂ ਕਿ ਹਰ ਸਾਲ ਇੰਨਾ ਹੀ ਵਧੇ, ਉਦੋਂ ਜ਼ਿਆਦਾ ਨਾ ਵਧੇ। ਪਰ ਰੈਂਟ ਕੰਟਰੋਲ ਦੇ ਨਾਲ ਹਮੇਸ਼ਾ ਇੱਕ ਹੋਰ ਚੀਜ਼ ਜੁੜੀ ਹੁੰਦੀ ਹੈ, ਉਹ ਇਹ ਹੁੰਦੀ ਹੈ ਕਿ ਤੁਸੀਂ ਉਸ ਬੰਦੇ ਨੂੰ ਕੱਢ ਵੀ ਨਹੀਂ ਸਕਦੇ, ਕਿਰਾਏਦਾਰ ਨੂੰ, ਕਿਉਂਕਿ ਅਗਰ ਤੁਸੀਂ ਕੱਢ ਸਕੇ, ਅਗਰ ਮਾਲਕ ਮਕਾਨ ਨੂੰ ਕੱਢ ਸਕੇ ਤੇ ਫਿਰ ਰੈਂਟ ਕੰਟਰੋਲ ਤੇ ਨਾ ਰਿਹਾ, ਉਹ ਕੱਢ ਕੇ ਤੇ ਫਿਰ ਨਵਾਂ ਆ ਜਾਊਗਾ ਤੇ ਨਵਾਂ ਰੈਂਟ ਵਧਾ ਦੂਗਾ ਨਵੇਂ ਦਾ। ਸੋ ਇਹ ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਹਮੇਸ਼ਾ ਕਿ ਵੀ ਨਾਲੇ ਤਾਂ ਰੈਂਟ ਨਹੀਂ ਵਧਣਾ, ਸਿਰਫ ਇੰਨਾ ਹੀ ਵੱਧ ਸਕਦਾ 2%, 4%, 5% ਵਟਐਵਰ, ਤੇ ਦੂਜੀ ਗੱਲ ਹੈ ਤੁਸੀਂ ਬੰਦੇ ਨੂੰ ਕੱਢ ਨਹੀਂ ਸਕਦੇ ਕਿਰਾਏਦਾਰ। ਅੱਛਾ, ਹੁਣ ਇਹਨਾਂ ਨੇ ਕੀ ਕੀਤਾ, ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਸਿਟੀ ਬਾਈ ਸਿਟੀ ਤੇ ਹੋ ਚੁੱਕਾ, ਐਂਡ ਇਟਸ ਬੀਨ ਗੋਇੰਗ ਔਨ ਫॉर ਅ ਲੌਂਗ ਟਾਈਮ। ਉਹਦਾ ਫਾਇਦਾ ਨੁਕਸਾਨ ਲੋਕਾਂ ਨੂੰ ਦਿਖ ਰਿਹਾ। ਬਰਕਲੇ ਦੇ ਵਿੱਚ ਮੈਂ ਪਰਸਨਲ ਮੇਰਾ ਐਕਸਪੀਰੀਅੰਸ ਆ, ਸਾਡਾ ਪਰਿਵਾਰ ਦਾ ਇੱਕ ਉਹਦੇ ਘਰ ਹੁੰਦਾ ਸੀਗਾ, ਮੈਨੂੰ ਚੇਤਾ ਵੀ ਨੇਬਰਹੁੱਡ ਕਿੱਡਾ ਸੋਹਣਾ ਹੁੰਦਾ ਸੀਗਾ। ਜਦੋਂ ਰੈਂਟ ਕੰਟਰੋਲ ਆ ਗਿਆ ਉਦੋਂ ਬਾਅਦ ਹੌਲੀ ਹੌਲੀ ਜਿਹੜੇ ਉੱਥੇ ਲੋਕੀ ਰਹਿਣ ਵਾਲੇ ਸੀਗੇ, ਕਿਉਂਕਿ ਬਜ਼ੁਰਗ ਹੁੰਦੇ ਆ, ਅਲਟੀਮੇਟਲੀ ਲੋਕੀ ਰਿਟਾਇਰ ਹੋ ਜਾਂਦੇ ਆ, ਮੂਵ ਹੋ ਜਾਂਦੇ ਆ, ਤੇ ਘਰ ਆਪਣਾ ਰੈਂਟ ਕਰ ਜਾਂਦੇ ਆ, ਜਾਂ ਉਹਨਾਂ ਦੇ ਬੱਚੇ ਗਾਂ ਰੈਂਟ ਕਰ ਦਿੰਦੇ ਆ, ਹੌਲੀ ਹੌਲੀ ਚੀਜ਼ਾਂ ਕਨਵਰਟ ਹੋ ਜਾਂਦੀਆਂ, ਤੇ ਉੱਥੇ ਕਾਫੀ ਰੈਂਟ ਟੈਨੈਂਟ ਆ ਗਏ, ਤੇ 10-15 ਸਾਲਾਂ ਬਾਅਦ ਉਹ ਨੇਬਰਹੁੱਡ ਸਾਰੇ ਖਰਾਬ ਹੋ ਗਏ, ਕਿਉਂਕਿ ਅਗਰ ਜਿਹੜਾ ਓਨਰ ਆ ਉਹਨੂੰ ਮਨੀ ਨਹੀਂ ਆ ਰਹੀ ਤੇ ਉਹਨੇ ਆਪਣੀ ਮਨੀ ਫਿਰ ਘਰ ਦੇ ਵਿੱਚ ਪਾਉਣੀ ਵੀ ਨਹੀਂ, ਉਹਨੂੰ ਇੰਪਰੂਵ ਵੀ ਨਹੀਂ ਕਰਨਾ ਉਹਨੇ, ਤੇ ਘਰ ਫਿਰ ਡਿਗਰੇਡ ਹੋਣ ਲੱਗ ਪੈਂਦਾ। ਇਹ ਰੈਂਟ ਕੰਟਰੋਲ ਦਾ ਐਕਚੁਅਲ ਹਿੱਸਾ ਹੈ, ਕਿਉਂਕਿ ਉਹ ਜਿਹੜਾ ਮਾਲਕ ਮਕਾਨ ਆ ਉਹਦੇ ਲਈ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਉਹਨੂੰ ਇੰਪਰੂਵ ਕਰਕੇ ਰੱਖੇ, ਕਿਉਂਕਿ ਰੈਂਟ ਤੇ ਉਹਨਾਂ ਹੀ ਮਿਲਣਾ ਜਿਹੜਾ ਮਿਲਣਾ। ਅੱਛਾ, ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਇੱਕਦਮ, ਕਿਉਂਕਿ ਡੈਮੋਕ੍ਰੇਟ ਪਾਰਟੀ ਦਾ ਟੋਟਲ ਕੰਟਰੋਲ ਆ ਗਿਆ ਕੈਲੀਫੋਰਨੀਆ 'ਚ, ਇਹਨਾਂ ਨੇ 2 ਸਾਲ ਪਹਿਲਾਂ ਯਕਦਮ ਪਾਸ ਕਰਤਾ ਲਾਅ, ਸਾਰੀ ਸਟੇਟ ਉੱਤੇ ਰੈਂਟ ਕੰਟਰੋਲ ਲਾਗੂ ਕਰਤਾ 2018 'ਚ। ਔਰ ਮੈਂ ਇਹਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਕਿ ਆਪਣੇ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ। ਹਾਲਾਂਕਿ ਆਪਣੇ ਲੋਕ ਆਪਣੇ ਲੋਕ ਪ੍ਰਾਪਰਟੀ ਓਨ ਕਰਦੇ ਆ, ਆਪਣੇ ਲੋਕਾਂ ਦੇ ਰੈਂਟ ਅਪਾਰਟਮੈਂਟਸ ਹੈਗੇ ਆ, ਅਪਾਰਟਮੈਂਟ ਹੈਗੇ ਆ, ਹਾਂਜੀ, ਤੇ ਜਿਹਨਾਂ ਕੋਲ ਹੈਗੇ ਉਹਨਾਂ ਨੂੰ ਪਤਾ ਹੈ, ਪਰ ਆਮ ਦੁਨੀਆ ਨੂੰ ਪਤਾ ਨਹੀਂ ਇਸ ਗੱਲ ਦਾ ਵੀ ਇਹ ਇੱਕ ਬੜਾ ਵੱਡਾ ਪਲਟੇਵਾ ਹੈ ਕੈਲੀਫੋਰਨੀਆ ਦੀ ਪੋਲਿਟਿਕਸ ਦੇ ਵਿੱਚ, ਕਿ ਜਿੱਥੇ ਕਿ ਸਟੇਟ ਲੈਵਲ ਤੇ ਸਗੋਂ ਮਨਾਹੀ ਸੀ ਰੈਂਟ ਕੰਟਰੋਲ ਕਰਨ ਦੀ, ਉੱਥੇ ਸਗੋਂ ਉਹਨਾਂ ਨੇ ਇੱਕਦਮ ਪਾਸ ਕਰਤਾ। ਔਰ ਅੱਛਾ, ਹੋ ਗਿਆ ਪਾਸ, ਸੋ ਆਲਰੇਡੀ ਹੋ ਚੁੱਕਾ। ਉਹ ਕੀ ਹੈ ਇਸ ਵੇਲੇ ਕਿ ਬਈ ਤੁਸੀਂ ਵੱਧ ਤੋਂ ਵੱਧ ਰੈਂਟ ਵਧਾ ਸਕਦੇ ਹਾਂ ਪਰ ਈਅਰ, ਜਿੰਨੀ ਇਨਫਲੇਸ਼ਨ ਆ, ਪਲੱਸ ਅਪ ਟੂ 5%, ਤੇ ਮੈਕਸਿਮਮ ਮੇਰੇ ਖਿਆਲ ਉੱਤੇ ਹੈਗਾ ਫਿਰ 8%, 8-9, ਵੀ ਉਹ ਉਦੋਂ ਜ਼ਿਆਦਾ ਕਦੀ ਨਹੀਂ ਵਧਾ ਸਕਦੇ। ਤੇ ਜਿਵੇਂ ਕਿ ਅਗਰ ਤੁਹਾਡਾ ਪਹਿਲਾਂ ਆਲਰੇਡੀ ਘਰ ਪ੍ਰੋਪਰਲੀ ਰੈਂਟਡ ਸੀਗਾ, ਜ਼ਰਾ ਲੋ ਨਹੀਂ ਸੀ ਇਹਦਾ ਰੈਂਟ, ਤੇ 3%, 4% ਹੀ ਵਧਾਉਣਾ ਹੈ, ਜਿੰਨੀ ਕਿ ਇਨਫਲੇਸ਼ਨ ਆਮ ਹੁੰਦੀ, 5% ਵਧਾ ਦਿਓ, ਦੈਨ ਇਟ ਡਜ਼ਨਟ ਰੀਲੀ ਅਫੈਕਟ ਯੂ ਮੋਸਟਲੀ। ਪਰ ਉਹਦੇ ਨਾਲ ਹੋਰ ਗੱਲਾਂ ਵੀ ਵਿੱਚ ਐਡ ਕੀਤੀਆਂ ਉਹਨਾਂ ਨੇ ਕਿ ਬਈ ਤੁਸੀਂ ਥੋੜੀ ਕੀਤੇ ਬੰਦੇ ਨੂੰ ਕੱਢ ਨਹੀਂ ਸਕਦੇ, ਉਹਦੇ ਕਈ ਲਿਮਿਟ ਪਾਤੀਆਂ ਮਾਲਕ ਮਕਾਨ ਉੱਤੇ, ਵੀ ਆਹ ਹੋਵੇ, ਆਹ ਹੋਵੇ, ਆਹ ਹੋਵੇ। ਜਿਹੜਾ ਸੌਖਾ ਸੀ ਅਗਲੇ ਲਈ ਵੀ ਜੀ ਇਹਨੇ ਪੇਮੈਂਟ ਨਹੀਂ ਪੇ ਕੀਤੀ ਜਾਂ ਇਹ ਉਹ, ਬੜਾ ਸੌਖਾ ਜਿਹਾ ਕੰਮ ਹੁੰਦਾ ਸੀ, ਉਹਨੂੰ ਬੜਾ ਪੇਚੀਦਾ ਕਰਤਾ ਅੱਗੇ ਨਾਲੋਂ, ਕਾਫੀ ਲਿਮਿਟਸ ਲਾਤੀਆਂ। ਹੁਣ ਉਹ 'ਚ ਮੈਂ ਨਹੀਂ ਜਾਣਾ ਚਾਹੁੰਦਾ, ਕਾਫੀ ਕੰਪਲੈਕਸ ਚੀਜ਼ ਹੈ। ਹੁਣ ਕੁਐਸਚਨ ਇਹ ਉੱਠਦਾ ਵੀ ਆਹ ਜਿਹੜੀ ਪ੍ਰੋਪੋਜੀਸ਼ਨ ਹੈ ਇਹਦੀ ਕਿਉਂ ਲੋੜ ਆ, ਕਿਉਂਕਿ ਰੈਂਟ ਕੰਟਰੋਲ ਤੇ ਪਾਸ ਹੋ ਚੁੱਕਾ 2 ਸਾਲ ਪਹਿਲਾਂ, ਉਹਦੇ ਆਲਰੇਡੀ ਹੋ ਗਿਆ। ਇਹਦਾ ਕਾਰਨ ਇਹ ਹੈ ਕਿ ਕੁਝ ਲੋਕ ਨੇ ਜਿਹੜੇ ਕਿ ਬਲੀਵ ਕਰਦੇ ਵੀ ਉਹ ਜਿਹੜਾ ਰੈਂਟ ਕੰਟਰੋਲ ਪਾਸ ਹੋਇਆ ਉਹ ਇਨਫ ਨਹੀਂ, ਉਹ ਹੋਰ ਵੀ ਜ਼ਿਆਦਾ ਕਰਨਾ ਚਾਹੁੰਦੇ ਆ, ਕਹਿੰਦੇ ਵੀ ਉਹਦੇ 5% ਪਲੱਸ ਇਨਫਲੇਸ਼ਨ ਅਲਾਉ ਕੀਤੀ ਹੈ, ਦੈਟਸ ਟੂ ਮਚ। ਤੇ ਕਿਉਂਕਿ ਜਦੋਂ ਸਟੇਟ ਨੇ ਪਾਸ ਕਰਤਾ ਨਾ, ਉਹਨਾਂ ਫਿਰ ਸਿਟੀਜ਼ ਕੋਲੋਂ ਕੰਟਰੋਲ ਵੀ ਲੈ ਲਿਆ, ਯਾਨੀ ਸਟੇਟ ਲੈਵਲ ਤੇ ਪਾਸ ਕਰਤਾ ਉਹਨਾਂ, ਕਿ ਵੀ ਸਿਟੀ ਇਹਨੂੰ ਵਾਇਲੇਟ ਨਹੀਂ ਕਰ ਸਕਦੀ, ਜਿਹੜੀ ਲਿਮਿਟ ਅਸੀਂ ਲਾਤੀ ਆ 5% ਪਲੱਸ ਇਨਫਲੇਸ਼ਨ, ਉਹ ਸਾਰੀ ਸਟੇਟ ਤੇ ਲਾਗੂ ਹੁੰਦੀ। ਪਰ ਅਗਰ ਕੋਈ ਸਿਟੀ ਮੰਨ ਲਓ 15% ਕਰਨਾ ਚਾਹੁੰਦੀ ਹੋਵੇ, 2% ਤੇ ਲਿਮਿਟ ਕਰਨਾ ਚਾਹੁੰਦੀ ਹੋਵੇ, ਤੇ ਉਹ ਕੀ ਕਰੇ? ਯਾਨੀ ਕਿ ਇਹ ਉਹ ਲੋਕ ਨੇ ਜਿਹੜੇ ਕਹਿ ਰਹੇ ਨੇ ਵੀ ਇਹ ਇਹ ਜਿਹੜਾ ਪਾਸ ਵੀ ਹੋਇਆ ਦੈਟਸ ਨਾਟ ਗੁੱਡ ਇਨਫ, ਇਹ ਤੋਂ ਸਖਤ ਹੋਣਾ ਚਾਹੀਦਾ ਰੈਂਟ ਕੰਟਰੋਲ। ਸੋ ਇਹ ਜਿਹੜਾ ਰੈਂਟ ਕੰਟਰੋਲ ਆ, ਇਹਨੇ ਇੱਕ ਤੇ ਇਹ ਕੀਤਾ ਕਿ ਇਹ ਕਹਿ ਰਿਹਾ ਹੈ ਕਿ ਹਰ ਸਿਟੀ ਕੋਲ ਪਾਵਰ ਹੋਵੇਗੀ ਕਿ ਉਹ ਜੇ ਉਹ ਤੋਂ ਜਿੰਨਾ ਸਟੇਟ ਨੇ ਕਿਹਾ ਉਦੋਂ ਜ਼ਿਆਦਾ ਸਖਤੀ ਕਰਨੀ ਚਾਹਵੇ ਤੇ ਕਰ ਸਕਦੀ ਹੈ ਰੈਂਟ ਕੰਟਰੋਲ, ਨੰਬਰ 1। ਨੰਬਰ 2 ਉਹਨਾਂ ਨੇ ਇਹ ਕਿਹਾ ਕਿ ਅਗਰ ਤੁਸੀਂ ਤੁਹਾਡਾ ਟੈਨੈਂਟ ਮੂਵ ਵੀ ਹੋ ਜਾਵੇ ਤੇ ਜਦੋਂ ਤੁਹਾਡਾ ਨਵਾਂ ਟੈਨੈਂਟ ਵੀ ਆਵੇ, ਉਦੋਂ ਵੀ ਮਾਲਕ ਮਕਾਨ ਉੱਤੇ ਲਿਮਿਟ ਹੈ ਕਿ ਉਹ ਸਿਰਫ ਇੰਨਾ ਹੀ ਟੈਕਸ ਰੈਂਟ ਵਧਾ ਸਕਦਾ, ਦੂਜਾ ਨਹੀਂ ਵਧਾ ਸਕਦਾ, ਵਿਚ ਇਜ਼ 15% ਓਵਰ 3। ਸੋ ਜਿਹੜਾ ਪਹਿਲਾਂ ਹੀ ਆਲਰੇਡੀ ਰੈਂਟ ਕੰਟਰੋਲ ਲੱਗਾ ਹੈ, ਇਹ ਉਹਨੂੰ ਹੋਰ ਸਖਤ ਕਰਨ ਦੀ ਕੋਸ਼ਿਸ਼, ਇਹ ਜਿਹੜਾ ਨੰਬਰ 21। ਸੋ ਇਹਦੇ ਬਾਰੇ ਹੁਣ ਸੋਚਣ ਵਾਲੀ ਗੱਲ ਹੋਵੇਗੀ, ਅਗਰ ਤੁਸੀਂ ਸੋਚਦੇ ਹੋ, ਜਿਹੜੇ ਸਰੋਤੇ ਆਪਣੇ ਸੋਚ ਰਹੇ ਨੇ ਇਹਦੇ ਬਾਰੇ, ਵੀ ਜੇਕਰ ਤੁਸੀਂ ਬਲੀਵ ਕਰਦੇ ਆ ਵੀ ਰੈਂਟ ਬਹੁਤ ਜ਼ਿਆਦਾ ਹਾਈ ਨੇ, ਬੜੀ ਅਨਫੇਅਰ ਚੀਜ਼ ਆ ਤੇ ਇਹ ਲਾਗੂ ਹੋਣਾ ਚਾਹੀਦਾ, ਤੇ ਜਿਹੜਾ
ਨੰਬਰ 2 ਤੁਸੀਂ ਬਲੀਵ ਕਰਦੇ ਆ ਵੀ ਜਿਹੜਾ 2018 ਚ ਲਾਅ ਪਾਸ ਹੋਇਆ ਦੈਟਸ ਨਾਟ ਇਨਫ, ਤੇ ਨੰਬਰ 3 ਤੁਹਾਨੂੰ ਸ਼ਾਇਦ ਤੁਸੀਂ ਇਹ ਬਲੀਵ ਕਰਦੇ ਹੋ ਵੀ ਗਵਰਨਮੈਂਟ ਦਾ ਕੰਮ ਹੈ ਵੀ ਪ੍ਰਾਈਸਿਸ ਜਿਹੜੀਆਂ ਸੈੱਟ ਕਰੇ, ਕਿਉਂਕਿ ਦੈਟਸ ਵਾਟਸ ਹੈਪਨਿੰਗ। ਗਵਰਨਮੈਂਟ ਪ੍ਰਾਈਸਿਸ ਸੈੱਟ ਕਰ ਰਹੀ ਹੈ ਮਾਰਕੀਟ ਦੇ ਵਿੱਚ। ਦੈਟਸ ਅ ਵੈਰੀ ਸੋਸ਼ਲਿਸਟ ਥਿੰਗ ਟੂ ਡੂ, ਵੈਰੀ। ਤੇ ਵੀ ਫ੍ਰੀ ਮਾਰਕੀਟ ਨੂੰ ਖਤਮ ਕਰਕੇ ਤੇ ਗਵਰਨਮੈਂਟ ਪ੍ਰਾਈਸਾਂ ਸੈੱਟ ਕਰਨ ਲੱਗ ਪਏ। ਤੁਸੀਂ ਕਿਸੇ ਨੇ ਗੱਲ ਥੋੜੀ ਜਿਹੀ ਗੱਲ ਕੀਤੀ ਪਹਿਲਾਂ ਵੀ ਉਹ ਪੰਜਾਬ 'ਚ ਹਲੇ ਰੌਲਾ ਪਿਆ ਹੋਇਆ ਫਾਰਮਿੰਗ ਬਿੱਲ ਦਾ, ਉਹ ਸਾਰਾ ਪ੍ਰਾਈਸ ਸੈਟਿੰਗ ਦਾ ਹੀ ਬਿੱਲ ਰੌਲਾ ਆ, ਕਿਉਂਕਿ ਪ੍ਰਾਈਸਿਸ ਸੈੱਟ ਕਰਦੀ ਹੈ ਗਵਰਨਮੈਂਟ। ਜੇ ਉਹ ਹਾਈ ਕਰ ਦੇਵੇ ਜਾਣ ਬੁੱਝ ਕੇ ਸਬਸਿਡਾਈਜ਼ ਕਰੇ ਤੇ ਫਾਰਮਰ ਖੁਸ਼ ਨੇ, ਜੇ ਉਹ ਖੋਣ ਲੱਗੇ ਤੇ ਫਾਰਮਰ ਨਾਰਾਜ਼ ਨੇ, ਜੇ ਉਹ ਅੰਡਰ ਕਰ ਦੇਵੇ ਤੇ ਤਾਂ ਲੋਕੀ ਨਾਰਾਜ਼ ਨੇ। ਕਦੀ ਡੀਜ਼ਲ ਦੀ ਪ੍ਰਾਈਸ ਦਾ ਰੌਲਾ ਉੱਥੇ ਪੈਂਦਾ, ਕਦੀ ਜਿਨਸ ਦਾ ਪੈਂਦਾ, ਕਦੀ ਖਾਦ ਦਾ ਪੈਂਦਾ, ਕਦੀ ਬਿਜਲੀ ਦਾ ਪੈਂਦਾ। ਹਰ ਚੀਜ਼ ਗਵਰਨਮੈਂਟ ਦੀ ਕੰਟਰੋਲ ਕੀਤੀ ਹੋਈ ਹੈ ਤੇ ਉਦੋਂ ਫਿਰ ਤੁਸੀਂ ਗਵਰਨਮੈਂਟ ਦੇ ਹੱਥ 'ਚ ਪੈ ਜਾਂਦੇ ਆ ਵੀ ਜੋ ਗਵਰਨਮੈਂਟ ਸੈੱਟ ਕਰੀ ਉਹੀ ਹੋਣਾ। ਮੈਂ ਉਹਦੇ ਬਾਰੇ ਗੱਲ ਨਹੀਂ ਕਰਨੀ ਚਾਹੁੰਦਾ ਵਧਾ ਕੇ, ਪਰ ਮੇਰਾ ਕਹਿਣਾ ਮਤਲਬ ਵੀ ਇੱਕ ਐਗਜ਼ਾਮਪਲ ਦੇ ਰਿਹਾ ਕਿ ਅਮਰੀਕਾ ਦੇ ਵਿੱਚ ਟ੍ਰੈਡੀਸ਼ਨਲੀ ਮਾਰਕੀਟ ਸੈੱਟ ਕਰਦੀ ਹੈ, ਗਵਰਨਮੈਂਟ ਨਹੀਂ ਸੈੱਟ ਕਰਦੀ। ਤੇ ਇਹਦੇ ਨਾਲ ਜੋ ਤੁਸੀਂ ਰੈਂਟ ਕੰਟਰੋਲ ਕਰਦੇ ਹੋ, ਤੁਸੀਂ ਗਵਰਨਮੈਂਟ ਨੂੰ ਪਾਵਰ ਦੇ ਰਹੇ ਹੋ ਬੜੀ ਵੱਡੀ ਕਿ ਵੀ ਤੁਸੀਂ ਹੁਣ ਪ੍ਰਾਈਸਾਂ ਸੈੱਟ ਕਰ ਦਿਓ ਸਾਡੇ ਲਈ। ਤੇ ਜੇ ਰੈਂਟ ਤੇ ਸ਼ੁਰੂ ਹੋਵੇਗੀ ਤੇ ਕੱਲ ਹੋਰ ਕੰਮਾਂ 'ਚ ਵੀ ਅਗਰ ਤੁਸੀਂ ਇਹਦੇ ਅਗੇਂਸਟ ਆ, ਤੁਸੀਂ ਫਿਰ ਇਹ ਕਹੋਗੇ ਵੀ ਨਹੀਂ ਵੀ ਆਪਾਂ ਪ੍ਰਾਈਸਿਸ ਗਵਰਨਮੈਂਟ ਦਾ ਕੋਈ ਕੰਮ ਨਹੀਂ। ਨੰਬਰ 2 ਭਈ ਜਿੱਥੇ ਇੱਡੇ ਤਕੜਾ ਰੈਂਟ ਕੰਟਰੋਲ ਕਰਤਾ ਉਹਦਾ ਜਸਟ ਰੀਅਲਾਈਜ਼ 2 ਗੱਲਾਂ ਜ਼ਰੂਰ ਹੋਣੀਆਂ। ਇੱਕ ਤਾਂ ਮੈਂ ਤੁਹਾਨੂੰ ਆਪਣੀ ਪਰਸਨਲ ਐਕਸਪੀਰੀਅੰਸ ਦੱਸ ਰਿਹਾ, ਪਲੱਸ ਇਕੋਨੋਮਿਸਟ ਜਿਨ੍ਹਾਂ ਨੇ ਸਾਰੀ ਰਿਸਰਚ ਕੀਤੀ ਹੈ, ਇੰਨੇ ਸਟੱਡੀਜ਼ ਇੱਥੇ ਹੈਗੀਆਂ ਨੇ, ਜਿੱਥੇ ਵੀ ਰੈਂਟ ਕੰਟਰੋਲ ਹੁੰਦਾ ਉੱਥੇ ਪ੍ਰਾਪਰਟੀ ਡਿਗਰੇਡ ਹੁੰਦੀ ਓਵਰ ਟਾਈਮ। ਸਿਰਫ ਉੱਥੇ ਨਹੀਂ ਹੁੰਦੀਆਂ ਜਿੱਥੇ ਅਗਰ ਲੋਕੀ ਇੰਨੇ ਛੱਡ ਕੇ ਜਾ ਰਹੇ ਹੁਣ, ਕਿਉਂਕਿ ਉਹਦਾ ਅਸਰ ਕੋਈ ਨਹੀਂ ਹੋਇਆ, ਨਹੀਂ ਕਿ ਲੋਕੀ ਆਪੇ ਹੀ ਛੱਡ ਕੇ ਜਾ ਰਹੇ। ਜਗ੍ਹਾ ਹੀ ਇਹੋ ਜਿਹੀ ਹੈਗੀ ਆ ਕਿ ਪੀਪਲ ਕਮ ਪੀਪਲ ਗੋ, ਐਂਡ ਜਦੋਂ ਨਵਾਂ ਬੰਦਾ ਆਉਂਦਾ ਤੁਹਾਡੇ ਕੋਲ ਲਿਮਿਟ ਨਹੀਂ ਹੈਗੀ ਤੇ ਜਿਹੜੀ ਇਹ ਪ੍ਰੋਪੋਜੀਸ਼ਨ ਹੈ ਉਸ ਚੀਜ਼ ਨੂੰ ਵੀ ਲਿਜਾ ਰਹੀ ਹੈ ਕਿ ਨਹੀਂ ਵੀ ਜੇ ਤੁਸੀਂ ਨਵਾਂ ਬੰਦਾ ਆਇਆ ਤਾਂ ਵੀ ਤੁਸੀਂ ਰੈਂਟ ਕੰਟਰੋਲ ਤੁਹਾਡੇ ਤੇ ਹੈਗਾ, ਤੁਸੀਂ ਸਿਰਫ ਇੰਨਾ ਹੀ ਰੇਜ਼ ਕਰ ਸਕਦੇ। ਤੇ ਇੱਕ ਹੋਰ ਇਹਦਾ ਇਫੈਕਟ ਇਹ ਹੋਣਾ ਬੜੀ ਕਲੀਅਰਲੀ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਘਰ ਵੇਚਣੇ ਸ਼ੁਰੂ ਕਰ ਦੇਣੇ ਆ ਜਿਹਨਾਂ ਕੋਲ ਰੈਂਟਲ ਯੂਨਿਟ। ਆਈ ਥਿੰਕ ਵੀ ਨੋ ਵੀ ਜੋ ਕੁਝ ਕੈਲੀਫੋਰਨੀਆ 'ਚ ਲੇਟਲੀ ਹੋ ਰਿਹਾ, ਬਹੁਤ ਲੋਕ ਇੱਥੋਂ ਕੈਲੀਫੋਰਨੀਆ ਛੱਡ ਕੇ ਬਾਹਰ ਜਾ ਰਹੇ ਆ ਪਹਿਲਾਂ ਹੀ ਜਾ ਰਹੇ ਨੇ। ਤੇ ਅਗਰ ਆਪਾਂ ਸਭ ਹੋਮ ਓਨਰਸ ਆ, ਸਾਨੂੰ ਕੰਸਰਨ ਹੈ ਸਾਡੇ ਘਰਾਂ ਦੀ ਵੈਲਿਊ ਕੀ ਆ। ਤੇ ਜਿੱਥੇ ਤੁਸੀਂ ਦੋ ਗੱਲਾਂ ਨੇ, ਇੱਕ ਤਾਂ ਜਿੱਥੇ ਤੁਸੀਂ ਰਹਿ ਰਹੇ ਹੋ, ਜੇ ਤੁਹਾਡੇ ਤੇ ਨਹੀਂ ਵੀ ਤੁਹਾਡੇ ਕੋਲ ਰੈਂਟਲ ਯੂਨਿਟ ਨਹੀਂ ਹੈਗੇ, ਲੇਕਿਨ ਅਗਰ ਤੁਹਾਡੇ ਏਰੀਆ ਦੇ ਵਿੱਚ ਅਗਰ ਰੈਂਟਲ ਯੂਨਿਟ ਹੈਗੇ ਆ ਤੇ ਉਹਨਾਂ ਤੇ ਰੈਂਟ ਕੰਟਰੋਲ ਹੋ ਗਿਆ ਤਾਂ ਆਈ ਗਾਰੰਟੀ ਯੂ 10 ਸਾਲਾਂ ਦੇ ਵਿੱਚ ਤੁਹਾਡੇ ਨੇਬਰਹੁੱਡ ਦੀ ਕੰਡੀਸ਼ਨ ਮਾੜੀ ਹੋਵੇਗੀ ਅੱਜ ਨਾਲੋਂ। ਜਿੰਨੇ ਉੱਥੇ ਟੈਨੈਂਟ ਜ਼ਿਆਦਾ ਹੋਣਗੇ, ਜਿੰਨੇ ਉੱਥੇ ਰੈਂਟਲ ਜ਼ਿਆਦਾ ਹੋਣਗੇ, ਜਿੰਨਾ ਰੈਂਟ ਕੰਟਰੋਲ ਹੋਵੇਗਾ ਉਹ ਕੁਆਲਿਟੀ ਜਿਹੜੀ ਆ ਘਟੇਗੀ, ਕਿਉਂਕਿ ਰੈਂਟ ਕੰਟਰੋਲ ਆ ਤੇ ਮਾਲਕ ਮਕਾਨ ਦੇ ਵਿੱਚ ਪੈਸੇ ਉੱਥੇ ਇਨਵੈਸਟ ਨਹੀਂ ਕਰਨੇ। ਤੇ ਨੰਬਰ 2, ਅਗਰ ਪ੍ਰਾਪਰਟੀ ਵੈਲਿਊ ਡਿੱਗ ਵੀ ਆ, ਕਈ ਲੋਕੀ ਐਸਟੀਮੇਟ ਕਰ ਰਹੇ ਆ, ਆਈ ਡੋਨਟ ਨੋ ਵੀ ਉਹ ਸਹੀ ਨੇ ਜਾਂ ਨਹੀਂ, ਲੋਕੀ ਕਹਿ ਰਹੇ ਨੇ ਵੀ 20% ਤੱਕ ਪ੍ਰਾਪਰਟੀ ਵੈਲਿਊ ਡਿੱਗ ਸਕਦੀਆਂ ਨੇ ਅਗਰ ਇਹ ਚੀਜ਼ ਪਾਸ ਹੋ ਗਈ। ਤੇ ਸਪੈਸ਼ਲੀ ਅਗਰ ਤੁਸੀਂ ਤਿੰਨੇ ਚੀਜ਼ਾਂ ਜੋੜ ਲਓ, 15, 19 ਤੇ 21 ਤਿੰਨਾਂ ਨੂੰ ਜੋੜ ਲਓ, ਇੱਕ ਬੜਾ ਵੱਡਾ ਖਤਰਾ ਇਹ ਵੀ ਹੈ ਕਿ ਪ੍ਰਾਪਰਟੀ ਵੈਲਿਊ ਡਿੱਗ ਪੈਣਗੀਆਂ ਕਾਫੀ। ਸੰਦੀਪ ਸਿੰਘ ਜੀ ਕੀ ਕਹਿ ਰਹੇ ਸੀ? ਨਾਲੇ ਚ ਮੈਂ ਐਡ ਕਰ ਦਿੰਦਾ, ਮੈਂ ਐਡ ਕਰ ਦਿੰਦਾ ਕਿ ਕੱਲੇ ਜਦੋਂ ਤੁਹਾਡੀਆਂ ਪ੍ਰਾਪਰਟੀਜ਼ ਵੈਲਿਊ ਡਿੱਗਣੀਆਂ ਨਾ, ਇਹ ਨਾ ਸੋਚੋ ਕਿ ਤੁਹਾਡੀਆਂ ਘਰ ਦੀਆਂ ਵੈਲਿਊ ਡਿੱਗ ਜਾਣੀਆਂ। ਤੁਹਾਡੇ ਜਿੰਨੇ ਲੋਕਲ ਤੁਹਾਡੇ ਸਟੋਰ ਹੋਣਗੇ, ਜਿਹੜੇ ਵਧੀਆ ਸਟੋਰ ਹੋਣਗੇ, ਉਹ ਤੁਹਾਡੇ ਨੇਬਰਹੁੱਡ 'ਚ ਨਹੀਂ ਹੋਣੇ। ਉਸ ਨੇਬਰਹੁੱਡ ਵਿੱਚ ਉਹਨਾਂ ਨੇ ਦੇਖ ਲੈਣੇ ਕਿ ਇਨਕਮ ਲੈਵਲ ਆ ਵਾ ਤੇ ਇੱਥੇ ਕੰਟਰੋਲਡ ਰੈਂਟ ਹਾਊਸ ਕਿੰਨੇ ਨੇ। ਉਹਨਾਂ ਦਾ ਬੇਸਿਕਲੀ ਹੁੰਦਾ ਕਿ ਕੰਟਰੋਲਡ ਰੈਂਟ ਹਾਊਸ ਇੰਨੇ ਨੇ, ਇਹਦਾ ਮਤਲਬ ਕਿ ਜਿਹੜੇ ਲੋਕੀ ਆ ਇੱਥੇ ਅਫੋਰਡ ਨਹੀਂ ਕਰ ਸਕਦੇ। ਇਹਦਾ ਮਤਲਬ ਕਿ ਤੁਹਾਨੂੰ ਜਿਹੜੇ ਸਟੋਰਸ ਨੇ ਜਾਂ ਦੂਜਾ ਹੋਰ ਕੋਈ ਇਨਵੈਸਟਮੈਂਟ ਆ, ਜਿਹੜੀ ਲੋਕਲ ਇਨਵੈਸਟਮੈਂਟ ਆ, ਉਹ ਤੁਹਾਡੇ ਉੱਥੇ ਇਨਵੈਸਟਮੈਂਟ ਨਹੀਂ ਹੋਣੀ। ਉਹ ਤੁਸੀਂ ਇਕੱਲਾ ਸਿਰਫ ਇਹ ਨਹੀਂ ਕਰ ਰਹੇ ਹੋ ਕਿ ਤੁਸੀਂ ਸਿਰਫ ਇੱਕ ਜਿਹੜਾ ਰੈਂਟ ਕਰਨ ਵਾਲਾ ਵਾ ਉਹਦਾ ਹੌਸਲਾ ਤੋੜ ਰਹੇ ਹੋ ਕਿ ਤੂੰ ਇੱਥੇ ਇਨਵੈਸਟ ਨਾ ਕਰ ਜਾਂ ਤੂੰ ਇੱਥੇ ਰੈਂਟਲ ਪ੍ਰਾਪਰਟੀ ਨਾ ਖਰੀਦ ਕਿਉਂਕਿ ਇੱਥੇ ਤੈਨੂੰ ਕੁਛ ਨਹੀਂ ਬਚਣਾ। ਉਹ ਨਹੀਂ ਸਿਰਫ ਕਰ ਰਹੇ ਹੋ, ਤੁਸੀਂ ਪੂਰੇ ਨੇਬਰਹੁੱਡ ਦੀ ਇਕਾਨਮੀ ਜਿਹੜੀ ਆ ਉਹਨੂੰ ਡਾਊਨਗ੍ਰੇਡ ਕਰ ਰਹੇ ਹੋ। ਜਦੋਂ ਉਹ ਡਾਊਨਗ੍ਰੇਡ ਹੋਊਗੀ, ਆਬਵੀਅਸਲੀ ਉੱਥੇ ਟੈਕਸ ਘੱਟ ਹੋਊਗਾ। ਜਦੋਂ ਟੈਕਸ ਘੱਟ ਹੋਊਗਾ, ਉਹਦੇ ਨਾਲ ਜਿਹੜਾ ਉਹਦਾ ਸਕੂਲ ਸਿਸਟਮ ਆ ਉੱਥੇ ਦਾ ਉਹ ਮਾੜਾ ਹੋਊਗਾ, ਕਿਉਂਕਿ ਇਹ ਜਿਹੜੇ ਸਿਸਟਮ ਆ ਸਕੂਲ ਸਿਸਟਮ ਉਹ ਜ਼ਿਪ ਕੋਡ ਦੇ ਹਿਸਾਬ ਨਾਲ ਚਲਾਉਂਦੇ ਨੇ। ਜ਼ਿਪ ਕੋਡ 'ਚ ਜਿੰਨਾ ਟੈਕਸ ਆਉਂਦਾ ਓਨਾ ਉੱਥੇ ਇਨਵੈਸਟ ਕਰਦੇ ਨੇ ਤੇ ਇਸ ਕਰਕੇ ਇਹ ਪੂਰਾ ਓਵਰਆਲ ਲਾਈਫ ਤੇ ਜਿਹੜਾ ਇੰਪੈਕਟ ਕਰਦਾ ਨਾ, ਅਸੀਂ ਉਹ ਨਹੀਂ ਦੇਖਦੇ। ਅਸੀਂ ਸਿਰਫ ਆਪਾਂ ਦੇਖ ਲੈਂਦੇ ਕਿ ਜੀ ਉਹ ਫਲਾਣੇ ਨੂੰ ਰੈਂਟ ਬੜਾ ਸਸਤਾ, ਜੀ ਉੱਥੇ ਰੈਂਟ ਕੰਟਰੋਲਡ ਏਦਾਂ ਵਾ, ਆ ਵਾ, ਇਹ ਗਰੀਬਾਂ ਦੀ ਮਦਦ ਆ। ਜੇ ਅਸੀਂ ਉਹੀ ਲੋਕਾਂ ਨੂੰ, ਜੇ ਅਸੀਂ ਰੈਂਟ ਕੰਟਰੋਲ ਦੀ ਜਗ੍ਹਾ ਜੇ ਉਹੀ ਲੋਕਾਂ ਨੂੰ ਉੱਥੇ ਵਧੀਆ ਜੌਬਸ ਹੋਣ, ਉੱਥੇ ਵਧੀਆ ਉਹਨਾਂ ਨੂੰ ਇਨੀਸ਼ੀਏਟਿਵ ਹੋਵੇ, ਵਧੀਆ ਸਕੂਲ ਹੋਣ ਕਿ ਉਹ ਪੜ੍ਹ ਕੇ ਉਹ ਅਫੋਰਡ ਕਰ ਸਕਣ, ਨਾਲੇ ਜਿਹੜਾ ਇਨੀਸ਼ੀਏਟਿਵ ਹੋਵੇ, ਜਿਹੜਾ ਰੈਂਟ ਕਰ ਰਿਹਾ ਵਾ ਉਹਨੂੰ ਕੋਈ ਇਨੀਸ਼ੀਏਟਿਵ ਹੋਵੇ ਤੇ ਉਹ ਵਧੀਆ ਹੋਊਗਾ ਕਿ ਇਹਦੇ ਨਾਲੋਂ ਕਿ ਉਹਦੇ ਉੱਤੇ ਕੈਪ ਲਾਉਣੀ ਕਿ ਤੂੰ ਇੰਨਾ ਹੀ ਰੈਂਟ ਲੈ ਸਕਦਾ ਜੀ। ਇਸ ਕਰਕੇ ਇਹ ਜਿਹੜੇ ਰੈਂਟ ਕੰਟਰੋਲ
ਓਵਰਆਲ ਆ ਇਹ ਕੋਈ ਜਿਹੜਾ ਹੁੰਦਾ ਨਾ ਅਪ ਉੱਤੇ ਨੂੰ ਨਹੀਂ ਜਾਂਦੀ, ਮਤਲਬ ਕਿ ਉਸ ਦੀ ਇਕਾਨਮੀ ਜਿਹੜੀ ਓਵਰਆਲ ਇਕਾਨਮੀ ਆ ਉਹਨੂੰ ਐਕਚੁਅਲੀ ਡਾਊਨਗ੍ਰੇਡ ਕਰਦੀ ਆ। ਇਸ ਕਰਕੇ ਸਾਨੂੰ ਇਹ ਧਿਆਨ ਰੱਖਣਾ ਪੈਣਾ ਕਿ ਅਸੀਂ ਫਿਰ ਉਹੀ ਨਾ ਕਿ ਅਸੀਂ ਦਾਖਲਾ ਸਕੀਮ ਵੱਲ ਨੂੰ ਜਾਣਾ, ਕਿ ਅਸੀਂ ਪ੍ਰੋਗਰੈਸਿਵ ਸਕੀਮ ਨੂੰ ਜਾਣਾ ਕਿ ਜਿੱਥੇ ਹਰੇਕ ਕੋਈ ਆਪਣੇ ਆਪ ਜਿਹੜਾ ਆਪਣਾ ਘਰ ਆ ਆਪਣੀ ਲਾਈਫ ਆ ਉਹਨੂੰ ਕੰਮ ਕਰਕੇ ਆਪਣੀ ਕਿਰਤ ਕਰਕੇ ਤੇ ਉਹਨੂੰ ਗਾਂਹ ਵਧਾ ਸਕੇ, ਨਾ ਕਿ ਉਹ ਗਵਰਨਮੈਂਟ ਵੱਲ ਵੇਟ ਕਰੇ ਕਿ ਗਵਰਨਮੈਂਟ ਨੇ ਮੈਨੂੰ ਆਹ ਸਕੀਮ ਭੇਜਣੀ ਆ ਜੀ, ਆਹ ਸਕੀਮ ਭੇਜਣੀ ਆ ਹੁਣ। ਕਿਉਂਕਿ ਜਦੋਂ ਤੁਸੀਂ ਗਵਰਨਮੈਂਟ ਤੇ ਨਿਰਭਰ ਹੋ ਜਾਂਦੇ ਹੋ ਤੇ ਉਦੋਂ ਫਿਰ ਤੁਹਾਨੂੰ ਪਤਾ ਹੀ ਆ ਕਿ ਹੁਣ ਆਪਣੇ ਪੰਜਾਬ ਵਿੱਚ ਜਾਂ ਹੋਰ ਜਿਹੜੇ ਇਹੋ ਜਿਹੇ ਕੰਟਰੀ ਨੇ ਉਹਨਾਂ 'ਚ ਕੀ ਹੋ ਰਿਹਾ, ਵੈਨਜ਼ੂਏਲਾ 'ਚ ਕੀ ਹੋਇਆ। ਇਸ ਕਰਕੇ ਇਹ ਜਿਹੜੀ ਇੱਕ ਮੁੱਦਾ ਨਹੀਂ ਹੁੰਦਾ ਜਿੱਦਾਂ ਹੁਣ ਸਿਰਫ ਇੱਕ ਰੈਂਟ ਕੰਟਰੋਲ ਦੀ ਗੱਲ ਨਹੀਂ ਆ, ਇਹ ਪੂਰੀ ਇਕਾਨਮੀ ਜਿਹੜੀ ਉੱਥੇ ਲੋਕਲ ਇਕਾਨਮੀ ਉਹਨੂੰ ਕਿੱਦਾਂ ਇਫੈਕਟ ਪੈਂਦਾ, ਇਹ ਬਹੁਤ ਧਿਆਨ ਵਿੱਚ ਦੇਖਣ ਵਾਲੀ ਗੱਲ ਆ ਜੀ। ਜੀ ਤੁਸੀਂ ਪੈਰਾਂ ਤੇ ਖੜੇ ਹੋਣ ਦੀ ਗੱਲ ਕਰ ਰਹੇ ਕਿ ਸਾਨੂੰ ਪੈਰਾਂ ਤੇ ਖੜੇ ਹੋਣ ਵੱਲ ਸੋਚਣਾ ਵੀ ਚਾਹੀਦਾ ਆ, ਆਲਾ ਦੁਆਲਾ ਵੀ ਦੇਖਣਾ ਚਾਹੀਦਾ ਹੈ ਜੀ। ਰਵੀ ਜੀ ਆਪਾਂ ਕੋਲ ਟਾਈਮ ਵੀ ਹੁਣ 4 ਮਿੰਟ ਰਹਿ ਗਏ। ਹਾਂਜੀ, ਸੋ ਮੇਰੇ ਖਿਆਲ ਬਾਕੀ ਅਗਲੇ ਮੰਡੇ ਆਪਾਂ ਗੱਲ ਕਰ ਸਕਦੇ ਹਾਂ। ਜਿਵੇਂ ਮੈਂ ਕਿਹਾ ਸੀ ਇੱਕ ਹੋਰ ਜਿਹੜਾ ਐਤਕੀ ਸਬਜੈਕਟ ਆ ਉਹ ਕ੍ਰਾਈਮ ਉੱਤੇ ਆ, ਕੋਈ 3 ਪ੍ਰੋਪੋਜੀਸ਼ਨਾਂ ਉੱਤੇ ਨੇ ਤੇ 2 ਹੋਰ ਵੀ ਨੇ ਤੇ ਆਪਾਂ ਉਹ ਫਿਰ ਅਗਲੀ ਕਰ ਸਕਦੇ ਹਾਂ। ਲੇਕਿਨ ਐਤਕੀ ਪ੍ਰਾਪਰਟੀ ਦੀ ਮੈਂ ਪਹਿਲਾਂ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਇਹ ਆਪਣੇ ਲਈ ਮੇਰੇ ਖਿਆਲ 'ਚ ਸਭ ਤੋਂ ਜ਼ਿਆਦਾ ਆਪਣੀ ਕੌਮ ਤੇ ਆਪਣੀ ਕਮਿਊਨਿਟੀ ਦਾ ਸਭ ਤੋਂ ਜ਼ਿਆਦਾ ਅਸਰ ਇਸ ਚੀਜ਼ ਦਾ ਹੈ ਤੇ ਆਪਾਂ ਸਮਝ ਵੀ ਸਕਦੇ ਹਾਂ ਛੇਤੀ ਹੀ ਕਿ। ਔਰ ਮੈਂ ਇੱਕ ਗੱਲ ਦੂਜੀ ਇਹ ਵੀ ਨਾਲ ਥੋੜੀ ਜਿਹੀ ਕਲੋਜ਼ਿੰਗ 'ਚ ਕਹਿਣੀ ਚਾਹੁੰਦਾ ਕਿ ਜਿਹੜੀ ਆਪਣੀ ਇਹ ਪ੍ਰੋਪੋਜੀਸ਼ਨ ਨੇ ਇਹ ਇੱਕ ਤਰ੍ਹਾਂ 2 ਧਾਰੀ ਤਲਵਾਰ ਹੈ ਜੀ। ਇਹ ਇੱਕ ਤੇ ਚੰਗੀ ਗੱਲ ਹੈ ਕਿ ਆਪਣੇ ਕੋਲ ਹੈਗੀਆਂ ਨੇ, ਪਰ ਦੂਜੇ ਬੰਨੇ ਇਹਦੀ ਇੱਕ ਮੰਦੀ ਗੱਲ ਇਹ ਹੈ ਕਿਉਂਕਿ ਬਹੁਤ ਦਿਨੋਂ ਪਹਿਲਾਂ ਸ਼ੁਰੂ ਹੋਈਆਂ ਸੀ ਪ੍ਰੋਪੋਜੀਸ਼ਨਸ, ਪਹਿਲਾਂ ਨਹੀਂ ਹੁੰਦੀਆਂ ਕੋਈ ਪ੍ਰੋਪੋਜੀਸ਼ਨ। ਜਦੋਂ ਸ਼ੁਰੂ ਹੋਈਆਂ ਸੀ ਗਿਆ ਉਦੋਂ ਕਾਫੀ ਤੇ ਆਰਗੂਮੈਂਟ ਹੁੰਦੀ ਸੀ ਵੀ ਇਹ ਨਹੀਂ ਹੋਣੀ ਚਾਹੀਦੀਆਂ, ਕਈ ਕਹਿੰਦੇ ਹੋਣੀ ਚਾਹੀਦੀਆਂ ਤੇ ਅੱਜ ਤੱਕ ਕਈ ਸਟੇਟਸ ਹੈਗੀਆਂ ਨੇ ਯੂਨੀਅਨ ਦੇ ਵਿੱਚ ਹੈ ਨਹੀਂ ਪ੍ਰੋਪੋਜੀਸ਼ਨ। ਤੇ ਕਾਰਨ ਇਹ ਹੈ ਕਿ ਸਾਡੀ ਜਿਹੜੀ ਡੈਮੋਕ੍ਰੇਸੀ ਹੈ ਅਮਰੀਕਾ ਦੀ ਇਹ ਹਮੇਸ਼ਾ ਰੈਪਰੈਜ਼ੈਂਟੇਟਿਵ ਡੈਮੋਕ੍ਰੇਸੀ ਮੁੱਢ ਤੋਂ ਹੀ। ਕਹਿਣ ਦਾ ਮਤਲਬ ਕਿ ਤੁਸੀਂ ਇੱਕ ਰੈਪਰੈਜ਼ੈਂਟੇਟਿਵ ਪਿਕ ਕਰਨਾ, ਅਸੈਂਬਲੀਮੈਨ ਜਾਂ ਕਾਂਗਰਸਮੈਨ ਜਾਂ ਸੈਨੇਟਰ, ਤੇ ਉਹਨੂੰ ਤੁਸੀਂ ਪਿਕ ਕਰਨਾ ਇਸ ਬੇਸਿਸ ਤੇ ਵੀ ਹਾਂ ਇਹ ਬੰਦਾ ਸਿਆਣਾ ਤੇ ਜੋ ਮੈਂ ਚਾਹੁੰਦਾ ਇਹ ਬੰਦਾ ਉਹ ਗੱਲ ਕਰਦਾ ਤੇ ਮੇਰੀ ਥਾਂ ਜਾ ਕੇ ਗੱਲ ਕਰ ਸਕਦਾ। ਕਿਉਂਕਿ ਮੈਂ ਤੇ ਕਰ ਨਹੀਂ ਸਕਦਾ, ਮੈਂ ਤੇ ਜਾਣਾ ਨਹੀਂ ਜਿੱਥੇ ਪਾਲਿਸੀ ਬਣਨੀ ਹੈ, ਮੈਂ ਤੇ ਕੰਮ ਕਰਦਾ ਤੇ ਮੇਰਾ ਇਹ ਬੰਦਾ। ਤੁਸੀਂ ਇੱਕ ਤਰ੍ਹਾਂ ਆਪਣਾ ਇੱਕ ਨੁਮਾਇੰਦਾ ਨਿਯੁਕਤ ਕਰਦੇ ਆ, ਉਹਨੂੰ ਭੇਜਦੇ ਆ। ਇਹ ਸਾਰੀਆਂ ਡੈਮੋਕ੍ਰੇਸੀਜ਼ ਇਸ ਤਰ੍ਹਾਂ ਦੀ ਬਣੀਆਂ ਹੋਈਆਂ। ਇਹਦੀ ਆਪੋਜ਼ਿਟ ਚੀਜ਼ ਹੈਗੀ ਹੈ ਡਾਇਰੈਕਟ ਡੈਮੋਕ੍ਰੇਸੀ, ਕਿ ਵੀ ਹਰ ਕੋਈ ਬੰਦਾ ਡਾਇਰੈਕਟਲੀ ਜਾ ਕੇ ਹਿੱਸਾ ਲਵੇ, ਜਿਹੜੀ ਕਿ ਇੰਪ੍ਰੈਕਟੀਕਲ ਹੈ, ਨਹੀਂ ਹੁੰਦੀ। ਇਹ ਜਿਹੜੀ ਪ੍ਰੋਪੋਜੀਸ਼ਨ ਨੇ ਇਹ ਤਾਂ ਬਣਾਈਆਂ ਗਈਆਂ ਸੀਗੀਆਂ ਕਿ ਜਿਹੜੇ ਤੁਹਾਡੇ ਨੁਮਾਇੰਦੇ ਨੇ ਉਹ ਜਦੋਂ ਆਪਣੀ ਜੌਬ ਕਰਨੋਂ ਹਟ ਜਾਣ, ਅਗਰ ਉਹ ਨਾ ਕਰਨ, ਮੰਨ ਲਓ ਦੋਵੇਂ ਪਾਰਟੀਆਂ ਰਲ ਮਿਲ ਕੇ ਗੱਠਜੋੜ ਬਣਾ ਕੇ ਤੇ ਉਹ ਕੰਮ ਨਾ ਕਰਨ ਜਿਹੜਾ ਕਿ ਕੌਮ ਚਾਹੁੰਦੀ ਹੋਵੇ, ਤੇ ਉਹਨਾਂ ਨੇ ਫਿਰ ਇਹ ਚੀਜ਼ ਐਡ ਕੀਤੀ ਵੀ ਜੇ ਲੋੜ ਪਵੇ ਕੋਈ ਬੜਾ ਵੱਡਾ ਕੰਮ ਸਿਰ ਤੇ ਪੈ ਜਾਵੇ ਤੇ ਕੌਮ ਕੋਲ ਕੋਈ ਰਾਹ ਹੋਣਾ ਚਾਹੀਦਾ ਹੈ ਕਿ ਉਹ ਡਾਇਰੈਕਟਲੀ ਪ੍ਰੋਪੋਜੀਸ਼ਨ ਕਰ ਸਕੇ, ਬੈਲਟ ਤੇ ਪਾ ਦੇਵੇ ਤੇ ਸਾਰੀ ਖਲਕਤ ਉੱਤੇ ਵੋਟ ਪਾਵੇ ਤੇ ਡਿਸਾਈਡ ਕਰ ਲਿਆ ਜਾ। ਇਹ ਚਾਹੀਦੀ ਇਸ ਚੀਜ਼ ਲਈ ਬਣੀ ਸੀ ਔਰ ਬਣੀ ਇਸ ਗੱਲ ਲਈ ਵੀ ਕਦੀ ਕਦੀ ਕੰਮ ਆਵੇਗੀ, ਕਦੇ ਕਦੇ ਲੋੜ ਪਵੇਗੀ, ਜਿਵੇਂ ਦੋਵੇਂ ਡੈਮੋਕ੍ਰੈਟ ਤੇ ਰਿਪਬਲਿਕਨ ਪਾਰਟੀ ਜਿਹੜੀਆਂ ਨੇ ਉਹ ਨਿਕੰਮੀਆਂ ਹੋ ਜਾਣਗੀਆਂ। ਹੁਣ ਸੱਚਾਈ ਹੈ ਕਿ ਪਿਛਲੇ 20-30 ਸਾਲਾਂ 'ਚ ਇਹ ਇੱਕ ਬੜੀ ਵੱਡੀ ਚੀਜ਼ ਬਣ ਗਈ ਆ। ਜਿੰਨੇ ਵੱਡੇ ਚੀਜ਼ਾਂ ਜਿੰਨੀਆਂ ਵੀ ਡਿਸਾਈਡ ਹੁੰਦੀਆਂ ਨੇ ਕੈਲੀਫੋਰਨੀਆ 'ਚ ਉਹ ਪ੍ਰੋਪੋਜੀਸ਼ਨਾਂ ਨਾਲ ਹੁੰਦੀਆਂ ਨੇ। ਇਹ ਬੜੀ ਇੱਕ ਸੋਚਣ ਵਾਲੀ ਗੱਲ ਆ। ਅਸੀਂ ਬੜੇ ਨਿਖੇਧ ਹੋ ਚੁੱਕੇ ਹਾਂ ਇਸ ਸਟੇਟ ਦੇ ਵਿੱਚ ਕਿ ਜਿੱਦਾਂ ਵੀ ਹੁਣ ਆਪਾਂ ਜਿਹੜੀਆਂ ਗੱਲਾਂ ਕਰਦੇ ਹਾਂ ਛੋਟੀਆਂ ਜਿਹੀਆਂ ਗੱਲਾਂ ਨਹੀਂ ਜਿਹੜੀਆਂ ਆਪਾਂ ਹੁਣੇ ਕੀਤੀਆਂ ਨੇ, ਇਹ ਬੜੀਆਂ ਪੇਚੀਦਾ ਗੱਲਾਂ ਨੇ, ਕੋਈ ਸਿੰਪਲ ਜਿਹੀਆਂ ਗੱਲਾਂ ਨਹੀਂ ਗੀਆਂ। ਤੇ ਇਹ ਕੰਮ ਤੇ ਚਾਹੀਦਾ ਤੇ ਇਹ ਵੀ ਜਿਹੜੇ ਸਾਡੇ ਰੈਪਰੈਜ਼ੈਂਟੇਟਿਵ ਨੇ ਉਹ ਪ੍ਰੋਪਰਲੀ ਇਹਨੂੰ ਡਿਬੇਟ ਕਰਕੇ ਸਾਥੋਂ ਸਿਆਣੇ ਨੇ, ਅਸੀਂ ਚੁਣ ਕੇ ਭੇਜੇ ਆ, ਅਸੀਂ ਉਹਨਾਂ ਨੂੰ ਪੇ ਕਰਦੇ ਆ ਵੀ ਸੈਕਰਮੈਂਟੋ ਜਾ ਕੇ ਤੁਸੀਂ ਇਹ ਡਿਸਾਈਡ ਕਰੋ ਬਈ ਰਲ ਮਿਲ ਕੇ। ਮਰਜ਼ੀਆਂ ਕਰਦੇ ਉੱਥੇ ਜਾ ਕੇ, ਤੇ ਇੰਨੀ ਮਰਜ਼ੀ ਕਰਦੇ ਆ ਨਾ ਪੁੱਛੋ ਨਾ। ਪੰਜਾਬੀ ਦਾ ਮਸਲਾ ਸੀ ਉੱਥੇ ਨਾ ਕਰ ਗਏ, ਕੁਛ ਨਹੀਂ ਕੀਤਾ। ਸਾਡੇ ਲਾਸਟ ਕਾਲਰ ਕਾਫੀ ਟਾਈਮ ਤੋਂ ਹੋਲਡ ਤੇ ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜੀ, ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਨਾ ਇੱਕ ਕੁਐਸਚਨ ਆ, ਆਪਣੇ 2 ਵਾਰੀ ਨਾ ਪ੍ਰੋਪੋਜੀਸ਼ਨ ਪਿਛਲੀ ਵਾਰੀ ਤੇ ਇਹਨਾਂ ਨੇ ਫਿਊਲ ਟੈਕਸ ਜਿਹੜਾ ਵਧਾਇਆ ਸੀ ਆਪਣੇ, ਇਹਨਾਂ ਨੇ ਕਿਹਾ ਸੀ ਵੀ ਜਿਹੜੀ ਅਸੀਂ ਪ੍ਰੋਗਰੈਸ ਕਰ ਰਹੇ ਹਾਂ ਰੋਡ ਦੇ ਉੱਤੇ। ਤੇ ਪਹਿਲਾਂ ਵੀ ਭਾਈ ਸਾਹਿਬ ਇੱਕ ਆਪਣੇ ਬੋਲ ਕੇ ਗਏ ਆ ਕਾਲ ਟਰਾਂਸ ਵਾਲੇ, ਉਹਨਾਂ ਦੀ ਬਿਲਕੁਲ ਸਹੀ ਗੱਲ ਆ ਵੀ ਕਾਫੀ ਤਕਰੀਬਨ 20 ਸਾਲ ਤੋਂ ਦੇਖ ਰਹੇ ਆ ਵੀ ਹਾਈਵੇ 12 ਹੋ ਗਿਆ, ਹਾਈਵੇ 4 ਹੋ ਗਿਆ, ਇਹਦੇ ਬ੍ਰਿਜਸ ਜਿਹੜੇ ਆ ਉਦਾਂ ਹੀ ਪੁਰਾਣੇ ਆ ਜੀ। ਜਤਿੰਦਰ ਜੀ ਤੁਹਾਡੀ ਆਵਾਜ਼ ਨਹੀਂ ਆਉਂਦੀ, ਮੈਨੂੰ ਲੱਗਦਾ ਤੁਸੀਂ ਮਿਸਯੂਜ਼ ਕਾਫੀ ਹੁੰਦਾ ਵਾ। ਹਾਂਜੀ ਹਾਂ, ਬਹੁਤ ਹੁੰਦਾ ਜੀ। ਹਾਂਜੀ, ਸੜਕਾਂ ਜਿੰਨੀਆਂ ਪ੍ਰੋਗਰੈਸ ਹੋਣੀ ਚਾਹੀਦੀ ਜੀ ਉਹ ਪ੍ਰੋਗਰੈਸ ਨਹੀਂ ਹੈਗੀ। ਤੇ ਮੈਂ ਇਹਦੇ ਬਾਰੇ ਪੁੱਛਣਾ ਚਾਹੁੰਦਾ ਕਿਉਂਕਿ ਲਾਸਟ ਮੈਂ ਮਾਰਚ ਤੋਂ ਦੇਖ ਰਿਹਾ ਵੀ ਡੀਜ਼ਲ ਦੇ ਉੱਤੇ
$1 ਦੇ ਲਾਗੇ ਛਾਗੇ ਇਹਨਾਂ ਦਾ ਸਟੇਟ ਟੈਕਸ ਨੈਟ, ਜਿਹੜਾ ਕਿ ਆ 5-4 ਮਹੀਨੇ 'ਚ ਹੀ $2 ਤੋਂ ਉੱਪਰ ਚਲਾ ਗਿਆ ਸਟੇਟ ਟੈਕਸ ਨੈਟ, ਜਿਹੜਾ ਟੈਕਸ ਇਹਨਾਂ ਦਾ ਵਾ। ਤੇ ਇਹਦੇ ਬਾਰੇ ਕੋਈ ਪ੍ਰੋਪੋਜੀਸ਼ਨ, ਮੈਂ ਇਹ ਕੁਐਸਚਨ ਮੇਰਾ ਇਹ ਸੀ, ਇਹਦੇ ਡੀਜ਼ਲ ਦੇ ਉੱਤੇ ਵੀ ਜਿਹੜੀ ਇਹਨਾਂ ਨੇ 2-4 ਸਾਲ ਇਹਨਾਂ ਨੇ ਕਿਹਾ ਸੀ ਵੀ ਮੈਂ ਫੇਰ ਪਾਸ ਕਰ ਦਿੱਤਾ ਸੀ, ਵੀ ਜਿਹੜਾ ਟੈਕਸ ਇਹਨਾਂ ਨੇ ਹੋਰ ਵਧਾ ਦਿੱਤਾ ਸੀ, ਇਹਦੇ ਬਾਰੇ ਵੀ ਪ੍ਰੋਪੋਜੀਸ਼ਨ ਜੇ ਹੈਗੀ ਆ ਤਾਂ ਉਹਦੇ ਬਾਰੇ ਜ਼ਰੂਰ ਸਾਨੂੰ ਜਾਣਕਾਰੀ ਦਿਓ। ਜ਼ਰੂਰ, ਅਗਲੇ ਮੰਡੇ ਵਿੱਚ ਜ਼ਰੂਰ ਜੀ। ਥੈਂਕ ਯੂ। ਮੇਰੇ ਖਿਆਲ 'ਚ ਰਵੀ ਜੀ ਹੈਗੀ ਹੈ ਕੋਈ ਪ੍ਰੋਪੋਜੀਸ਼ਨ ਉਹਦੇ ਬਾਰੇ? ਨਹੀਂ ਜੀ, ਇਸ ਵੇਲੇ ਤੇ ਕੋਈ ਨਹੀਂ ਹੈਗੀ, ਪਰ ਮੈਂ ਇਹਦੇ ਬਾਰੇ ਥੋੜੀ ਰਿਸਰਚ ਕਰਕੇ ਤੇ ਅਗਲੀ ਵੇਖਾਂਗੇ ਵੀ ਜੇ ਕੋਈ, ਕਿਉਂਕਿ ਇਹਨੂੰ ਸਾਲ ਲੱਗ ਜਾਂਦਾ ਪ੍ਰੋਪੋਜੀਸ਼ਨ ਪਾਉਣ 'ਚ, ਤੇ ਹੋ ਸਕਦਾ ਕੋਈ ਨਾ ਤਿਆਰ ਕਰ ਰਿਹਾ ਹੋਵੇ ਜੀ ਜੀ ਇਹ ਚੀਜ਼। ਇਹ ਬੜਾ ਵੱਡਾ ਮਸਲਾ ਹੈ ਵੀ, ਬਹੁਤ ਵੱਡੀ ਗੱਲ ਹੈ ਜਿਹੜੀ। ਸੋ ਮੈਂ ਮੇਰਾ ਸਾਰਾ ਉਹ ਗੱਲ ਕਰਨ ਤੋਂ ਕਾਰਨ ਇਹੋ ਹੀ ਸੀਗਾ, ਮੇਰਾ ਕਹਿਣ ਦਾ ਮਤਲਬ ਸੀ ਕਿ ਇਹ ਤੁਹਾਨੂੰ ਇੱਕ ਬੜੀ ਵੱਡੀ ਪਾਵਰ ਵੋਟਰਾਂ ਉੱਤੇ ਪਈ ਹੋਈ ਹੈ। ਅਸੀਂ ਚਾਹੁੰਦੇ ਨਹੀਂ, ਅਸੀਂ ਚਾਹੁੰਦੇ ਹਾਂ ਸਾਡੇ ਰੈਪਰੈਜ਼ੈਂਟੇਟਿਵ ਜਾ ਕੇ ਡਿਸਾਈਡ ਕਰਨ ਇਹ ਕੰਮ, ਉਹ ਸੋਚਣ, ਲੇਕਿਨ ਇਹ ਸਾਡੇ ਸਿਰ ਤੇ ਪਈ ਹੋਈ ਆ। ਬੜੇ ਵੱਡੇ ਮਸਲੇ ਨੇ, ਸੋ ਆਪਣੇ ਤੇ ਇੱਕ ਭਾਰ ਆ ਕਿ ਇਹਨੂੰ ਚੰਗੀ ਤਰ੍ਹਾਂ ਸਮਝੋ, ਜੋ ਤੁਹਾਡਾ ਦਿਮਾਗ ਦੱਸਦਾ, ਜੋ ਤੁਸੀਂ ਸੋਚ ਤੁਹਾਨੂੰ ਹੈਗੀ ਉਸ ਹਿਸਾਬ ਨਾਲ ਵੋਟ ਪਾਓ, ਪਰ ਪਾਓ ਜ਼ਰੂਰ ਤੇ ਸੋਚ ਸਮਝ ਕੇ ਪਾਓ ਜੀ। ਥੈਂਕ ਯੂ ਜੀ, ਥੈਂਕ ਯੂ ਰਵੀ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਸਾਰਿਆਂ ਦਾ, ਸਭ ਦਾ ਜੀ। ਸਤਿ ਸ੍ਰੀ ਅਕਾਲ। ਤੇ ਸਾਂਝੀ ਰਵੀ ਸ਼ੇਰਗਿਲ ਜੀ। ਜੀ ਸੰਦੀਪ ਸਿੰਘ ਜੀ। ਹਾਂਜੀ, ਬਸ ਮੇਰਾ ਵੀ ਇਹੀ ਕਹਿਣਾ ਜੀ ਕਿ ਵੋਟ ਜਦੋਂ ਤੁਸੀਂ ਪਾਉਣੀ ਆ ਮੁੱਦਿਆਂ ਤੇ ਪਾਇਆ ਕਰੋ, ਕਿਸੇ ਇੱਕ ਜਾਣੇ ਤੇ ਨਾ ਸੋਚ ਕੇ ਉਹਨੂੰ ਪਾਇਆ ਕਰੋ ਕਿ ਉਹਨੇ ਜੀ ਇਹਦਾ ਆਹ ਰੰਗ ਆ ਜੀ, ਇਹਦਾ ਵਾਲਾਂ ਦਾ ਰੰਗ ਆ ਜੀ, ਇਹੋ ਜਿਹਾ ਮੋਟਾ ਪਤਲਾ, ਉਹ ਨਹੀਂ ਆਪਾਂ ਦੇਖਣਾ। ਅਸੀਂ ਦੇਖਣਾ ਕਿ ਉਹਨਾਂ ਦੇ ਮੁੱਦੇ ਜਿਹੜੇ ਆ ਉਹਨਾਂ ਦੇ ਕਿੱਦਾਂ ਵੋਟ ਕਰਦੇ ਆ, ਤੇ ਉਹਨਾਂ ਨੇ ਕਿਹੜੇ ਮੁੱਦੇ ਜਿਹੜੇ ਤੁਹਾਡੀ ਕਮਿਊਨਿਟੀ ਲਈ, ਤੁਹਾਡੇ ਇਕੱਲਿਆਂ ਲਈ ਨਹੀਂ, ਤੁਹਾਡੀ ਕਮਿਊਨਿਟੀ ਲਈ ਉਹ ਕਿੱਦਾਂ ਅਫੈਕਟ ਕਰਦੇ ਨੇ। ਤੇ ਵੋਟ ਜੀ ਆਪ ਪਾਓ, ਤੇ ਕਿਸੇ ਨੂੰ ਪਾਉਣ ਨਹੀਂ ਦੇਣੀ ਐਤਕੀ। ਆਪ ਤੁਸੀਂ ਉੱਤੇ ਜਿਹੜੇ ਐਰੋ ਜਿਹੇ ਹੁੰਦੇ ਆ ਉਹਨਾਂ ਨੂੰ, ਤੀਰਾਂ ਨੂੰ ਆਪ ਜੋੜਨਾ ਐਤਕੀ ਜੀ, ਤੇ ਐਂਬੂਲੈਂਸ ਵਿੱਚ ਆਪ ਪਾ ਕੇ ਉਹਨਾਂ ਨੂੰ ਭੇਜਣਾ। ਤੇ ਇੰਨੀਆਂ ਬੇਨਤੀਆਂ ਦੀ ਚੜ੍ਹਦੀ ਕਲਾ ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਸਰੋਤਿਓ, ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਅਗਲੀਆਂ